ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਨਾਲ ਜੁੜੇ ਤੇ ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਹਰ ਇੱਕ ਮਾਧਿਅਮ ਜ਼ਰੀਏ ਜੁੜੇ ਹਰ ਇੱਕ ਦਰਸ਼ਕ ਦਾ ਸਵਾਗਤ ਹੈ। ਸਾਰਿਆਂ ਨੂੰ ਹੀ ਪਿਆਰ ਅਦਬ ਸਹਿਤ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਦੇ ਨਜ਼ਰ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਭਾਰਤ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਅੱਜ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਸਟੂਡੀਓ ਦਾ ਨੰਬਰ ਡਾਇਲ ਕਰਕੇ ਪੰਨੂ ਸਾਹਿਬ ਨੂੰ ਸਵਾਲ ਵੀ ਕਰ ਸਕੋਗੇ। ਸਟੂਡੀਓ ਦਾ ਨੰਬਰ ਹੈ ਜੀ 408 272 5200। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਦੇ ਨਾਲ ਜੁੜੇ ਹੋਏ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਡਾਇਲ ਕਰ ਸਕਦੇ ਹੋ ਜੀ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਕਰਨਾ ਸਲਾਹ ਕਰਨੀ ਹੈ ਤਾਂ 415 909 0503 ਡਾਇਲ ਕਰਕੇ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਸਫੀਲਡ, ਗੁਰਮੇਲ ਲਿੱਦੜ ਬੇਕਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਨਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ 855 905 2575 ਡਾਇਲ ਕਰਕੇ ਕਰ ਸਕਦੇ ਹੋ। ਇਹ ਹੋਮ ਲੋਨ ਵੀ ਲੈ ਕੇ ਦਿੰਦੇ ਨੇ। ਪ੍ਰੋਗਰਾਮ ਦੇ ਵਿੱਚ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ ਤੇ ਉਸ ਤੋਂ ਬਾਅਦ ਫਿਰ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਪਹਿਲੀ ਖਬਰ ਤੋਂ ਸ਼ੁਰੂਆਤ ਕਰੀਏ। ਖਬਰ ਪੰਜਾਬ ਦੇ ਅਸਾਸਿਆਂ ਨਾਲ, ਆਰਥਿਕਤਾ ਨਾਲ ਤੇ ਪੰਜਾਬ ਦੇ ਕੌਮਾਂਤਰੀ ਸਫ਼ਰ ਨਾਲ ਜੁੜਦੀ ਹੈ। ਸੁਣਨ ਦੇ ਵਿੱਚ ਆ ਰਿਹਾ ਵੀ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਲਈ ਉਡਾਣਾਂ ਦੀ ਮੰਗ ਕਰੇਗੀ ਪੰਜਾਬ ਸਰਕਾਰ। ਦੇਖੋ, ਐਕਚੁਅਲੀ ਇਹ ਹੈ ਕਿ ਬੜੀ ਵਾਰੀ ਇਹ ਗੱਲ ਲੋਕ ਪੁੱਛਦੇ ਆ ਕਿ ਬੱਸਾਂ ਜਿਹੜੀਆਂ ਉਹ ਕਦੋਂ ਸਟਾਰਟ ਹੋਣਗੀਆਂ ਸਰਕਾਰੀ, ਜਿਹੜੀਆਂ ਕਿ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਨੇ। ਹਾਂਜੀ, ਤੇ ਮੈਂ ਹਮੇਸ਼ਾ ਇਹ ਗੱਲ ਜਿਹੜੀ ਉਹ ਕਹਿੰਦਾ ਕਿ ਜਿਹੜਾ ਦਿੱਲੀ ਤੋਂ ਪੰਜਾਬ ਤੱਕ ਦਾ ਸੜਕੀ ਸਫ਼ਰ ਹੈ ਉਹ ਬੜਾ ਔਖਾ, ਵੀ ਉਹ ਜਿਹੜਾ ਆ ਉਹ ਨਾ ਹੋਵੇ। ਜਦੋਂ ਤੁਹਾਡੇ ਕੋਲੇ ਜਿਹੜੀਆਂ ਕੁਝ ਚੀਜ਼ਾਂ ਹੈਗੀਆਂ ਨੇ, ਕੁਝ ਚੀਜ਼ਾਂ ਇਨ ਦਾ ਸੈਂਸ ਕਿ ਜਿਹੜੇ ਏਅਰਪੋਰਟ ਨੇ, ਦੋ ਤਾਂ ਘੱਟੋ ਘੱਟ ਇੰਟਰਨੈਸ਼ਨਲ ਏਅਰਪੋਰਟ ਤੁਹਾਡੇ ਕੋਲੇ ਹੈਗੇ ਨੇ। ਇੱਕ ਤਾਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਹੈ ਅੰਮ੍ਰਿਤਸਰ ਦੇ ਵਿੱਚ, ਔਰ ਦੂਸਰਾ ਇੱਥੇ ਮੋਹਾਲੀ ਦੇ ਵਿੱਚ ਹੈ ਚੰਡੀਗੜ੍ਹ ਵਾਲਾ ਜਿਹੜਾ ਏਅਰਪੋਰਟ। ਇਹ ਦੋਨੋਂ ਏਅਰਪੋਰਟ ਫੁੱਲੀ ਜਿਹੜਾ ਜੀ ਉਹ ਇਸ ਵੇਲੇ ਤਿਆਰ ਨੇ ਇੰਟਰਨੈਸ਼ਨਲ ਫਲਾਈਟਸ ਦੇ ਵਾਸਤੇ। ਇਹ ਇੰਟਰਨੈਸ਼ਨਲ ਫਲਾਈਟਸ ਕਿਉਂ ਨਹੀਂ ਆਉਂਦੀਆਂ, ਕੀ ਰੀਜ਼ਨ ਹੈ? ਜਦੋਂ ਹਰ ਚੀਜ਼ ਹੈ, ਜਿਹੜੇ ਇਹਨਾਂ ਦੇ ਰਨਵੇ ਨੇ ਉਹ ਲੇਟੈਸਟ ਨੇ, ਔਰ ਹੋਟਲ ਇੰਡਸਟਰੀ ਜਿਹੜੀ ਆ ਉਹ ਹੋ ਗਈ, ਜਿੰਨਾ ਕੁਝ ਵੀ ਆ ਹਰ ਚੀਜ਼ ਹੈਗੀ ਆ, ਫਿਰ ਕਿਉਂ ਨਹੀਂ? ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਇਹ ਐਫਰਟ ਕਰਨੀ ਸ਼ੁਰੂ ਕੀਤੀ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ ਤੇ ਯੂਕੇ ਦੇ ਵਾਸਤੇ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਨੇ ਉਹ ਸ਼ੁਰੂ ਕਰਵਾਈਆਂ ਜਾਣ। ਇਹਦੇ ਸੰਬੰਧੀ ਮੁੱਖ ਮੰਤਰੀ ਹੋਰਾਂ ਨੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਜਿਹੜੇ ਮੋਹਾਲੀ ਵਾਲਾ ਏਅਰਪੋਰਟ ਹੈ ਇੱਥੋਂ ਸਿੱਧੀਆਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਕਰਨ ਦੇ ਵਾਸਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਜਿਹੜੇ ਉਹ ਦਿੱਤੇ ਨੇ। ਇਹ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਹੈ, ਇੱਥੋਂ ਦੁਬਈ ਤੇ ਸ਼ਾਰਜਾ ਲਈ ਸਿਰਫ 2 ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਨੇ ਉਹ ਚੱਲ ਰਹੀਆਂ ਨੇ। ਕੈਨੇਡਾ, ਅਮਰੀਕਾ, ਯੂਕੇ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਸਣੇ ਵੱਖ-ਵੱਖ ਮੁਲਕਾਂ ਦੇ ਵਿੱਚ ਪੰਜਾਬੀ ਵਸੋਂ ਦਾ ਵੱਡਾ ਹਿੱਸਾ ਜਿਹੜਾ ਉਹ ਵਸਦਾ। ਔਰ ਜਿਹੜਾ ਚੰਡੀਗੜ੍ਹ ਵਾਲਾ ਏਅਰਪੋਰਟ ਹੈ ਮੋਹਾਲੀ ਵਾਲਾ, ਇਹਦੇ ਨਾਲ 2 ਹੋਰ ਸੂਬੇ ਜੁੜਦੇ ਆ ਜੀ। ਇਹਦੇ ਚ ਹਿਮਾਚਲ ਜੁੜਦਾ, ਔਰ ਇਹਦੇ ਚ ਜਿਹੜੀ ਬੈਲਟ ਪੰਜਾਬੀਆਂ ਦੀ ਹਰਿਆਣੇ ਦੇ ਵਿੱਚ ਹੈ ਕਰਨਾਲ ਵਾਲੀ, ਉਹ ਵੀ ਪ੍ਰੈਫਰ ਕਰਨਗੇ ਇੱਥੇ ਉਤਰਨ ਦੇ ਵਾਸਤੇ ਚੰਡੀਗੜ੍ਹ। ਉਹਦਾ ਰੀਜ਼ਨ ਇਹ ਆ ਕਿ ਉਹਨਾਂ ਨੂੰ ਇੱਥੋਂ ਜਾਣਾ ਸੌਖਾ ਕਰਨਾਲ, ਕਿਉਂਕਿ ਦਿੱਲੀ ਏਅਰਪੋਰਟ ਜਿਹੜਾ ਉੱਥੋਂ ਜਦੋਂ ਤੁਸੀਂ ਦਿੱਲੀ ਦੇ ਵਿੱਚੋਂ ਨਿਕਲਣ ਦੇ ਵਾਸਤੇ ਤੁਹਾਨੂੰ ਘੱਟੋ ਘੱਟ 1.5 ਘੰਟਾ ਚਾਹੀਦਾ। ਉਦੋਂ ਤੁਸੀਂ ਜੇ ਕਰਨਾਲ ਬਾਈਪਾਸ ਤੱਕ ਆਉਣਾ ਤੇ 1.5 ਘੰਟਾ ਲੱਗਦਾ, ਜਦੋਂ ਕਿ ਜੇ ਤੁਸੀਂ ਚੰਡੀਗੜ੍ਹ ਏਅਰਪੋਰਟ ਮੰਨ ਲਓ ਉਤਰੇ
ਤੇ ਇੱਥੋਂ ਕਰਨਾਲ ਜਾਣ ਦੇ ਵਾਸਤੇ 1.5 ਘੰਟੇ ਦੇ ਵਿੱਚ, ਪੌਣੇ 2 ਘੰਟੇ ਦੇ ਵਿੱਚ ਤੁਸੀਂ ਜਿਹੜਾ ਉਹ ਪਹੁੰਚ ਸਕਦੇ ਹੋ। ਤੋ ਇਹ ਟ੍ਰੈਫਿਕ ਤੋਂ ਉਹ ਵੀ ਬਚ ਸਕਦੇ ਆ ਜਿਹੜੇ ਹਰਿਆਣੇ ਵਾਲੇ ਵੀ, ਮਤਲਬ ਕਿ ਤਿੰਨਾਂ ਸੂਬਿਆਂ ਨੂੰ ਇਹਦਾ ਫਾਇਦਾ ਹੋ ਸਕਦਾ। ਪੰਜਾਬੀਆਂ ਨੂੰ ਖਾਸ ਤੌਰ ਦੇ ਉੱਤੇ ਵੱਡਾ ਫਾਇਦਾ ਹੋਊਗਾ, ਕਿਉਂਕਿ ਪੰਜਾਬ ਦੇ ਵਿੱਚ ਉਤਰ ਕੇ ਤੇ ਕਿਸੇ ਵੀ ਸ਼ਹਿਰ ਦੇ ਵਿੱਚ ਜਾਣਾ ਏਡਾ ਔਖਾ ਨਹੀਂਗਾ। ਜਿਹੜਾ ਉਹਨਾਂ ਤੁਹਾਨੂੰ 에ਅਰਲਾਈਨ ਦਾ ਸਫ਼ਰ ਨਹੀਂ ਥਕਾਉਂਦਾ ਕੈਨੇਡਾ ਅਮਰੀਕਾ ਤੋਂ ਆਉਣ ਨੂੰ, ਜਿੰਨਾ ਤੁਹਾਨੂੰ ਦਿੱਲੀ 에ਅਰਪੋਰਟ ਤੋਂ ਪੰਜਾਬ ਆਉਣ ਵਾਲਾ ਸਫ਼ਰ ਜਿਹੜਾ ਉਹ ਥਕਾ ਦਿੰਦਾ ਹੈ। ਤੋ ਇਸ ਕਰਕੇ ਜੇ ਇਹ ਕੋਸ਼ਿਸ਼ ਹੁੰਦੀ ਆ ਜਾਂ ਸੈਂਟਰ ਦੀ ਸਰਕਾਰ ਜਿਹੜੀ ਆ ਉਹ ਮੰਨ ਜਾਂਦੀ ਆ ਇਹਦੇ ਵਾਸਤੇ, ਕੁਝ ਫਲਾਈਟਸ ਦੇ ਵਾਸਤੇ ਜੇ ਬਿਗਨਿੰਗ ਦੇ ਵਿੱਚ ਕੈਨੇਡਾ ਅਮਰੀਕਾ ਤੇ ਯੂਕੇ ਦੇ ਵਾਸਤੇ, ਇਹ ਪ੍ਰਵਾਸੀ ਪੰਜਾਬੀਆਂ ਨੂੰ ਤਾਂ ਫਾਇਦਾ ਹੋਊਗਾ ਹੀ, ਪੰਜਾਬ ਸਰਕਾਰ ਨੂੰ ਵੀ ਇਹਦੇ ਰੈਵਨਿਊ ਦੇ ਪੁਆਇੰਟ ਆਫ ਵਿਊ ਤੋਂ, ਕਿਉਂਕਿ ਹੋਟਲ ਇੰਡਸਟਰੀ ਜਿਹੜੀ ਆ ਉਹ ਗਰੋ ਕਰੂਗੀ। ਜਦੋਂ ਹੋਟਲ ਇੰਡਸਟਰੀ ਗਰੋ ਕਰੂਗੀ ਤਾਂ ਟੈਕਸ ਦੇ ਰੂਪ ਦੇ ਵਿੱਚ ਪੈਸਾ ਜਿਹੜਾ ਉਹ ਸਰਕਾਰ ਦੇ ਕੋਲੇ ਆਊਗਾ। ਤੋ ਇਸ ਕਰਕੇ ਇਹ ਚੁਫੇਰੇ ਜਿਹੜਾ ਉਹ ਫਾਇਦਾ ਜੇ 에ਅਰਲਾਈਨ ਸਟਾਰਟ ਹੋ ਜਾਂਦੀ। ਜੀ, ਅਗਲੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਹੀ ਜੁੜਦੀ ਹੈ ਪਨੂ ਸਾਹਿਬ। ਇੱਕ ਵਿਧਾਇਕ ਨੇ ਬਲਬੀਰ ਸਿੰਘ, ਲੜਾਈ ਹੋ ਗਈ ਸੀ ਜ਼ਮੀਨ ਦੇ ਮਸਲੇ ਨੂੰ ਲੈ ਕੇ, 3 ਸਾਲ ਦੀ ਕੈਦ ਬੋਲ ਗਈ ਹੈ। ਦੇਖੋ, ਇਹ ਬਲਬੀਰ ਸਿੰਘ ਨੇ, ਡਾਕਟਰ ਬਲਬੀਰ ਸਿੰਘ, ਉਹ ਜਿਹੜਾ ਇੱਥੇ ਪਟਿਆਲਾ 2 ਆ, ਦਿਹਾਤੀ ਹਲਕਾ ਇਹ ਪੈਂਦਾ, ਉੱਥੋਂ ਉਹ MLA ਨੇ। ਜਿਹੜੀ ਚੋਣ ਸੀਗੀ ਉਹਨਾਂ ਨੇ ਇੱਥੋਂ ਲੜੀ ਸੀ ਲੋਕ ਸਭਾ ਦੀ ਵੀ, ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਉਹ ਹਾਰ ਗਏ ਸੀਗੇ ਉਦੋਂ, ਔਰ ਇਸ ਵਾਰੀ ਉਹਨਾਂ ਨੇ ਵਿਧਾਇਕ ਦੀ ਚੋਣ ਲੜੀ ਪਟਿਆਲਾ ਦਿਹਾਤੀ ਤੋਂ ਤੇ ਉਹ ਵਿਧਾਇਕ ਬਣੇ। ਇੱਥੇ ਅੱਖਾਂ ਦੇ ਉਹ ਡਾਕਟਰ ਨੇ। ਇਹ ਮਾਮਲਾ ਉਹਨਾਂ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ, ਔਰ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਰਿਸ਼ਤੇ ਦੇ ਵਿੱਚ ਉਹਨਾਂ ਦੀ ਸਾਲੀ ਲੱਗਦੀ ਆ, ਜਿਹਦੇ ਨਾਲ ਕੋਈ ਲੜਾਈ ਝਗੜਾ ਚੱਲ ਰਿਹਾ। 11 ਸਾਲ ਪਹਿਲਾਂ ਇਹ ਲੜਾਈ ਝਗੜਾ ਹੋਇਆ ਸੀਗਾ ਪਾਣੀ ਨੂੰ ਲੈ ਕੇ, ਔਰ ਇਹ ਜਿਹੜਾ ਪਿੰਡ ਟੱਪਰੀਆਂ ਪੈਂਦਾ, ਟੱਪਰੀਆਂ ਦਿਆਲ ਸਿੰਘ, ਉੱਥੇ ਜ਼ਮੀਨੀ ਪਾਣੀ ਦੀ ਵਾਰੀ ਨੂੰ ਲੈ ਕੇ ਇਹ ਝਗੜਾ ਹੋਇਆ। ਇਹਦੇ ਵਿੱਚ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ, ਉਹਨਾਂ ਨੇ ਡਾਕਟਰ ਬਲਬੀਰ ਸਿੰਘ, ਉਹਨਾਂ ਦੀ ਪਤਨੀ ਰੁਪਿੰਦਰਜੀਤ ਕੌਰ ਸੈਣੀ, ਉਹਨਾਂ ਦੇ ਪੁੱਤ ਰਾਹੁਲ ਸੈਣੀ ਤੇ ਵਟਾਵੇ ਪਰਮਿੰਦਰ ਸਿੰਘ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਨਿੱਜੀ ਮੁਚੱਲਕੇ ਭਰਵਾ ਕੇ ਜ਼ਮਾਨਤ ਦੇ ਉੱਤੇ ਰਿਹਾ ਕਰਤਾ। ਜੇ 3 ਸਾਲ ਤੱਕ ਦੀ ਸਜ਼ਾ ਹੋਵੇ ਤਾਂ ਉਹਦੀ ਜ਼ਮਾਨਤ ਉੱਥੇ ਮੌਕੇ ਦੇ ਉੱਤੇ ਹੋ ਜਾਂਦੀ ਆ। ਇਹ ਡਿਪੈਂਡ ਹੈ ਕੇਸ ਦੇ ਉੱਤੇ। ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਉਹਨਾਂ ਦੇ ਵਿੱਚ ਇਹ ਹੋ ਜਾਂਦੀ ਆ ਜਿਹੜੀ ਜ਼ਮਾਨਤ, ਉੱਥੇ ਰਿਹਾ ਤਾਂ ਉਹਨਾਂ ਨੂੰ ਫੌਰਨ ਕਰ ਦਿੱਤਾ। ਹੁਣ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਉਹ ਹਾਈ ਕੋਰਟ ਵੱਲ ਨੂੰ ਜਾਣਗੇ, ਹਾਈ ਕੋਰਟ ਵੱਲ ਨੂੰ ਰੁਖ ਕਰਨਗੇ ਓਬਵੀਅਸਲੀ, ਜਿਵੇਂ ਹੁੰਦਾ ਉੱਥੋਂ। ਜੇ ਤਾਂ ਸਜ਼ਾ ਦੇ ਉੱਤੇ ਜਿਹੜੀ ਆ ਉਹ ਰੋਕ ਲੱਗਦੀ ਆ, ਹਾਈ ਕੋਰਟ ਰੋਕ ਲਾ ਦਿੰਦੀ ਆ ਇਸ ਸਜ਼ਾ ਦੇ ਉੱਤੇ, ਵੀ ਜਦੋਂ ਤੱਕ ਇਹਦੀ ਸੁਣਵਾਈ ਹੋਊਗੀ ਉਦੋਂ ਤੱਕ ਸਜ਼ਾ ਦੇ ਉੱਤੇ ਰੋਕ ਆ, ਫਿਰ ਤਾਂ ਕੋਈ ਉਹਨਾਂ ਦੀ ਵਿਧਾਇਕੀ ਨੂੰ ਖਤਰਾ ਨਹੀਂ। ਜੇ ਹਾਈ ਕੋਰਟ ਦੇ ਵਿੱਚੋਂ ਰੋਕ ਨਹੀਂ ਲੱਗਦੀ ਸਜ਼ਾ ਦੇ ਉੱਤੇ, ਮੰਨ ਲਓ ਕਿ ਅਸੀਂ ਤਾਂ ਸੁਣਾਂਗੇ ਕਿਉਂਕਿ ਛੁੱਟੀਆਂ ਵੀ ਜਿਹੜੀਆਂ ਉਹ ਆ ਗਈਆਂ ਨੇ, ਤੇ ਉਹਦਾ ਫੈਸਲਾ ਅਸੀਂ ਬਾਅਦ ਚ ਕਰਾਂਗੇ, ਫਿਰ ਮੁਸ਼ਕਲਾਂ ਜਿਹੜੀਆਂ ਨੇ ਉਹ ਵਿਧਾਇਕੀ ਨੂੰ ਹੋ ਸਕਦੀਆਂ ਨੇ, ਕਿਉਂਕਿ 2 ਸਾਲ ਤੋਂ ਉੱਪਰ ਦੀ ਜੇ ਸਜ਼ਾ ਹੋ ਜਾਏ ਤਾਂ ਉਹਦੇ ਵਿੱਚ ਜਿਹੜੀ ਵਿਧਾਇਕੀ ਆ ਉਹ ਜਾਂਦੀ ਰਹਿੰਦੀ ਆ। ਇਉਂ ਹੁੰਦਾ ਕਿ ਜਿਹੜੇ ਅਕਸਰ ਇੱਕ ਗੱਲ ਕੀਤੀ ਜਾਂਦੀ ਹੈ ਨਾ, ਜਿਹੜੀ ਕ੍ਰਿਮੀਨਲ ਬੈਕਗਰਾਉਂਡ ਵਾਲੀ, ਜਿਹੜੇ ਪੋਲਿਟਿਕਸ ਦੇ ਵਿੱਚ ਆਏ ਹੋਏ ਲੋਕ ਨੇ, ਉਹ ਇਸੇ ਕਰਕੇ ਕੀਤੀ ਜਾਂਦੀ ਹੈ ਕਿ ਉਹ ਕਿਸੇ ਨਾ ਕਿਸੇ ਲੜਾਈਆਂ ਝਗੜਿਆਂ ਦੇ ਵਿੱਚ ਸ਼ਾਮਲ ਹੋਣ। ਨਵਜੋਤ ਸਿੱਧੂ ਵਾਲਾ ਮਾਮਲਾ ਤੁਸੀਂ ਦੇਖੋ, ਉਹ ਕ੍ਰਿਮੀਨਲ ਤਾਂ ਹੋ ਗਿਆ ਨਾ ਜੀ, ਉਹਦੇ ਉੱਤੇ ਗੰਭੀਰ ਦੋਸ਼ ਜਿਹੜਾ ਉਹ ਸਾਬਤ ਹੋ ਗਿਆ, ਹੁਣ ਤਾਂ ਦੋਸ਼ੀ ਹੈ ਨਾ ਉਹ। ਉਸੇ ਤਰੀਕੇ ਦੇ ਨਾਲ ਇਹ ਵੀ ਦੋਸ਼ੀ ਸਾਬਤ ਹੋ ਗਏ। ਤੋ ਜਦੋਂ ਕੋਈ ਜਿੰਨੀ ਦੇਰ ਤੱਕ ਦੋਸ਼ੀ ਨਹੀਂ ਗਾ, ਜਿੰਨੀ ਦੇਰ ਤੱਕ ਅਦਾਲਤ ਕਿਸੇ ਨੂੰ ਸਜ਼ਾ ਨਹੀਂ ਦਿੰਦੀ, ਉਨੀ ਦੇਰ ਤੱਕ ਉਹ ਕਥਿਤ ਦੋਸ਼ੀ ਹੈ, ਔਰ ਉਹ ਉਹਦੇ ਵਿੱਚ ਉਲਝਿਆ ਹੋਇਆ। ਜੇ ਅਦਾਲਤ ਨੇ ਸਜ਼ਾ ਸੁਣਾਤੀ, ਭਾਵੇਂ ਕੱਲ ਨੂੰ ਹਾਈ ਕੋਰਟ ਜਿਹੜੀ ਆ ਉਹ ਇਸ ਸਜ਼ਾ ਦੇ ਉੱਤੇ ਰੋਕ ਲਾ ਦੇਵੇ, ਉਹਦੀ ਵਿਧਾਇਕੀ ਨੂੰ ਕੁਝ ਹੋਣ ਨਹੀਂ ਲੱਗਿਆ, ਜਿਹੜੀ ਉਹ ਅਕਸਰ ਇਹ ਹੁੰਦਾ ਇਹੋ ਜਿਹੇ ਕੇਸਾਂ ਦੇ ਵਿੱਚ ਰੋਕ ਲੱਗ ਜਾਂਦੀ ਹੈ ਸਜ਼ਾਵਾਂ ਦੇ। ਤੇ ਇਹ ਨਹੀਂ ਹੈ ਕਿ ਕੋਈ ਇਹ ਐਕਸੈਪਸ਼ਨਲ ਕੇਸ ਹੋਊਗਾ ਜਿਹਦੇ ਉੱਤੇ ਸਜ਼ਾ ਦੇ ਉੱਤੇ ਰੋਕ ਲੱਗ ਜੂਗੀ। ਅਕਸਰ ਇਹ ਹੁੰਦਾ, ਉੱਪਰਲੀ ਅਦਾਲਤ ਜਿਹੜੀ ਆ ਉਹ ਇਹ ਰਿਲੀਫ ਦਿੰਦੀ ਹੈ ਇਹੋ ਜਿਹੇ ਮਾਮਲਿਆਂ ਦੇ ਉੱਤੇ। ਪਰ ਇਹ ਗੱਲ ਜ਼ਰੂਰ ਹੈ, ਇਹ ਜਿਹੜਾ ਪੁਆਇੰਟ ਜ਼ਰੂਰ ਹੈ, ਸਵਾਲ ਇਹ ਜ਼ਰੂਰ ਉੱਠਦੇ ਨੇ ਕਿ ਜਿਹੜੇ ਵੀ ਵਿਅਕਤੀ ਨੇ ਸਿਆਸਤ ਦੇ ਵਿੱਚ ਆਉਣਾ,
ਉਹਦਾ ਘੱਟੋ ਘੱਟ ਜਿਹੜਾ ਬੈਕਗ੍ਰਾਉਂਡ ਹੈ, ਚਾਹੇ ਉਹ ਮਾਮੂਲੀ ਝਗੜਿਆਂ ਦੇ ਨਾਲ ਹੀ ਸੰਬੰਧਿਤ ਕਿਉਂ ਨਾ ਹੋਵੇ, ਜੀ ਉਹ ਨਹੀਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਇਹ ਕਹਿੰਦੇ ਨੇ ਡਾਕਟਰ ਬਲਵੀਰ ਸਿੰਘ ਹੋਰੀ ਕਿ ਸਿਆਸਤ ਤੋਂ ਪ੍ਰੇਰਿਤ ਹੈ। ਮੇਰਾ ਖਿਆਲ 11 ਸਾਲ ਪਹਿਲਾਂ ਜਦੋਂ ਇਹ ਲੜਾਈ ਹੋਈ ਆ, ਉਦੋਂ ਤਾਂ ਸਿਆਸਤ ਦੇ ਵਿੱਚ ਸੀਗੇ ਹੀ ਨਹੀਂ ਕਿ ਬਲਵੀਰ ਸਿੰਘ ਹੋਰੀ। ਸਿਆਸਤ ਦੇ ਵਿੱਚ ਤਾਂ ਹੁਣ ਆਏ ਆ ਪਿਛਲੇ ਕੁਝ ਸਾਲਾਂ ਤੋਂ। ਉਦੋਂ ਇਹ ਸਿਆਸਤ ਤੋਂ ਪ੍ਰੇਰਿਤ ਕਿਵੇਂ ਹੋ ਗਿਆ? ਜੀ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਪਰਿਵਾਰਾਂ ਦੇ ਤੌਰ ਦੇ ਉੱਤੇ, ਕਿਉਂਕਿ ਜਦੋਂ ਤੁਸੀਂ ਲੋਕਾਂ ਦੇ ਵਿੱਚ ਨੋਨ ਹੋ, ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ, ਘੱਟੋ ਘੱਟ ਉਦੋਂ ਇਹ ਜ਼ਰੂਰ ਜਿਹੜਾ ਉਹ ਹੋਣਾ ਚਾਹੀਦਾ ਪ੍ਰਵੀਨ, ਕਿ ਅਜਿਹੇ ਜਿਹੜੇ ਝਗੜੇ ਨੇ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਜੇ ਤੁਸੀਂ ਉਹਨਾਂ ਮਾਮਲਿਆਂ ਦੇ ਉੱਤੇ ਪੇਸ਼ੈਂਸ ਨਹੀਂ ਰੱਖਦੇ, ਤੇ ਫਿਰ ਤੁਸੀਂ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ, ਲੋਕਾਂ ਦੀ ਨੁਮਾਇੰਦਗੀ ਕਰਨੀ ਹੈ, ਤੇ ਉਦੋਂ ਉਹ ਨੁਮਾਇੰਦਗੀ ਦੇ ਉੱਤੇ ਸਵਾਲੀਆ ਚਿੰਨ੍ਹ ਖੜੇ ਹੋ ਜਾਂਦੇ ਆ। ਜੀ ਪਰਲ ਗਰੁੱਪ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਉਹਦੀਆਂ ਫਾਈਲਾਂ ਜਿਹੜੀਆਂ ਫਰੋਲਣ ਲੱਗ ਪਈ ਹੈ। ਹੁਣ ਸਰਕਾਰ ਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ, ਫਾਈਨੈਂਸ਼ੀਅਲੀ ਵਿਕਟਮਸ ਨੂੰ ਥੋੜੀ ਜਿਹੀ ਰਾਹਤ ਵੀ ਮਿਲ ਸਕਦੀ ਹੈ। ਪਰਲ ਗਰੁੱਪ ਜੰਮਿਆ ਕਿਵੇਂ, ਪਰਲ ਗਰੁੱਪ ਵੱਡਾ ਕਿਵੇਂ ਹੋਇਆ, ਇਹ ਬੜੀ ਲੰਬੀ ਚੌੜੀ ਕਹਾਣੀ ਆ। ਕਿਹਾ ਜਾਂਦਾ ਹੈ ਕਿ ਸਕੂਟਰ ਦੇ ਉੱਤੇ ਕਿਸੇ ਵੇਲੇ ਫਿਰਦਾ ਹੁੰਦਾ ਸੀ ਭੰਗੂ, ਤੇ ਉਹਨੇ ਜਿਹੜਾ ਜੀ ਕਿੰਨਾ ਕੁ ਪੈਸਾ ਇਕੱਠਾ ਕਰ ਲਿਆ ਇਸ ਚਿੱਟ ਫੰਡ ਕੰਪਨੀ ਦੇ ਰਾਹੀਂ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਸਹਾਰਾ ਗਰੁੱਪ, ਜਿਹਨੇ ਮੁਲਕ ਪੱਧਰ ਦੇ ਉੱਤੇ ਅੰਨਾ ਪੈਸਾ ਇਕੱਠਾ ਕੀਤਾ, ਇਹ ਪੰਜਾਬ ਦਾ ਸਹਾਰਾ ਗਰੁੱਪ ਹੈ ਇੱਕ ਕਿਸਮ ਦੇ ਨਾਲ। ਜੀ ਕਿੰਨੀਆਂ ਕੁ ਜ਼ਮੀਨਾਂ, ਕਿੰਨੀ ਕੁ ਪ੍ਰਾਪਰਟੀ ਇਹਦੀ ਆ, ਅੰਨ੍ਹੇਵਾਹ ਤੁਸੀਂ ਕਹ ਲਓ ਕਿ ਪ੍ਰਾਪਰਟੀ ਹੈ। ਜਦੋਂ ਪੰਜਾਬ ਦੇ ਵਿੱਚ ਕਬੱਡੀ ਕੱਪ ਹੁੰਦੇ ਸੀਗੇ, ਕਹਿੰਦੇ ਸੀ ਨਾ ਰੇਡਾਂ ਲੱਖ ਲੱਖ ਦੀਆਂ ਹੋ ਗਈਆਂ, 2-2 ਲੱਖ ਦੀਆਂ ਹੋ ਗਈਆਂ, ਉਹ ਇਹੀ ਬੰਦਾ ਇਹਦੇ ਪਿੱਛੇ ਸੀਗਾ। ਜੀ ਇਹ ਇਹਦਾ ਪੈਸਾ ਲੱਗਦਾ ਸੀ, ਇਸੇ ਕਰਕੇ ਪਰਲ ਵਿਸ਼ਵ ਕਬੱਡੀ ਕੱਪ ਜਿਹੜਾ ਉਹ ਕਿਹਾ ਜਾਂਦਾ ਸੀ। ਪ੍ਰਾਪਰਟੀ ਬੜੀ ਬਣਾਈ ਇਹਨੇ। ਉੱਥੇ ਦੁਬਈ ਦੇ ਵਿੱਚ ਵੀ ਪ੍ਰਾਪਰਟੀ ਇਹਨੇ ਬਣਾਈ। ਦੁਬਈ ਦੇ ਵਿੱਚ ਇੱਕ ਹੋਟਲ ਸੀ, ਹਾਂ, ਉਸ ਹੋਟਲ ਦੇ ਉੱਤੇ ਕੋਈ ਹੋਰ ਹੀ ਕਬਜ਼ਾ ਕਰਕੇ ਬਹਿ ਗਿਆ। ਉਹ ਕਹਿੰਦਾ ਮੇਰਾ ਹੋਟਲ ਹੈ। ਉਹ ਕਾਰੋਬਾਰੀ ਆਪਣੇ ਆਪ ਨੂੰ ਜਿਹੜਾ ਜੀ ਉਹ ਖਵਾਉਂਦਾ। ਉਹ ਦੱਸਦੇ ਨੇ ਕਿ ਉਹ ਹੋਟਲ ਐਕਚੁਅਲੀ ਇਹਦਾ ਭੰਗੂ ਦਾ ਸੀਗਾ, ਦੁਬਈ ਵਾਲਾ। ਤੋ ਉਹ ਹੋ ਗਿਆ। ਇੱਥੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ ਸੀ ਗੁਟਕਾ ਚੁੱਕ ਕੇ, ਜਿਹੜੀ ਗਿੱਲ ਪੱਤੀ ਪੈਂਦੀ ਆ ਉੱਥੇ ਬਠਿੰਡੇ ਤੋਂ ਕੋਟਕਪੂਰੇ ਨੂੰ ਜਾਂਦੇ ਆ ਸੜਕ ਦੇ ਉੱਤੇ, ਗਿੱਲ ਪੱਤੀ ਪਿੰਡ ਪੈਂਦਾ, ਉਹ ਜਗ੍ਹਾ ਜਿਹੜੀ ਆ ਉਹ ਵੀ ਪਰਲ ਗਰੁੱਪ ਦੀ ਆ। ਮਤਲਬ ਕਿ ਜਿਹਦੀ ਸਰਕਾਰ ਆਈ, ਪਰਲ ਗਰੁੱਪ ਉਹਦੇ ਨੇੜੇ ਸੀ, ਪਰਲ ਗਰੁੱਪ ਉਹਦੇ ਵੱਲ ਦਾ ਸੀ। ਜਿਹਦੀ ਵੀ ਸਰਕਾਰ ਜਿਹੜੀ ਜਦੋਂ ਵੀ ਆਈ, ਤੋਂ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨੇੜੇ ਵੀ ਰਿਹਾ। ਜਿਹੜੀਆਂ ਇੱਥੇ ਸੇਵਾ ਕੇਂਦਰ ਬਣੇ ਹੋਏ ਨੇ, ਸੇਵਾ ਕੇਂਦਰਾਂ ਦੇ ਵਿੱਚ ਜਿਹੜੇ ਸੇਵਾ ਦਿੰਦੇ ਆ ਨਾ, ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਆ, ਉਹ ਵੀ ਪਰਲ ਗਰੁੱਪ ਦੀ ਸੀਏ ਫਰਮ, ਸੀਏ ਆ ਉਹਨਾਂ ਦਾ, ਜਿਹਨੂੰ ਇਹ ਸਾਰਾ ਠੇਕਾ ਦਿੱਤਾ ਹੋਇਆ। ਤੋ ਮਤਲਬ ਕਿ ਉਹਦੀ ਨੇੜਤਾ ਅੱਜ ਤੱਕ ਸੀ। ਔਰ ਉਹ ਕਿੰਨਾ ਕੁ ਪੈਸਾ ਇਹਦੇ ਵਿੱਚੋਂ ਕਮਾ ਰਹੀ ਹੈ ਕਿ 22,500 ਰੁਪਇਆ ਸਰਕਾਰ ਤੋਂ ਲੈਂਦੀ ਆ ਇੱਕ ਜਾਣੇ ਦੇ, ਜਿਹੜਾ ਕੰਮ ਕਰਨ ਵਾਲੇ ਦੀ 22,500, ਅੱਗੋਂ ਦਿੰਦੀ ਆ 9 ਤੋਂ 10,000। ਮਤਲਬ ਕਿੰਨਾ ਪੈਸਾ ਉਹਦੇ ਵਿੱਚੋਂ ਇੱਕ ਬੰਦੇ ਦਾ ਉਹ ਕੰਪਨੀ ਕਿਵੇਂ ਖਾ ਰਹੀ ਹੈ। ਬਹੁਤ ਵੱਡੇ ਵੱਡੇ ਬਿਲਡਿੰਗਸ, ਇਹਦੀ ਜਿਹੜੀ ਕੋਠੀ ਆ, ਜਦੋਂ ਤੁਸੀਂ ਰਾਜਪੁਰੇ ਤੋਂ ਜ਼ੀਰਕਪੁਰ ਨੂੰ ਜਾਓ ਤੇ ਰਸਤੇ ਦੇ ਵਿੱਚ ਜਿਹੜਾ ਇਹਦਾ ਇੱਕ ਵੱਡਾ ਹਸਪੀਟਲ ਆ, ਮੈਡੀਕਲ ਕਾਲਜ ਹੈ, ਉਹਦੇ ਸਾਹਮਣੇ ਇਹਦੀ ਆਲੀਸ਼ਾਨ ਕੋਠੀ ਹੈ, ਬੰਦ ਪਈ ਆ। ਔਰ ਇਹਦਾ ਇੱਕ ਬੇਟਾ ਸੀ, ਉਹ ਸਭ ਨੂੰ ਪਤਾ, ਓਵਰਡੋਜ਼ ਦੇ ਨਾਲ ਚਲੇ ਗਿਆ। ਹੁਣ ਜਿਹੜੀ ਪੰਜਾਬ ਸਰਕਾਰ ਹੈ, ਉਹ ਇਹ ਸੋਚ ਰਹੀ ਆ ਕਿ ਇਹਦਾ ਕਿਵੇਂ ਇਹਦੀ ਜਿਹੜੀ ਪ੍ਰਾਪਰਟੀ ਜਾਂ ਜਾਇਦਾਦ ਆ ਉਹ ਲੈ ਕੇ ਉਹਨਾਂ ਲੋਕਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੇ ਪੈਸੇ ਇਹਦੇ ਚ ਇਨਵੈਸਟ ਹੋਏ ਆ। ਇੱਥੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਜਾਂ ਬਰਨਾਲਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਦੇ ਵਿਕਟਮ ਸਭ ਤੋਂ ਵੱਧ ਨੇ। ਇੱਕ ਬਹੁਤ ਵੱਡਾ ਪਿੰਡ ਹੈ ਛਾਜਲੀ। ਛਾਜਲੀ ਉਹਦੇ ਵਿੱਚ ਸ਼ਾਇਦ ਹੀ ਕੋਈ ਪਰਿਵਾਰ ਹੋਵੇ ਜਿਹੜਾ ਲੁੱਟਿਆ ਨਾ ਗਿਆ ਹੋਵੇ, ਤੇ ਤੁਸੀਂ ਹੈਰਾਨ ਹੋਵੋਗੇ ਸ਼ਾਇਦ ਹੀ ਕੋਈ ਪਰਿਵਾਰ ਹੋਵੇ ਜਿਹਦੇ ਵਿੱਚ ਸੁਸਾਈਡ ਨਾ ਹੋਇਆ ਹੋਵੇ। ਔਰ ਸੁਸਾਈਡ ਦੀ ਵਜ੍ਹਾ ਵੀ ਇਹ ਕੰਪਨੀ ਹੈ। ਲੋਕਾਂ ਨੇ ਕੀ ਕੀਤਾ, ਆਪ ਤਾਂ ਪੈਸੇ ਲਾਤੇ, ਅੱਗੋਂ ਆਪਣੇ ਪ੍ਰਾਹੁਣਿਆਂ ਦੇ, ਮਤਲਬ ਕਿ ਜਵਾਈ ਭਾਈ ਜਿਹੜੇ, ਉਹਨਾਂ ਦੇ ਪੈਸੇ ਵੀ ਲਵਾਤੇ। ਜਦੋਂ ਉਹਨਾਂ ਦੇ ਪੈਸੇ ਲਵਾਏ ਤੇ ਉਹ ਫਿਰ ਪੈਸੇ ਵਾਪਸ ਮੰਗਣ, ਤੇ ਉਸ ਮਾਮਲੇ ਚ ਸੁਸਾਈਡ ਬੜੇ ਹੋਏ ਆ। ਸਰਕਾਰ ਹੁਣ ਸੋਚਦੀ ਆ ਕਿ ਉਹਦੀ ਜਿਹੜੇ ਦਸਤਾਵੇਜ਼ ਨੇ ਉਹ ਸਾਰੇ ਫਰੋਲੇ ਜਾ ਰਹੇ ਆ। ਇਹਦੀਆਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀਆਂ ਪ੍ਰਾਪਰਟੀਜ਼ ਨੇ ਉਹਦੀ ਸ਼ਨਾਖਤ ਹੋਈ ਆ। 308 ਕਰੋੜ ਰੁਪਏ ਦਾ ਇਸ ਗਰੁੱਪ ਦਾ ਬੈਂਕ ਡਿਪੋਜ਼ਿਟ ਹੈ।
ਕੋਈ 98.5 ਕਰੋੜ ਰੁਪਏ ਦਾ ਫਿਕਸ ਡਿਪੋਜ਼ਿਟ ਤੇ 78 ਵਹੀਕਲਸ ਨੇ ਉਹਨਾਂ ਦੀ ਸ਼ਨਾਖਤ ਕੀਤੀ ਗਈ ਆ। ਲੋਢਾ ਕਮੇਟੀ ਹੁਣ ਤੱਕ ਜਾਇਦਾਦਾਂ ਦੀ ਵੇਚ ਵਟਤ ਤੋਂ 878 ਕਰੋੜ ਰੁਪਏ ਦੀ ਰਕਮ ਮਿਲੀ ਆ, ਜਿਹੜੀ ਕਿ ਆਸਟ੍ਰੇਲੀਆ ਤੋਂ ਪ੍ਰਾਪਤ ਹੋਈ ਆ, ਔਰ 369 ਕਰੋੜ ਰੁਪਏ ਦੀ ਇਹਦੇ ਵਿੱਚ ਰਾਸ਼ੀ ਵੀ ਸ਼ਾਮਲ ਹੈ। ਜ਼ਮੀਨਾਂ ਦੀ ਨਿਲਾਮੀ ਤੋਂ ਸਿਰਫ 86 ਕਰੋੜ ਤੇ 20 ਲੱਖ ਰੁਪਏ ਮਿਲੇ ਆ। ਇਹ ਕਿਹਾ ਜਾਂਦਾ ਹੈ ਕਿ ਇਹਨੇ ਕੀ ਕੀਤਾ ਹੋਇਆ, ਜਿਹੜੀ 100 ਰੁਪਏ ਦੀ ਪ੍ਰਾਪਰਟੀ ਆ ਉਹਦੇ ਉੱਤੇ 70 ਜਾਂ 80 ਰੁਪਏ ਕਰਜ਼ਾ ਚੁੱਕਿਆ ਆ। ਏਦਾਂ ਇਹਨੇ ਪੈਸੇ ਜਿਹੜੇ ਉਹ ਬਣਾ ਕੇ ਅੱਗੇ ਇਕੱਠੇ ਕੀਤੇ ਹੋਏ ਆ ਵੀ ਜਿਹੜੀ ਪ੍ਰਾਪਰਟੀ ਆ ਉਹ ਤਾਂ ਬੈਂਕਾਂ ਦੇ ਕੋਲੇ ਗਿਰਵੀ ਰੱਖੀ ਹੋਈ ਆ, ਔਰ ਇੰਨੀ ਕੁ ਪ੍ਰਾਪਰਟੀ ਬਣਾਈ ਆ ਕਿ ਦਿੱਲੀ ਦੇ ਵਿੱਚ ਵੀ ਅਰਬਾਂ ਰੁਪਏ ਦੀ ਇਹਦੀ ਪ੍ਰਾਪਰਟੀ ਆ। ਪੰਜਾਬ ਦਾ ਸ਼ਾਇਦ ਹੀ ਕੋਈ ਸ਼ਹਿਰ ਹੋਵੇ ਜਿਹਦੇ ਵਿੱਚ ਨਹੀਂ, ਜਾਂ ਵਿਦੇਸ਼ਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਦੇ ਵਿੱਚ ਇਹਨੇ ਬਹੁਤ ਸਾਰੀ ਪ੍ਰਾਪਰਟੀ ਬਣਾਈ ਆ, ਦੁਬਈ ਦੇ ਵਿੱਚ ਇਹਨੇ ਬਹੁਤ ਸਾਰੀ ਪ੍ਰਾਪਰਟੀ ਬਣਾਈ ਆ। ਇਸ ਵੇਲੇ ਇਹਦਾ ਜਿਹੜਾ ਓਨਰ ਹੈ ਪਰਲ ਗਰੁੱਪ ਦਾ ਭੰਗੂ, ਉਹ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਕੈਦ ਹੈ, ਔਰ ਉਹ ਅਕਸਰ ਹਸਪੀਟਲਾਂ ਦੇ ਵਿੱਚ ਆਪਣਾ ਸਮਾਂ ਜਿਹੜਾ ਉਹ ਕੱਢਦਾ ਕਿਸੇ ਨਾ ਕਿਸੇ ਰੂਪ ਚ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪਿਛਲੇ ਕਈ ਸਾਲਾਂ ਤੋਂ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਵੀ ਪਾਰਲੀਮੈਂਟ ਦੇ ਵਿੱਚ ਵੀ ਪਰਲਸ ਗਰੁੱਪ ਦੀਆਂ ਬੇਨਿਯਮੀਆਂ ਦਾ ਮੁੱਦਾ ਉਠਾਉਂਦੇ ਰਹੇ ਆ। ਜਿਹੜੇ ਲੋਕੀ ਇਹਦੇ ਤੋਂ ਠੱਗੇ ਹੋਏ ਆ ਉਹਨਾਂ ਨੂੰ ਇੰਨੀ ਕੁ ਆਸ ਬੱਝੀ ਆ ਕਿ ਸ਼ਾਇਦ ਕੁਛ ਨਾ ਕੁਛ ਉਹਨਾਂ ਨੂੰ ਰਾਹਤ ਮਿਲ ਸਕੇ। ਜੀ, ਅੱਛਾ ਪਰੂ ਸਾਹਿਬ, 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ ਜਿਹੜਾ ਉਹ ਮਨਾਇਆ ਗਿਆ, ਤੇ ਜਦੋਂ ਗਿਆਨੀ ਗੁਰਮੁਖ ਸਿੰਘ ਜਾਂ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਜਦੋਂ ਕਿਹਾ ਕਿ ਉਹਨਾਂ ਤੋਂ ਅਗਵਾਈ ਲੈਣੀ ਹਰ ਇੱਕ ਸਿੱਖ ਦਾ ਫਰਜ਼ ਬਣਦਾ, ਸਿੱਖ ਕੌਮ ਦੇ ਲਈ ਵੱਡੇ ਮਹੱਤਵ ਵਾਲੀ ਗੱਲ ਹੈ, ਤੇ ਇਹਨਾਂ ਚੀਜ਼ਾਂ ਨੂੰ ਜਦੋਂ ਉਹਨਾਂ ਨੇ ਬਿਆਨ ਦਿੱਤਾ ਤੇ ਦਿੱਤਾ ਕਿ ਹੁਣ ਹਰ ਸਿੱਖ ਨੂੰ ਜਿਹੜਾ ਉਹ ਲਾਇਸੈਂਸੀ ਹਥਿਆਰ ਰੱਖਣਾ ਚਾਹੀਦਾ ਹੈ, ਇਸ ਤੋਂ ਬਾਅਦ ਚਰਚਾ ਬੜੀ ਛਿੜੀ ਹੈ, ਲੋਕ ਦੋ ਫਾੜ ਹੋ ਗਏ ਨੇ। ਬਿਆਨ ਦਾ ਵਿਰੋਧ ਕਿਸ ਬਣਾ ਤੇ ਹੋ ਰਿਹਾ? ਦੇਖੋ, ਇਹ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਅਹੁਦੇ ਦੇ ਉੱਤੇ ਬੈਠਾ ਜਿਹੜਾ ਵਿਅਕਤੀ ਆ ਉਹ ਇਸ ਤਰ੍ਹਾਂ ਦਾ ਬਿਆਨ ਜਦੋਂ ਦਿੰਦਾ ਉਹ ਕਿਸੇ ਨਾਲ ਕੰਸਲਟ ਕਰਦਾ ਜਾਂ ਆਈ ਹੋਈ ਸਲਿੱਪ ਪੜ੍ਹ ਦਿੰਦਾ। ਜੀ, ਠੀਕ ਹੈ। ਜਦੋਂ ਕੋਈ ਜਥੇਦਾਰ ਕਹਿੰਦਾ ਕਿ 4 ਬੱਚੇ ਜਿਹੜੇ ਉਹ ਪੈਦਾ ਕਰਨ ਸਿੱਖ, ਕਿ ਉਹਦੇ ਸੰਬੰਧੀ ਮੈਂ ਇੱਕ ਸਿੰਪਲ ਜਿਹਾ ਜਿਹੜਾ ਸਵਾਲ ਕਰਦਾ ਵੀ ਕਦੀ ਕਿਸੇ ਨੇ ਕਿਸੇ ਔਰਤ ਨੂੰ ਪੁੱਛਿਆ ਜੀ ਜਿਹੜੀ ਉਹ ਸਿੱਖ ਪਰਿਵਾਰ ਦੇ ਵਿੱਚੋਂ ਆ ਕਿ ਉਹ 4 ਬੱਚੇ ਪੈਦਾ ਕਰੂਗੀ? ਜਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਜਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰ ਆ, ਜਿਹੜੇ EMPLOYEES ਨੇ, ਜਾਂ ਜਥੇਦਾਰ ਦੇ ਆਪਣੇ 4 ਨਿਆਣੇ ਹੈਗੇ ਨੇ, ਜਾਂ ਉਹ ਲੋਕਾਂ ਦੇ ਵਾਸਤੇ ਕਹਿ ਰਿਹਾ ਜੀ ਜਥੇਦਾਰ ਨੇ ਆਪ ਲਾਇਸੈਂਸੀ ਹਥਿਆਰ ਰੱਖੇ ਹੋਏ ਨੇ? ਜਿਹੜੀ ਕੋਈ ਵੀ ਧਰਮ ਹੈ, ਈਵਨ ਸਿੱਖੀਜ਼ਮ ਦੇ ਵਿੱਚ ਵੀ ਜਿਹੜਾ ਹੈ ਉਹ ਕੀ ਉਹ ਜੰਮਣ ਮਰਨ ਦੇ ਵਾਸਤੇ ਉਹ ਕੀ ਕਹਿੰਦਾ, ਇਹ ਵੇਖਣ ਦੀ ਜਿਹੜੀ ਜ਼ਰੂਰਤ ਹੈ ਨਾ। 9ਵੇਂ ਮਹੱਲੇ ਦੇ ਜਿਹੜੇ ਸ਼ਲੋਕ ਨੇ ਉਹ ਸਾਰੇ ਕੀ ਨੇ, ਜੇ ਤੁਸੀਂ ਉਹਨਾਂ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਉਹ ਇਹ ਨਹੀਂ ਕਹਿੰਦਾ ਕੋਈ ਚੀਜ਼ ਜਿਹੜੀ ਉਹ ਰਹਿਣ ਵਾਲੀ ਨਹੀਂ ਗੀ। ਜੇ ਰਹਿਣ ਵਾਲੀ ਨਹੀਂ, ਜੇ ਮੌਤ ਅਟਲ ਹੈ ਤੇ ਸਿੰਪਲ ਸਵਾਲ ਹੈ ਕੀ ਹਥਿਆਰ ਜਿਹੜਾ ਆ ਫਿਰ ਤੁਹਾਨੂੰ ਉਸ ਮੌਤ ਤੋਂ ਬਚਾ ਲੂਗਾ? ਨਹੀਂ ਬਚਾ ਸਕਦਾ, ਕਿਸੇ ਵੀ ਹਾਲਤ 'ਚ ਨਹੀਂ ਬਚਾ ਸਕਦਾ। ਈਵਨ ਮੈਂ ਸਮਝਦਾ ਜਿਹੜੇ ਲਾਇਸੈਂਸੀ ਹਥਿਆਰ ਨੇ ਸਮੱਸਿਆਵਾਂ ਦਾ ਕਾਰਨ ਬਹੁਤਾ ਉਹ ਬਣਦੇ ਆ, ਕਿਉਂਕਿ ਜੇ ਤਾਂ ਕਿਸੇ ਕੋਲੇ ਪੇਸ਼ੈਂਸ ਹੈ ਫਿਰ ਤਾਂ ਉਹ ਹਥਿਆਰ ਉਹਦੇ ਵਾਸਤੇ ਠੀਕ ਹੈ। ਹੁਣ ਉੱਥੇ ਤੁਸੀਂ ਜਿਹਨੂੰ ਹਥਿਆਰ ਦੇਣਾ ਹੈ ਲਾਇਸੈਂਸੀ, ਉਹਦੀ ਪੇਸ਼ੈਂਸ ਕਿਵੇਂ ਪਰਖੋਗੇ? ਉਹ ਕਿਸੇ ਦੇ ਉੱਤੇ ਵੀ ਕੱਢ ਕੇ ਤਾਣ ਲੈਂਦਾ ਜੀ। ਇੱਥੇ ਪੰਜਾਬ ਦੇ ਵਿਆਹਾਂ ਦੇ ਵਿੱਚ ਜਿਹੜੇ ਕਤਲ ਹੁੰਦੇ ਆ, ਜਦੋਂ ਅੰਦਰ ਜਿਹੜਾ ਉਹ ਸ਼ਕਤੀ ਵਾਟਰ ਗਿਆ ਹੁੰਦਾ ਤੇ ਉੱਤੋਂ ਗਾਣੇ ਚੱਲ ਰਹੇ ਹੁੰਦੇ ਹਥਿਆਰਾਂ ਵਾਲੇ, ਤੇ ਉਦੋਂ ਹਥਿਆਰ ਨਿਕਲ ਕੇ ਫਿਰ ਵੱਜਦੇ ਕਿਹਦੇ ਆ? ਇੱਥੇ ਪਟਿਆਲੇ ਦੇ ਵਿੱਚ ਇੱਕ ਰਾਤ ਪਹਿਲਾਂ ਹੀ ਇਸੇ ਤਰ੍ਹਾਂ ਦੀ ਲੜਾਈ ਹੋਈ ਆ, 3 ਪਏ ਆ ਜੀ, ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ। ਜਿਹੜੇ ਇੱਥੇ ਹਥਿਆਰ ਚੱਲਦੇ ਆ ਲਾਇਸੈਂਸੀ ਨੇ। ਜਦੋਂ ਅਕਾਲੀ ਭਾਜਪਾ ਸਰਕਾਰ ਸੀਗੀ ਉਹਨੇ ਰਿਉੜੀਆਂ ਵਾਂਗੂ ਇਹ ਲਾਇਸੈਂਸੀ ਹਥਿਆਰ ਵੰਡੇ। ਗੱਲ ਬੜੀ ਮਸ਼ਹੂਰ ਸੀਗੀ, ਕੋਈ ਨੌਜਵਾਨ ਗਿਆ ਸੀ ਬਾਦਲ ਸਾਹਿਬ ਕੋਈ ਨੌਕਰੀ ਚਾਹੀਦੀ, ਕਹਿੰਦੇ ਨੌਕਰੀ ਤਾਂ ਹੈ ਨਹੀਂ, ਅਸਲੇ ਦਾ ਲਾਇਸੈਂਸ ਤੈਨੂੰ ਦਵਾ ਦਿੰਨੇ ਆ ਜੀ। ਫਿਰ ਅਸਲੇ ਦਾ ਲਾਇਸੈਂਸ ਉਹ ਨੌਕਰੀ ਹੈ ਜਾਂ ਉਹਦੇ ਨਾਲ ਤੁਸੀਂ ਪੈਸੇ ਜਿਹੜੇ ਕਮਾਉਣੇ ਆ? ਇਹ ਵੀ ਉੱਥੋਂ ਹੀ ਨਿਕਲਿਆ ਹੋਇਆ ਜਿਹੜਾ ਬਿਆਨ ਹੈ। ਘੱਟੋ ਘੱਟ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਇੱਕ ਲਫ਼ਜ਼ PhD ਵੀ ਲੱਗਦਾ ਕਿ ਬੰਦਾ ਪੜ੍ਹਿਆ ਲਿਖਿਆ, ਪਰ ਮੈਂ ਤਾਂ ਕਰਕੇ ਨਾਲ PhD ਲਾਉਣਾ ਹੁੰਦਾ ਵੀ ਯਾਦ ਰਹੇ ਲੋਕਾਂ ਨੂੰ ਵੀ ਉਹ ਪੜ੍ਹਿਆ ਲਿਖਿਆ ਤੇ ਉਹ ਤੋਂ ਐਕਸਪੈਕਟ ਇਹ ਕੀਤਾ ਜਾਂਦਾ ਕਿ ਉਹ ਪੜ੍ਹੀ ਲਿਖੀ ਗੱਲ ਕਰੂਗਾ।
ਮੈਨੂੰ ਨਹੀਂ ਲੱਗਦਾ ਕਿ ਜਥੇਦਾਰ ਸਾਹਿਬ ਨੇ ਕਦੀ ਜਿਹੜੀ ਉਹ ਪੜ੍ਹਿਆ ਲਿਖਿਆ ਵਾਲੀ ਗੱਲ ਕੀਤੀ ਹੋਵੇ। ਜਦੋਂ ਕਰੋਨਾ ਆਇਆ ਸੀਗਾ ਉਸ ਵੇਲੇ ਇਹਨਾਂ ਦਾ ਬਿਆਨ ਜਿਸ ਕਿਸਮ ਦਾ ਆਇਆ ਸੀਗਾ ਉਹ ਸਭ ਨੂੰ ਪਤਾ ਹੈ। ਕਰੋਨਾ ਦੇ ਨਾਲ ਕਿੰਨੀਆਂ ਮੌਤਾਂ ਹੋਈਆਂ, ਮੁੜ ਕੇ ਇਹ ਕਦੀ ਬੋਲੇ ਨਹੀਂ ਜੀ। ਹੁਣ ਇਹ ਲੋਕਾਂ ਨੂੰ ਉਕਸਾ ਰਹੇ ਆ, ਨੌਜਵਾਨਾਂ ਨੂੰ ਉਕਸਾ ਰਹੇ ਆ। ਆਈ ਥਿੰਕ ਜੇ ਬਿਆਨ ਹੀ ਦੇਣਾ ਹੈ ਤੇ ਘੱਟੋ ਘੱਟ ਇਹਦੇ ਬਾਰੇ ਦੱਸ ਦੇਣ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਦੇ ਵਿੱਚ ਕਿਹਦਾ ਹੱਥ ਸੀ, ਜੀ। ਉਹ ਕਿੰਨਾ ਤਾਕਤਾਂ ਨੇ ਬੇਅਦਬੀ ਕਰਵਾਈ, 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਕਿੱਥੇ ਗਏ। ਜਿਹੜਾ ਸਾਕਾ ਨੀਲਾ ਤਾਰਾ ਦੇ ਵੇਲੇ ਸਿੱਖ ਕੌਮ ਦਾ ਬੇਸ਼ਕੀਮਤੀ ਖਜ਼ਾਨਾ ਜਿਹੜੀ ਫੌਜ ਲੈ ਗਈ ਸੀਗੀ, ਜਿਹਦੇ ਵਿੱਚ ਹੱਥ ਲਿਖਤ ਬੀੜਾਂ ਤੇ ਹੁਕਮਨਾਮੇ ਵੀ ਸ਼ਾਮਲ ਹੈ, ਉਹ ਜਦੋਂ ਰਿਸੀਵ ਹੋਏ ਤੇ ਰਿਸੀਵ ਕਿਹਨੇ ਕੀਤੇ ਤੇ ਅੱਜ ਉਹ ਕਿੱਥੇ ਨੇ ਜੀ, ਉਹ ਕਿੱਥੇ ਪਿਆ ਸਾਰਾ ਕੁਝ। ਇਹਨਾਂ ਮਸਲਿਆਂ ਦੇ ਉੱਤੇ ਤਾਂ ਜਥੇਦਾਰ ਬੋਲਦੇ ਨਹੀਂ। ਸਿੱਖਾਂ ਨੂੰ ਕਹਿੰਦੇ 4 ਨਿਆਣੇ ਪੈਦਾ ਕਰ ਲਓ ਤੇ ਸਾਰੇ ਜਾਣੇ ਲਾਇਸੈਂਸੀ ਹਥਿਆਰ ਲੈ ਲਓ। ਮੰਨ ਲਓ ਇੱਕ ਜਿਹੜੀ ਯੂਨੀਵਰਸਿਟੀ ਦੇ ਵਿੱਚ ਕੋਈ ਬੱਚਾ ਪੜ੍ਹਦਾ, ਹਾਂਜੀ, ਉਹਨੂੰ ਜਦੋਂ ਗੂਗਲ ਲੈ ਜਾਂਦਾ ਬਹੁਤ ਚੰਗੇ ਪੈਕੇਜ ਦੇ ਉੱਤੇ, ਤਾਂ ਉਹ ਲਾਇਸੈਂਸੀ ਹਥਿਆਰ ਕਰਕੇ ਲਿਜਾਂਦਾ ਜਾਂ ਜਿਹੜਾ ਅੱਜ ਦੇ ਯੁੱਗ ਦਾ ਹਥਿਆਰ ਹੈ ਨੌਲੇਜ ਉਹਦੇ ਕਰਕੇ ਲਿਜਾਂਦਾ। ਜਿਹੜਾ IAS ਬਣਦਾ, PCS ਬਣਦਾ, IPS ਬਣਦਾ, ਉਹ ਲਾਇਸੈਂਸੀ ਹਥਿਆਰ ਦੇ ਨਾਲ ਬਣਦਾ ਜਾਂ ਪੜ੍ਹਾਈ ਲਿਖਾਈ ਦੇ ਨਾਲ ਬਣਦਾ। ਜੇ ਤਾਂ ਉਹ ਲਾਇਸੈਂਸੀ ਹਥਿਆਰ ਦੇ ਨਾਲ ਬਣਦਾ ਤੇ ਵਾਕਿਆ ਹੀ ਲਾਇਸੈਂਸੀ ਹਥਿਆਰ ਬੱਚਿਆਂ ਨੂੰ ਵੀ ਜਾਰੀ ਕਰ ਦੇਣੇ ਚਾਹੀਦੇ ਆ ਜੀ। ਇਹ ਇਸ ਮਾਮਲੇ ਦੇ ਉੱਤੇ ਕਿੰਨਾ ਕੁ ਜਥੇਦਾਰ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਧਿਆਨ ਕਰੇ। ਅੱਜ ਸਾਡੇ IAS IPS PPS ਕਿੰਨੇ ਰਹਿ ਗਏ ਜਾਂ ਅੱਗੋਂ ਕਿੰਨੇ ਰਹਿ ਜਾਣੇ ਨੇ। ਸਾਡੀ ਨਵੀਂ ਜਨਰੇਸ਼ਨ ਤਾਂ ਨਿਕਲ ਗਈ ਜੀ, ਜਾਂ ਇੱਕ ਅਸੀਂ ਚਿੱਟੇ ਦੇ ਵਿੱਚ ਖਤਮ ਕਰ ਲਈ ਜੀ ਸਾਰੀ ਦੀ ਸਾਰੀ। ਇਹਨਾਂ ਮਾਮਲਿਆਂ ਦੇ ਉੱਤੇ ਜਥੇਦਾਰ ਸਾਹਿਬ ਕਿਉਂ ਨਹੀਂ ਬੋਲਦੇ। ਇਹ ਬੇਤੁਕੇ ਬੇਹੂਦਾ ਕਿਸਮ ਦੇ ਬਿਆਨ ਜਿਹੜੇ ਨੇ ਨਾ ਜੀ, ਉਹ ਇਸ ਉੱਚ ਅਹੁਦੇ ਦੀ ਮਰਿਆਦਾ ਨੂੰ ਘਟਾ ਰਹੇ ਨੇ। ਕੀ ਇਹ ਇੱਕ ਸਾਜ਼ਿਸ਼ ਦੇ ਤਹਿਤ ਇਸ ਅਹੁਦੇ ਦੀ ਮਰਿਆਦਾ ਘਟਾਈ ਨਹੀਂ ਜਾ ਰਹੀ, ਜਿਹੜੀ ਵੈਸੇ ਘਟਾ ਦਿੱਤੀ ਗਈ ਹੈ, ਪਹਿਲਾਂ ਹੀ ਬਥੇਰੀ ਜਿਹੜੀ ਸੀ ਉਹ ਕਰ ਦਿੱਤੀ ਗਈ ਹੈ। ਇਹਦੇ ਉੱਤੇ ਜਿਹੜਾ ਰਿਐਕਸ਼ਨ ਹੈ ਉਹ ਜੇ ਤੁਸੀਂ ਦੇਖੋ ਤਾਂ ਸਾਰੇ ਦਾ ਸਾਰਾ ਕੋਈ ਵੇੜਾ ਸੀਗਾ ਅਕਾਲ ਤਖਤ ਤੋਂ ਆਇਆ ਜਿਹੜਾ ਹੁਕਮ ਸੀਗਾ, ਜੀ, ਜੀ। ਉਹਨੂੰ ਕਿੰਨੀ ਉਹਦੀ ਰਿਸਪੈਕਟ ਹੁੰਦੀ ਸੀ। ਅੱਜ ਕੋਈ ਰਿਸਪੈਕਟ ਹੈਗੀ ਹੈ ਜੀ। ਇਹਦੇ ਉੱਤੇ ਤੁਰੰਤ ਰਿਐਕਟ ਹੋ ਰਿਹਾ, ਰਿਐਕਸ਼ਨ ਹੋ ਰਿਹਾ, ਔਰ ਜਥੇਦਾਰ ਬਿਆਨ ਦੇ ਕੇ ਮੁੜ ਕੇ ਉਹਦੇ ਉੱਤੇ ਆਪਣਾ ਪ੍ਰਤੀਕਰਮ ਕੋਈ ਨਹੀਂ ਦਿੰਦਾ ਜੀ। ਇੱਕ ਵਾਰੀ ਦਿੱਤੀ, ਬਿਆਨ ਦਿੱਤਾ ਤੇ ਨਾਲ ਦੀ ਨਾਲ ਜਿਹੜਾ ਜੀ ਉਹ ਨਿਕਲ ਗਏ। ਮੇਰੇ ਚਾਚੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜਾ ਜੀ ਇਸ ਅਹੁਦੇ ਦੇ ਉੱਤੇ ਰਹਿਣ ਦਾ ਕੋਈ ਹੱਕ ਹੀ ਨਹੀਂਗਾ। ਜਿਸ ਕਿਸਮ ਦੇ ਉਹਨਾਂ ਦੇ ਬਿਆਨ ਆ ਰਹੇ ਆ, ਬੇਤੁਕੇ ਬੇਹੂਦਾ ਬਿਆਨ ਨੇ, ਸਮਝ ਨਹੀਂ ਆਉਂਦੀ ਵੀ ਉਹ PhD ਕਾਹਦੀ ਕਰੀ ਫਿਰਦੇ ਆ। ਅੱਜ ਕੌਮ ਨੂੰ ਦਰਪੇਸ਼ ਜਿਹੜੀਆਂ ਮੁਸ਼ਕਲਾਵਾਂ ਨੇ ਉਹਦੇ ਹੱਲ ਦੇ ਵਾਸਤੇ, ਉਹਨਾਂ ਇਸ਼ੂਜ਼ ਦੇ ਵਾਸਤੇ ਖਾਸ ਤੌਰ ਦੇ ਉੱਤੇ ਬੇਮੁਹਾਰੀ ਹੋ ਗਈ ਨਵੀਂ ਜਨਰੇਸ਼ਨ ਜਿਹੜੀ ਆ ਉਹਦੇ ਵਾਸਤੇ, ਜਿਹਨੂੰ ਪਤਾ ਨਹੀਂ ਲੱਗ ਰਿਹਾ ਉਹਨੇ ਕੀ ਕਰਨਾ, ਉਹਦੇ ਵਾਸਤੇ ਤਾਂ ਕੁਝ ਕੀਤਾ ਨਹੀਂ ਜਾ ਰਿਹਾ। ਇਸ ਕਿਸਮ ਦੇ ਬਿਆਨ ਲਿਖੇ ਲਿਖਾਏ ਜਿਹੜੇ ਉਹ ਪੜ੍ਹ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਸਿਰਫ ਔਰ ਸਿਰਫ ਯਤਨ ਹੋ ਰਹੇ। ਜੀ, ਅੱਛਾ ਪੰਨੂ ਸਾਹਿਬ, ਅਗਲੀ ਖਬਰ ਦੇ ਵੱਲ ਵਧੀਏ। ਗੱਲ ਕਰੀਏ ਸਿੱਧੂ ਸਾਹਿਬ ਦੀ। ਨਵਜੋਤ ਸਿੱਧੂ ਨੂੰ ਹੁਣ ਬਾਜਰੇ ਦੀ ਰੋਟੀ ਮਿਲੂਗੀ ਜੀ ਜੇਲ੍ਹ ਦੇ ਵਿੱਚ। ਦੇਖੋ, ਉਂਝ ਤਾਂ ਜੇਲ੍ਹ ਦੇ ਵਿੱਚੋਂ ਕਿਸੇ ਨੇ ਹਸਪੀਟਲ ਦਿਖਾਉਣ ਲਈ ਆਉਣਾ ਹੋਵੇ ਤੇ ਉਹਨੂੰ ਗਾਰਡ ਲੱਗਣਾ ਕਹਿੰਦੇ ਆ ਜੀ। ਤੇ ਬਹੁਤ ਸਾਰੇ ਲੋਕ ਜੇਲ੍ਹਾਂ ਦੇ ਅੰਦਰ ਬਿਮਾਰ ਬੈਠੇ ਆ, ਜਿਹੜੇ ਐਪਲੀਕੇਸ਼ਨਾਂ ਦੇ ਦੇ ਕੇ ਥੱਕ ਜਾਂਦੇ ਆ, ਉਹਨਾਂ ਦੀ ਗਾਰਡ ਨਹੀਂ ਲੱਗਦੀ। ਜਿੰਨੀ ਦੇਰ ਤੱਕ ਗਾਰਡ ਨਹੀਂ ਲੱਗਦੀ ਉਨੀ ਦੇਰ ਤੱਕ ਕਿਸੇ ਕੈਦੀ ਦਾ ਹਵਾਲਾਤੀਏ ਨੂੰ ਹਸਪੀਟਲ ਨਹੀਂ ਲਿਜਾਇਆ ਜਾ ਸਕਦਾ। ਜਿਹੜੇ ਬੈਰਕਾਂ ਦੇ ਅੰਦਰ ਤੜਫਦੇ ਲੋਕ ਪੇਨ ਦੇ ਨਾਲ, ਕਿਸੇ ਨਾ ਕਿਸੇ ਪੇਨ ਦੇ ਨਾਲ, ਮੈਂ ਖੁਦ ਥੱਕੇ ਆ, ਕੋਈ ਨਹੀਂ ਪੁੱਛਦਾ ਉੱਥੇ। ਰਾਤ ਨੂੰ ਤਾਂ ਕੋਈ ਆਉਂਦਾ ਹੀ ਨਹੀਂ। ਦਿਨੇ ਇਹ ਆ ਕਿ ਜਿੱਡੇ ਉੱਥੇ ਹਸਪੀਟਲ ਨੇ ਉਹਨਾਂ ਦੇ ਅੰਦਰ ਜਿਹੜਾ ਜੀ, ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਜਿਹੜੀ ਉਹ ਦੱਸਦਾ ਕਿ ਥੋੜੀ ਪ੍ਰੋਬਲਮ ਆਈ ਤੇ ਕਹਿੰਦੇ ਜੀ ਹਸਪੀਟਲ ਜਿਹੜਾ ਜੇਲ੍ਹ ਦੇ ਅੰਦਰ ਆ ਉਹਨੂੰ ਦਿਖਾਓ। ਉੱਥੇ ਜਦੋਂ ਮੈਂ ਗਿਆ ਤੇ ਉੱਥੇ ਜਿਹੜਾ ਕੰਪਾਊਂਡਰ ਸੀਗਾ, ਡਾਕਟਰ ਤਾਂ ਹੈ ਨਹੀਂ ਸੀਗਾ, ਕੰਪਾਊਂਡਰ ਸੀਗਾ, ਉਹ ਜਾਂਦਿਆਂ ਨੂੰ ਇੱਕ ਜਿਹੜੀ ਸਿਰਿੰਜ ਸੀ ਉਹ ਭਰੀ ਖੜਾ। ਕਹਿੰਦਾ ਜੀ ਫੋਨ ਆ ਗਿਆ ਸੀਗਾ ਤੇ ਉਹ ਇੰਜੈਕਸ਼ਨ, ਮੈਂ ਕਿਹਾ ਕਿਸ ਚੀਜ਼ ਦਾ ਇੰਜੈਕਸ਼ਨ? ਇਹ ਫੋਨ ਆ। ਮੈਂ ਕਿਹਾ ਮੈਨੂੰ ਪੁੱਛਿਆ ਤਾਂ ਹੈ ਨਹੀਂ, ਪ੍ਰੋਬਲਮ ਕੀ ਹੈ? ਉਹ ਕਹਿੰਦਾ ਜੀ ਪਤਾ ਹੀ ਹੈ ਪ੍ਰੋਬਲਮ ਕੀ ਹੁੰਦੀ ਹੈ, ਵੀ ਪੇਨ ਹੋਊਗੀ, ਉਹਦੇ ਵਾਸਤੇ ਨਸ਼ੇ ਦਾ ਇੰਜੈਕਸ਼ਨ ਹੈ।
ਉਹ ਕਹਿੰਦੀ ਅੱਛਾ। ਇੰਜੈਕਸ਼ਨ ਤਾਂ ਮੈਂ ਲਵਾਉਣਾ ਨਹੀਂ। ਹੂੰ, ਉਹ ਕਹਿੰਦਾ ਜੀ ਸਾਡਾ ਇਹ ਫਿਰ ਭਰਿਆ ਹੋਇਆ ਫਾਲਤੂ ਜਾਊਗਾ, ਚਲੋ ਕੋਈ ਨਹੀਂ, ਕੋਈ ਹੋਰ ਆ ਜਾਣਾ ਉਹਨੂੰ ਲਾ ਦਾਂਗੇ। ਇਹ ਹੂੰ, ਤਾਂ ਹਾਲਾਤ ਨੇ ਅੰਦਰ ਜਿਹੜੇ। ਜੀ। ਨਵਜੋਤ ਸਿੰਘ ਸਿੱਧੂ ਹੋਰੀ ਪਰਸੋਂ ਜੇਲ੍ਹ 'ਚ ਗਏ ਆ, ਹੂੰ, ਕੱਲ ਉਹਨਾਂ ਦੀ ਗਾਰਦ ਲੱਗ ਗਈ। ਹੂੰ, ਇੱਥੇ ਉਹਨਾਂ ਦੇ ਟੈਸਟ ਵਗੈਰਾ ਹੋਏ ਰਜਿੰਦਰਾ ਹਸਪੀਟਲ ਦੇ ਵਿੱਚ। ਜੀ, ਇਹ ਵੀਆਈਪੀ ਟ੍ਰੀਟਮੈਂਟ ਹੈ ਜੀ, ਇਹਨੂੰ ਵੀਆਈਪੀ ਟ੍ਰੀਟਮੈਂਟ ਕਹਿੰਦੇ ਆ ਜਿਹੜਾ ਕਹਿੰਦੇ ਮਿਲ ਆ, ਰਿਹਾ ਉਹਨਾਂ ਨੂੰ। ਜੀ, ਤੇ ਇਹ ਕਿਹਾ ਗਿਆ ਕਿ ਉਹਨਾਂ ਨੂੰ ਅਲਰਜੀ ਹੈ, ਕਣਕ ਤੋਂ ਹੋਊਗੀ ਅਲਰਜੀ। ਉਹਦੇ ਵਾਸਤੇ ਟੈਸਟ ਉਹਨਾਂ ਨੇ ਪਹਿਲਾਂ ਹੀ ਕਰਵਾਏ ਹੋਣਗੇ, ਤਾਂ ਹੀ ਕਹਿ ਰਹੇ ਆ ਨਾ ਕਿ ਹੂੰ, ਕਣਕ ਤੋਂ ਅਲਰਜੀ ਹੈ। ਸਪੈਸ਼ਲ ਟੈਸਟ ਕਰਾਉਣ ਦੇ ਵਾਸਤੇ ਜਿਹੜਾ ਜਦੋਂ ਆਉਣਾ ਹੁੰਦਾ, ਇਹਦਾ ਮਤਲਬ ਹੈ ਕਿ ਜੇਲ੍ਹ ਤੋਂ ਉਹ ਬਾਹਰ ਆ ਰਹੇ ਨੇ। ਹੁਣ ਜੀ, 4 ਘੰਟੇ ਦੇ ਕਰੀਬ ਉਹਨਾਂ ਦਾ ਮੈਡੀਕਲ ਹੋਇਆ ਇੱਥੇ, ਹੂੰ, ਤੇ ਇਹ ਕਿਹਾ ਗਿਆ ਕਿ ਜਿਹੜੇ ਮੈਡੀਕਲ ਆ ਉਹ ਜੇਲ੍ਹ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਤੇ ਇੱਥੇ ਉਹ ਜੇਲ੍ਹ ਅਧਿਕਾਰੀ ਉਹ ਹੁਣ ਦੇਖਣਗੇ ਅੱਜ ਕਿ ਉਹਨਾਂ ਨੂੰ ਕੀ ਖਾਣਾ। ਇਹ ਕਿਹਾ ਜਾ ਰਿਹਾ ਹੈ ਕਿ ਡਾਕਟਰਾਂ ਨੇ ਉਹਨਾਂ ਨੂੰ ਸੁਜੈਸਟ ਕੀਤਾ ਕਿ ਕਣਕ ਤੋਂ ਜੇ ਉਹਨਾਂ ਨੂੰ ਅਲਰਜੀ ਹੈ ਜੀ, ਤੇ ਉਹ ਬਾਜਰੇ ਦੀ ਰੋਟੀ ਖਾਣ, ਉਬਲੀਆਂ ਸਬਜ਼ੀਆਂ, ਸਲਾਦ ਤੇ ਚੁਕੰਦਰ ਦਾ ਜੂਸ ਪੀਣ। ਹੁਣ ਅੰਦਰ ਜੇ ਇਹ ਸਾਰਾ ਕੁਝ ਮਿਲਦਾ ਤੇ ਫਿਰ ਸਵਾਲ ਇਹ ਆ, ਫਿਰ ਜੇਲ੍ਹ ਕਾਹਦੀ ਹੈ? ਹਾਂ, ਇੰਨਾ ਜ਼ਰੂਰ ਹੈ ਕਿ ਜੇ ਤੁਸੀਂ ਪੈਸੇ ਖਰਚਦੇ ਹੋ ਤੇ ਕੁਝ ਵੀ ਲੈ ਲਓ ਜੇਲ੍ਹਾਂ ਦੇ ਵਿੱਚ। ਜੀ, ਸਿੰਪਲ ਜਿਹਾ ਫੰਡਾ। ਹੂੰ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਾਂ ਜਿਹੜੀ ਵੀਆਈਪੀ ਟ੍ਰੀਟਮੈਂਟ ਹਮੇਸ਼ਾ ਚਰਚਿਤ ਰਹੀ ਹੈ ਕਿ ਪੈਸਾ ਫੇਂਕ ਤਮਾਸ਼ਾ ਦੇਖ। ਹੂੰ, ਇੱਥੇ ਰਾਜਨ ਕਪੂਰ ਵਰਗੇ ਜਿਹੜੇ ਜੇਲ੍ਹ ਸੁਪਰੀਡੈਂਡੈਂਟ ਸੀ, ਉਹਨਾਂ ਦੇ ਉੱਤੇ ਮਾਮਲੇ ਦਰਜ ਹੋਏ। ਜੀ, ਕਿਉਂ ਮਾਮਲੇ ਦਰਜ ਹੋਏ? ਕਿ ਉਹਨਾਂ ਨੇ ਆਪਣੇ ਬੰਦੇ ਰੱਖੇ ਹੋਏ ਸੀਗੇ ਇਸ ਚੀਜ਼ ਦੇ ਵਾਸਤੇ ਕਿ ਉਹਨਾਂ ਨੇ ਕਿਹਦੇ ਤੋਂ ਕਿੰਨੇ ਪੈਸੇ ਲੈਣੇ ਆ ਮਹੀਨੇ ਦੇ, ਹੂੰ, ਪੈਸਾ ਇਕੱਠਾ ਹੁੰਦਾ ਸੀਗਾ। ਤਾਂ ਹੁਣ ਸਿੱਧੂ ਸਾਹਿਬ ਨੂੰ ਵੀ ਜਿਹੜੀ ਆ ਉਹ ਵੀਆਈਪੀ ਟ੍ਰੀਟਮੈਂਟ ਹੀ ਕਹੀ ਜਾ ਸਕਦੀ ਆ, ਇਹ ਜਿਹੜੀ ਦਿੱਤੀ ਜਾ ਰਹੀ ਹੈ ਜੇਲ੍ਹ ਦੇ ਵਿੱਚੋਂ। ਔਰ ਇਸ ਜਿਹੜੀ ਟ੍ਰੀਟਮੈਂਟ ਦੇ ਵਿੱਚ ਉਹਨਾਂ ਨੂੰ ਕੀ ਬਾਜਰੇ ਦੀ ਰੋਟੀ ਤੇ ਬਾਕੀ ਸਾਰਾ ਕੁਝ ਮਿਲਦਾ ਜੇ ਪਹੁੰਚਣ ਲੱਗ ਜਾਂਦਾ, ਤੇ ਵੀ ਉਹਨਾਂ ਤੋਂ ਅਗਲੀ ਬੈਰਕ ਦੇ ਵਿੱਚ ਇੱਕ ਵਿਕਰਮ ਮਜੀਠੀਆ ਵੀ ਤਾੜਿਆ ਹੋਇਆ। ਪਤਾ ਜੀ, ਨਹੀਂ ਉਹਦਾ ਕੋਈ ਮੈਡੀਕਲ ਹੋਇਆ ਕਿ ਨਹੀਂ ਹੈਗਾ। ਬਾਜਰੇ ਦੀ ਰੋਟੀ ਨਹੀਂ ਤਾਂ ਹੋ ਸਕਦਾ ਉਹਨੇ ਕੁਝ ਹੋਰ ਨਾ ਮੰਗ ਜਿਹੜੀ ਜੀ ਉਹ ਰੱਖੀ ਹੋਵੇ। ਪਰ ਹਰੇਕ ਨੂੰ ਇੱਕੋ ਜਿਹਾ ਹੋਣਾ ਚਾਹੀਦਾ। ਹੂੰ, ਬਿਲਕੁਲ, ਬਿਲਕੁਲ, ਦਿਲ ਤਾਂ ਸਭ ਦਾ ਹੀ ਕਰਦਾ। ਖੈਰ ਪੰਨੂ ਸਾਹਿਬ, ਨਜਾਇਜ਼ ਕਬਜ਼ਿਆਂ ਦੀ ਜੇ ਗੱਲ ਕਰੀਏ ਤਾਂ ਲੋਕਾਂ ਦੀ ਚਰਚਾ ਘੱਟ ਹੋਈ ਹੈ। ਵੱਡੇ ਜਿਹੜੇ ਘਰਾਣੇ ਰੋਕੀ ਬੈਠੇ ਸੀ, ਜਾਂ ਖਾਸ ਕਰਕੇ ਸਾਡੇ ਕਲਾਕਾਰ ਭਾਈਚਾਰੇ ਦੇ ਵਿੱਚੋਂ ਕੁਝ ਲੋਕ, ਉਹਨਾਂ ਦੀ ਚਰਚਾ ਬਹੁਤ ਹੋਈ। ਇੱਕ ਬੀਬੀ ਸੀ, ਇੱਕ ਪਦਮ ਸ੍ਰੀ ਅਵਾਰਡੀ ਨੇ, ਉਹਨਾਂ ਤੇ ਇਲਜ਼ਾਮ ਲੱਗੇ। ਹੁਣ ਸਰਕਾਰ ਨੇ ਸਮਾਂ ਹੋਰ ਦੇਤਾ ਵੀ ਹਲੇ ਵੀ ਸੋਚ ਵਿਚਾਰ ਲਓ, ਸੋਚ ਵਿਚਾਰ ਲਓ, ਜਾਂ ਗੱਲ ਠੰਡੇ ਵਾਸਤੇ ਪੈ ਗਈ। ਨਹੀਂ, ਇਹ ਦੋ ਤਰ੍ਹਾਂ ਦੇ ਨੇ ਕਬਜ਼ੇ। ਦੇਖੋ, ਜੀ, ਇਹ ਠੰਡੇ ਬਸਤੇ ਤਾਂ ਨਹੀਂ ਪੈਂਦਾ ਜੀ ਮਾਮਲਾ ਇਹ, ਜੀ, ਕਿਉਂਕਿ ਠੰਡੇ ਬਸਤੇ ਤਾਂ ਪੈਂਦਾ ਨਾ ਜੇ ਇਹ ਹੋਵੇ ਕਿ ਸਰਕਾਰ ਦੇ 6 ਮਹੀਨੇ ਰਹਿ ਗਏ, ਹੁਣ ਸਰਕਾਰ ਨੇ ਹੂੰ, 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 ਵੋਟਾਂ ਨਹੀਂ ਲੈਣੀਆਂ। ਸਰਕਾਰ ਬਣੀ ਨੂੰ ਤਾਂ ਅਜੇ 3 ਮਹੀਨੇ ਨਹੀਂ ਹੋਏ ਨਾ। ਜੀ, ਤੇ ਜੇ ਸਟਾਰਟਿੰਗ ਦੇ ਵਿੱਚ ਕਬਜ਼ੇ ਲੈਣ ਲੱਗੇ ਆ ਤੇ ਕਬਜ਼ੇ, ਕਿਉਂਕਿ 5000 ਏਕੜ ਉਹ ਜ਼ਮੀਨ ਹੈ ਜਿਹੜੀ ਜਿਹਦੇ ਤੇ ਅਦਾਲਤੀ ਫੈਸਲੇ ਹੋਏ ਹੋਏ ਆ ਹਾਂਜੀ, ਸਰਕਾਰ ਦੇ ਹੱਕ ਦੇ ਵਿੱਚ। ਹੂੰ, ਔਰ ਉਹ ਇਹ ਜ਼ਮੀਨਾਂ ਛਡਾਈਆਂ ਜਾ ਰਹੀਆਂ ਨੇ। ਅਜੇ ਦੂਜੀਆਂ ਜ਼ਮੀਨਾਂ ਵੱਲ ਨੂੰ ਤਾਂ ਸਰਕਾਰ ਹੋਈ ਨਹੀਂ ਗੀ। ਹੂੰ, ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਵੀਆਈਪੀ ਜ਼ਮੀਨਾਂ ਨੇ ਜੀ, ਉਹ ਛਡਾਉਣ ਦੇ ਵਾਸਤੇ ਰਸਮੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਆ। ਔਰ ਇਹ 10 ਜੂਨ ਤੋਂ ਰਸੂਖਵਾਨਾਂ ਨੂੰ ਹੱਥ ਪਾਇਆ ਜਾਊਗਾ, ਹੂੰ, 10 ਤਰੀਕ ਤੋਂ। ਔਰ ਇਹ ਜ਼ਮੀਨਾਂ ਕਿੰਨੀਆਂ ਨੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਮੁਹਾਲੀ ਤੇ ਚੰਡੀਗੜ੍ਹ ਦੇ ਏਰੀਏ ਦੇ ਵਿੱਚ 2 ਬਲਾਕ ਦੇ ਵਿੱਚ ਜੀ, 60,000 ਏਕੜ ਜ਼ਮੀਨ ਹੈ ਜਿਹਦੇ ਉੱਤੇ ਰਸੂਖਦਾਨਾਂ ਦਾ ਕਬਜ਼ਾ। ਜੀ, 60,000। 60,000 ਏਕੜ, ਹੂੰ, 60,000 ਏਕੜ। ਔਰ ਪੰਜਾਬ ਦੇ ਵਿੱਚ ਟੋਟਲ 1 ਲੱਖ ਏਕੜ ਦੇ ਉੱਤੇ ਕਬਜ਼ਾ ਹੈ ਜੀ। ਜੀ, ਔਰ ਇਹ ਕਹਿੰਦੇ ਛੋਟੀਆਂ-ਛੋਟੀਆਂ ਜ਼ਮੀਨਾਂ ਛੁਡਾ ਰਹੇ ਨੇ। ਨਹੀਂ, ਛੋਟੀਆਂ ਨਹੀਂ, 1200 ਏਕੜ ਤੋਂ ਇੱਥੋਂ ਤਾਂ ਤਕਰੀਬਨ ਕਬਜ਼ਾ ਜਿਹੜਾ ਉਹ ਛੁਡਾਇਆ ਜਾ ਚੁੱਕਿਆ। ਇਹ ਉਹ ਕਬਜ਼ੇ ਨੇ ਜਿਹੜੇ ਸਰਕਾਰ ਦੇ ਹੱਕ ਦੇ ਵਿੱਚ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਦਾਲਤੀ ਫੈਸਲੇ ਆਏ ਹੋਏ 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 ਆ। ਨੇ। ਜੀ, ਅੱਛਾ, ਹੁਣ ਜਗਜੀਤ ਡੱਲੇਵਾਲ ਜਿਹੜਾ ਜੀ ਉਹ ਇਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦਾ ਪੱਖ ਸੁਣਾਂਗੇ। ਜਿਹੜੇ ਕਿਸਾਨ ਜ਼ਮੀਨਾਂ ਦੇ ਕੇਸ ਹਾਰ ਚੁੱਕੇ ਆ ਹੂੰ, ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਦਾ ਪੱਖ ਸੁਣਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਊਗੀ। ਸੁਖਪਾਲ ਸਿੰਘ ਖਹਿਰਾ ਹੋਰੀ ਇੱਕ ਮੀਟਿੰਗ ਸੱਦ ਰਹੇ ਸੀਗੇ। ਜੀ, ਮੇਰਾ ਖਿਆਲ ਖਹਿਰਾ ਸਾਹਿਬ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਵੀ ਉਹਨਾਂ ਦੇ ਹੇਠਾਂ ਕੋਈ ਜ਼ਮੀਨ ਤਾਂ ਨਹੀਂ ਜਿਹੜੇ 2 ਜ਼ੋਨ ਨੇ ਉਹਦੇ ਵਿੱਚ। ਹੂੰ, ਉਹ ਵੀ ਕਿਉਂਕਿ ਉਹਨਾਂ ਨੂੰ ਕੱਲ ਨੂੰ ਉਹਨਾਂ ਦਾ ਲਿਸਟ 'ਚ ਨਾ ਆ ਜੇ ਤੇ ਫਿਰ ਉਹ ਕਹਿਣ ਵੀ ਮੇਰੇ ਨਾਲ ਤਾਂ ਜਿਹੜਾ ਇਹ
ਸਰਕਾਰ ਬਦਲਾਖੋਰੀ ਦੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ, ਜੀ ਹੈਗੀ ਹੈ ਜ਼ਮੀਨ ਵੈਸੇ। ਜੀ ਔਰ ਇੱਕ ਸਾਬਕਾ ਮੁੱਖ ਮੰਤਰੀ ਦੇ ਹੇਠ ਤਾਂ ਮੇਰੀ ਜਾਣਕਾਰੀ ਦੇ ਮੁਤਾਬਕ 3000 ਏਕੜ ਜ਼ਮੀਨ ਹੈ। ਹੂੰ ਲੈਟਸ ਸੀ ਇਹ ਕਦੋਂ ਜਿਹੜੀਆਂ ਜੀ ਉਹ ਸਾਹਮਣੇ ਆਉਂਦੀਆਂ ਨੇ ਜੀ ਚੀਜ਼ਾਂ, ਔਰ ਕਦੋਂ ਇਹ ਇਹਨਾਂ ਤੋਂ ਛਡਵਾਈਆਂ ਜਾਂਦੀਆਂ ਨੇ। ਮਤਲਬ ਕਿ ਇਦਾਂ ਲੁੱਟ ਕੇ ਇਹ ਲੋਕ ਜਿਹੜੇ ਉਹ ਖਾ ਗਏ ਹੋਏ ਨੇ। ਹੁਣ ਇਹ ਕਿਹਾ ਜਾ ਰਿਹਾ ਸਰਕਾਰ ਦੇ ਵੱਲੋਂ ਕਿ ਬਜਾਏ ਇਹਦੇ ਕੋਈ ਕਨਫਲਿਕਟ ਪੈਦਾ ਹੋਵੇ, ਵੀ ਫੇਰ ਇੱਕ ਵਾਰੀ ਉਹ ਇਹ ਕਹਿੰਦੇ ਆ ਕਿ 30 ਜੂਨ ਤੱਕ ਕਬਜ਼ੇ ਵਾਲੇ ਜਿਹੜੇ ਨੇ ਉਹ ਆਪੇ ਹੀ ਜ਼ਮੀਨ ਛੱਡ ਦੇਣ, ਜੀ ਨਹੀਂ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਖਰਚੇ ਤੇ ਪਰਚੇ ਵਾਲੀ ਜਿਹੜੀ ਗੱਲ ਹੈ ਉਹ ਕੀਤੀ ਜਾਊਗੀ। ਔਰ ਇਹ ਕਿਹਾ ਗਿਆ ਹੈ ਕਿ ਛੋਟੇ ਕਿਸਾਨਾਂ ਦੇ ਹਿੱਤ ਪੂਰੇ ਤਰੀਕੇ ਨਾਲ ਸੁਰੱਖਿਅਤ ਰੱਖੇ ਗਏ ਆ, ਕਿਸੇ ਗਰੀਬ ਨੂੰ ਉਜਾੜਿਆ ਨਹੀਂ ਜਿਹੜਾ ਜਾਊਗਾ। ਜਿਹੜੀ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ਾ ਛਡਾਉਣ ਤੋਂ 15 ਦਿਨ ਪਹਿਲਾਂ ਨੋਟਿਸ ਦਿੱਤਾ ਜਾਊਗਾ। ਇਹ ਕੱਲੀਆਂ ਪੰਚਾਇਤੀ ਜ਼ਮੀਨਾਂ ਨਹੀਂ ਜੀ, ਪੰਚਾਇਤੀ ਵੀ ਨੇ ਇਹਦੇ ਵਿੱਚ, ਜਿਹੜੀਆਂ ਫੋਰੈਸਟ ਡਿਪਾਰਟਮੈਂਟ ਦੀਆਂ ਜ਼ਮੀਨਾਂ ਵੀ ਨੇ ਜਿਹੜੀਆਂ ਕਬਜ਼ੇ ਦੇ ਹੇਠ ਨੇ, ਇਹਦੇ ਵਿੱਚ ਵਕਫ ਬੋਰਡ ਦੀਆਂ ਜ਼ਮੀਨਾਂ ਵੀ ਨੇ। ਮਤਲਬ ਕਿ ਜਿਹਦਾ ਜਿੱਥੋਂ ਜਿੰਨਾ ਦਾ ਲੱਗਿਆ ਨਾ ਜੀ, ਉਹਨੇ ਲਾ ਕੇ ਉਹ ਬੈਠਾ। ਜੀ ਜੀ ਇਸ ਤੋਂ ਪਹਿਲਾਂ ਆਪਾਂ ਅਖੀਰਲੀ ਖਬਰ ਦੇ ਵੱਲ ਵਧੀਆ ਆਪਾਂ ਸਾਡੇ ਸਰੋਤਿਆਂ ਨੂੰ ਦੱਸਦੇ ਚੱਲੀਏ, ਜਿੰਨੇ ਵੀ ਪੰਜਾਬੀ ਰੇਡੀਓ USA ਨੂੰ ਨਾਲ ਜੁੜੇ ਹੋਏ ਨੇ ਕਿਸੇ ਵੀ ਮਾਧਿਅਮ ਦੇ ਜ਼ਰੀਏ, ਭਾਵੇਂ ਉਹ ਮੋਬਾਈਲ ਐਪ ਜ਼ਰੀਏ ਜੁੜੇ ਹੋਏ ਨੇ, ਭਾਵੇਂ ਉਹ ਸੋਸ਼ਲ ਮੀਡੀਆ ਪਲੇਟਫਾਰਮਸ ਜ਼ਰੀਏ ਜੁੜੇ ਹੋਏ ਨੇ, ਚਾਹੇ ਉਹ AM FM ਸਟੇਸ਼ਨਸ ਦੇ ਜ਼ਰੀਏ ਜੁੜੇ ਹੋਏ ਨੇ, ਤਾਂ ਅੱਜ ਆਪਾਂ ਕਾਲਾਂ ਲਵਾਂਗੇ। ਸਟੂਡੀਓ ਦਾ ਨੰਬਰ 408-272-5200 ਡਾਇਲ ਕਰਕੇ ਤੁਸੀਂ ਪਨੂ ਸਾਹਿਬ ਤੋਂ ਸਵਾਲ ਪੁੱਛ ਸਕਦੇ ਹੋ ਬ੍ਰੇਕ ਤੋਂ ਪਾਰ। ਪਰ ਹੁਣ ਆਪਾਂ ਅਖੀਰਲੀ ਖਬਰ ਦੇ ਵੱਲ ਵਧਦੇ ਹਾਂ। ਪਨੂ ਸਾਹਿਬ, 700 ਕਰੋੜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਰਾਹਾਂ ਤੋਂ ਭਟਕ ਗਈ ਹੈ ਜੀ। ਤਾਂ ਭਟਕੀ ਹੋਈ ਤਾਂ ਸਭ ਨੂੰ ਪਤਾ ਕਿ ਹੈਗੀ ਆ। ਜਿਹੜੀਆਂ ਈਵਨ ਤਮਿਲ ਜਾਂ ਕੰਨੜ ਦੇ ਵਿੱਚ ਬਣਨ ਵਾਲੀਆਂ ਫਿਲਮਾਂ ਵੀ ਨੇ ਨਾ, ਹਾਂਜੀ ਜੇ ਤੁਸੀਂ ਉਹ ਦੇਖੋਗੇ ਤੇ ਉਹਨਾਂ ਦੇ ਗਾਣਿਆਂ ਦੇ ਵਿੱਚ ਵੀ ਤੁਹਾਨੂੰ ਪੰਜਾਬੀ ਮਿਊਜ਼ਿਕ ਜਿਹੜਾ ਉਹ ਦਿਸਦਾ ਜੀ ਜੀ ਜਾਂ ਸੁਣਦਾ। ਵੀ ਉਹ ਫਿਲਮਾਂ ਵੀ ਮੁਕੰਮਲ ਨਹੀਂ ਹੁੰਦੀਆਂ ਇਹਦੇ ਤੋਂ ਬਿਨਾਂ। ਔਰ ਜਿਹੜੀ ਫਿਲਮ ਇੰਡਸਟਰੀ ਹੈ ਜੀ ਬਾਲੀਵੁੱਡ, ਹਾਂਜੀ ਉਹਦੇ ਵਿੱਚ ਕਿੰਨਾ ਕੁ ਅਸਰ ਹੈ ਪੰਜਾਬੀ ਮਿਊਜ਼ਿਕ ਦਾ, ਮੇਰਾ ਖਿਆਲ ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ ਗੀ। 2017 ਦੇ ਵਿੱਚ ਜਿਹੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਆ ਉਹ 478 ਕਰੋੜ ਰੁਪਏ ਦੀ ਸੀ। ਠੀਕ ਹੈ 18 ਦੇ ਵਿੱਚ 539 ਕਰੋੜ ਰੁਪਏ ਦੀ ਹੋ ਗਈ। 2019 ਦੇ ਵਿੱਚ 599 ਕਰੋੜ ਰੁਪਏ ਦੀ ਹੋ ਗਈ। 2020 ਦੇ ਵਿੱਚ 684 ਕਰੋੜ ਰੁਪਏ ਦੀ ਹੋ ਗਈ ਤੇ 2021 ਦੇ ਵਿੱਚ 720 ਕਰੋੜ ਰੁਪਏ ਨੂੰ ਜਾ ਚੜੀ ਸੀ ਜੀ। ਔਰ ਦੇਸ਼ ਦੇ ਵਿੱਚ ਮਿਊਜ਼ਿਕ ਮਾਰਕੀਟ ਦੇ ਵਿੱਚ ਹਿੰਦੀ ਗਾਣਿਆਂ ਦਾ 50% ਸ਼ੇਅਰ ਹੈ, 18% ਇੰਟਰਨੈਸ਼ਨਲ ਮਿਊਜ਼ਿਕ ਦਾ। ਇਸ ਤੋਂ ਬਾਅਦ ਨੰਬਰ ਆਉਂਦਾ ਜੀ ਪੰਜਾਬੀ ਮਿਊਜ਼ਿਕ ਦਾ। ਕੀ ਬਾਤ। ਮਾਰਕੀਟ ਦੇ ਵਿੱਚ 12% ਪੰਜਾਬੀ ਮਿਊਜ਼ਿਕ ਹੈ ਜੀ। ਔਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਗਲੇ 10 ਸਾਲਾਂ ਦੇ ਵਿੱਚ 10% ਹੋਰ ਗਰੋਥ ਦੀ ਸੰਭਾਵਨਾ ਹੈ ਜੀ। ਇੱਕ ਸਾਲ ਦੇ ਵਿੱਚ 4000 ਤੋਂ ਜ਼ਿਆਦਾ ਪੰਜਾਬੀ ਮਿਊਜ਼ਿਕ ਵੀਡੀਓ ਰਿਲੀਜ਼ ਹੁੰਦੇ ਆ, ਜਿਹੜਾ ਕਿ ਇੱਕ ਬਹੁਤ ਵੱਡਾ ਨੰਬਰ ਹੈ। ਔਰ ਜਦੋਂ ਤੁਸੀਂ ਕਿਸੇ ਗਾਣੇ ਨੂੰ ਸੁਣਦੇ ਹੋ, ਉਹਦੀ ਉਮਰ ਕਿੰਨੀ ਕੁ ਹੈ, ਇਹ ਅੱਜ ਦੇਖਣ ਵਾਲੀ ਜਿਹੜੀ ਗੱਲ ਹੈ ਜੀ। ਹਾਂ, ਜਿਹੜੇ ਲੋਕ ਗੀਤ ਬਣੇ ਹੋਏ ਨੇ ਉਹ ਤਾਂ ਅੱਜ ਵੀ ਲੋਕ ਗੀਤ ਨੇ ਨਾ, ਅੱਜ ਵੀ ਜਿਹੜੇ ਉਹਨਾਂ ਨੂੰ ਤੁਸੀਂ ਸੁਣੋ ਤੇ ਤੁਹਾਡੇ ਉਹ ਕੰਨਾਂ ਨੂੰ ਚੰਗਾ ਲੱਗਦਾ। ਪਰ ਕੋਈ ਉਹ ਗੀਤ ਜਿਹੜਾ ਤੁਸੀਂ 2 ਸਾਲ ਪਹਿਲਾਂ ਸੁਣਿਆ ਹੋਵੇ, ਅੱਜ ਤੁਹਾਨੂੰ ਯਾਦ ਚੇਤੇ ਵੀ ਨਹੀਂ ਹੋਣਾ। ਪਰ ਜੇ ਤੁਸੀਂ ਉਦੋਂ ਦਾ ਡਾਟਾ ਦੇਖੋਗੇ ਤੇ ਉਹਨੇ ਉਹ ਤੁਸੀਂ ਦੇਖੋ ਤਾਂ 2 ਮਿਲੀਅਨ ਲੋਕਾਂ ਨੇ ਹਿੱਟ ਉੱਤੇ ਮਾਰੀ ਹੋਊਗੀ, 3 ਮਿਲੀਅਨ ਲੋਕਾਂ ਨੇ ਉਹਨੂੰ ਸੁਣਿਆ ਹੋਊਗਾ। ਅੱਜ ਉਹਨੂੰ 3 ਜਣਿਆਂ ਨੂੰ ਯਾਦ ਨਹੀਂ ਹੋਣਾ ਵੀ 2 ਸਾਲ ਪਹਿਲਾਂ ਗਾਣਾ ਕਿਹੜਾ ਆਇਆ ਸੀ। ਉਹਦਾ ਰੀਜ਼ਨ ਕੀ ਹੈ ਜੀ? ਉਹਦਾ ਰੀਜ਼ਨ ਇਹ ਆ ਕਿ ਗੀਤ ਭਟਕ ਗਏ ਸਾਡੇ। ਪੰਜਾਬੀ ਜਿਹੜੇ ਗੀਤ ਨੇ, ਸਾਰੇ ਨਹੀਂ, ਕੁਝ ਅੱਜ ਵੀ ਹੈਗੇ ਨੇ, ਪਰ ਉਹ ਹਰਿਆ ਬੂਟ ਰਹੇ ਹੋਰੀ ਵਾਲੀ ਗੱਲ ਜਿਹੜੀ ਰਹਿ ਗਈ, ਕੋਈ ਰਹਿ ਗਿਆ ਹਰਾ ਬੂਟਾ, ਨਹੀਂ ਤਾਂ ਅਦਰਵਾਈਜ਼ ਤਾਂ ਬਹੁਤੇ ਜਿਹੜੇ ਉਹ ਭਟਕ ਗਏ। ਇਹਦੇ ਵਿੱਚ ਹਿੰਸਾ, ਨਸ਼ੇ, ਗਨ ਕਲਚਰ ਉਹ ਦਿਖਾਇਆ ਜਾ ਰਿਹਾ। ਔਰ ਇਹਨੇ ਕਿਤੇ ਨਾ ਕਿਤੇ ਜਿਹੜੇ ਹਿੰਸਕ ਪ੍ਰਵਿਰਤੀ ਆ, ਇੱਕ ਸਿੰਗਰ ਦਾ ਸ਼ੋਅ ਹੋਇਆ ਜੀ ਟੋਰਾਂਟੋ ਆ ਵੀਕਐਂਡ ਤੇ ਪਿਛਲੇ ਲੰਘੇ ਤੇ ਜੀ, ਔਰ ਉਹਦੇ ਵਿੱਚ 22 ਨੌਜਵਾਨ ਚਾਰਜ ਹੋਏ ਆ ਜੀ। ਔਰ ਤੁਸੀਂ ਹੈਰਾਨ ਹੋਵੋਗੇ 45 ਮਿੰਟ ਵੀ ਨਹੀਂ ਚੱਲਿਆ ਉਹ ਸ਼ੋਅ। ਜਿੱਥੇ ਸ਼ੋਅ ਹੋਇਆ ਉੱਥੇ ਸਾਰੇ ਸ਼ੀਸ਼ੇ ਜਿਹੜੇ ਤੋੜ ਦਿੱਤੇ ਨਵੀਂ ਜਨਰੇਸ਼ਨ ਨੇ। ਤਾਂ ਇਹ ਕਿਤੇ ਨਾ ਕਿਤੇ ਇਹਨਾਂ ਗੀਤਾਂ ਦਾ ਅਸਰ ਹੈ ਨਾ ਜੀ।
ਕਿਉਂਕਿ ਜੋ ਤੁਸੀਂ ਸੁਣਾ ਰਹੇ ਹੋ ਉਹ ਫਿਰ ਤੁਸੀਂ ਜਿਹੜਾ ਜੀ ਭੁਗਤ ਵੀ ਰਹੇ ਹੋ। ਔਰ ਤੁਹਾਨੂੰ ਇਸ ਕਰਕੇ ਭੁਗਤਣਾ ਪੈ ਰਿਹਾ ਹੈ ਕਿ ਮੈਂ ਜਿਵੇਂ ਕਿਹਾ ਕਿ ਅੰਦਰ ਉਹੋ ਜਿਹੀ ਚੀਜ਼ ਗਈ ਹੋਵੇ ਜੀ। ਤੇ ਉੱਤੋਂ ਜਿਹੜਾ ਗਾਣਾ ਚੱਲ ਰਿਹਾ ਹੋਵੇ ਹਥਿਆਰਾਂ ਵਾਲਾ, ਤੇ ਫਿਰ ਉਹ ਡਬਲ ਚੀਜ਼ ਬਣ ਜਾਂਦੀ ਹੈ ਨਾ, ਡਬਲ ਹੋ ਜਾਂਦਾ ਉਹ। ਹਾਂਜੀ। ਔਰ ਇਸ ਕਰਕੇ ਇਹ ਜਿਹੜੀ ਇੰਡਸਟਰੀ ਆ, ਐਡੀ ਵੱਡੀ ਇੰਡਸਟਰੀ ਹੋਣ ਦੇ ਬਾਵਜੂਦ ਕਿੰਨੀਆਂ ਕੰਪਨੀਆਂ ਇਹਦੇ ਤੋਂ ਕਿੰਨਾ ਪੈਸਾ ਕਮਾ ਰਹੀਆਂ ਨੇ। ਬਹੁਤ ਸਾਰੇ ਸੋਰਸਸ ਨੇ ਪੈਸਾ ਬਣਾਉਣ ਦੇ, ਜਿਵੇਂ ਨਵੇਂ ਜਿਹੜੇ ਯੁੱਗ ਦੇ ਚੀਜ਼ਾਂ ਨੇ ਜਿੱਥੋਂ ਕਰੋੜਾਂ ਰੁਪਈਆ ਸਿੰਗਰ ਤੇ ਕੰਪਨੀਆਂ ਜਿਹੜੀਆਂ ਉਹ ਬਣਾਉਂਦੀਆਂ ਨੇ ਉੱਥੋਂ। ਪਰ ਇਹਦਾ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਅੱਜ ਇਹ ਭਟਕਾ ਰਹੀ ਆ। ਆਪਾਂ ਜਥੇਦਾਰ ਸਾਹਿਬ ਦਾ ਬਿਆਨ ਦਾ ਜ਼ਿਕਰ ਵੀ ਕੀਤਾ ਹਥਿਆਰਾਂ ਦਾ। ਮੈਂ ਤਾਂ ਕੱਲ ਵੀ ਜਿਹੜੀ ਇਹ ਗੱਲ ਲਿਖੀ ਸੀ ਵੀ ਉਹ ਨਾ ਹੋਵੇ ਵੀ ਜਥੇਦਾਰ ਸਾਹਿਬ ਦਾ ਅਗਲਾ ਬਿਆਨ ਇਹ ਹੋਵੇ ਵੀ ਜਿਹੜੇ ਹਿੰਸਕ ਗੀਤ ਨੇ ਇਹਨਾਂ ਨੂੰ ਕੌਮੀ ਗੀਤ ਕਿਉਂ ਨਹੀਂ ਐਲਾਨਿਆ ਜਾਂਦਾ। ਜੀ, ਜੀ, ਜੀ। ਕਿਉਂਕਿ ਜੇ ਅੱਜ ਹਥਿਆਰਾਂ ਦੀ ਗੱਲ ਜਥੇਦਾਰ ਸਾਹਿਬ ਵੀ ਕਰ ਰਹੇ ਆ, ਉਹ ਇਸ ਕਰਕੇ ਤਾਂ ਨਹੀਂ ਕਰ ਰਹੇ ਕਿ ਪੰਜਾਬੀ ਗੀਤਾਂ ਦਾ ਜਿਹੜਾ ਅਸਰ ਹੈ, ਜਿਨ੍ਹਾਂ ਨੇ ਇਹਨਾਂ ਹਥਿਆਰਾਂ ਨੂੰ ਇੰਨਾ ਕੁ ਪ੍ਰਮੋਟ ਕਰ ਦਿੱਤਾ ਕਿ ਇਹ ਲੱਗਣ ਲੱਗ ਗਿਆ ਕਿ ਇਹ ਹਰੇਕ ਵਿਅਕਤੀ ਦੇ ਕੋਲੇ ਹੋਣਾ ਚਾਹੀਦਾ। ਸਰੋਤਿਓ, ਇੱਥੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਭਾਨੂ ਸਾਹਿਬ, ਆਪਾਂ ਰੁਕਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜੀ। ਜੀ।
दोस्तो ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਨੇ ਬਲਤੇਜ ਪੰਨੂ ਜੀ। ਇੱਕ ਵਾਰੀ ਉਹਨਾਂ ਨੂੰ ਫੇਰ ਨਾਲ ਜੋੜਦੇ ਹਾਂ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰ ਫਿਰ ਤੋਂ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਪ੍ਰਵੀਨ, ਧੰਨਵਾਦ। ਜੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਸਰੋਤੇ ਤੁਹਾਡੇ ਕਾਲ ਲਵਾਂਗੇ, ਤੁਹਾਡੀਆਂ ਕਾਲਸ ਲਵਾਂਗੇ, ਤੁਹਾਡੇ ਸਵਾਲ ਲਵਾਂਗੇ। ਤੇ ਸਟੂਡੀਓ ਦਾ ਨੰਬਰ ਹੈ ਜੀ 408 272 5200। ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਪੰਨੂ ਸਾਹਿਬ ਨੂੰ ਆਪਣਾ ਸਵਾਲ ਕਰ ਸਕਦੇ ਹੋ। ਸਵਾਲ ਸੰਖੇਪ ਹੋਵੇ ਤਾਂ ਵਧੀਆ ਰਹੂਗਾ, ਕਿਉਂਕਿ ਤੁਸੀਂ ਵੀ ਕਿਸੇ ਕਿਊ 'ਚ ਲੱਗੇ ਹੋ ਤੇ ਤੁਹਾਡੇ ਸਾਹਮਣੇ ਤੁਹਾਡੇ ਮੋਹਰੇ ਵੀ ਕਈ ਲੋਕ ਹੁੰਦੇ ਆ ਜਿੰਨਾ ਕੁ ਆਪਾਂ ਨੂੰ ਸਾਰਿਆਂ ਨੂੰ ਇੰਤਜ਼ਾਰ ਕਰਨਾ ਔਖਾ ਹੈ, ਉਹਨਾਂ ਕੁ ਹਰ ਕਿਸੇ ਨੂੰ ਹੈ। ਸੋ ਸਾਡੇ ਪਹਿਲੇ ਜਿਹੜੇ ਕਾਲਰ ਨੇ ਉਹ ਜੁੜੇ ਨੇ ਸਾਡੇ ਨਾਲ ਸਵਿੰਦਰ ਸਿੰਘ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਸਵਿੰਦਰ ਜੀ ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ ਸਰਵਿੰਦਰ ਜੀ ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਆਪਣੀ ਹਾਂਜੀ ਗੱਲ ਰੱਖ ਹਾਂਜੀ ਸਕਦੇ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਨਾ ਪਿਛਲੇ ਵਾਰੀ ਵੀ ਮੇਰਾ ਕੁਐਸਚਨ ਸੀਗਾ ਜਿਹੜਾ ਜੱਗੀ ਜੌਹਲ ਬਾਰੇ, ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਸੀ ਵੀ ਉਹਦੇ ਕੀ ਅਪਡੇਟ ਆ, ਜੀ ਕਿ ਉਹ ਦੋਸ਼ੀ ਵੀ ਹੈਗਾ ਕਿ ਨਹੀਂ, ਵੀ ਉਹ ਇੰਨਾ ਜਿਵੇਂ ਜੇਲ੍ਹ 'ਚ ਰਹਿ ਗਿਆ ਹਨਾ। ਜੀ ਤੇ ਦੂਜਾ ਹੈਗਾ ਮੇਰਾ ਜਿਹੜਾ ਡੰਡੇਆਲ ਵਗੈਰਾ ਇਹ ਹੈਗੇ ਆ ਹਨਾ, ਵੀ ਇਹਨਾਂ ਕੋਲੇ ਕੀ ਅਥਾਰਟੀ ਹੈਗੀ ਆ ਹਨਾ, ਵੀ ਇਹ ਜਿਵੇਂ ਆਪਣਾ ਐਜੀਟੇਸ਼ਨ ਤਾਂ ਕਰਦੇ ਆਪਾਂ ਮੰਨਦੇ ਆ ਹਨਾ, ਹਾਂਜੀ ਪਰ ਇਹ ਜਿਵੇਂ ਹੁਣ ਭਗਵੰਤ ਮਾਨ ਜੀ ਇਹ ਜਿਵੇਂ ਆਪਣਾ ਇਹਨਾਂ ਨੂੰ ਗੱਲ ਜਫਰੀ ਜਿਹੜੀ ਗੱਲ ਗੱਫੜੀ ਪਾਈ ਹੈ ਹੂੰ ਤੇ ਵੀ ਉਹ ਇਹ ਬਾਹਰ ਆ ਕੇ ਪ੍ਰਚਾਰ ਰਹੇ ਆ ਵੀ ਇਹਨਾਂ ਕੋਲੇ ਕੋਈ ਅਥਾਰਟੀ ਤਾਂ ਹੈ ਨਹੀਂ, ਇਹਨਾਂ ਨੂੰ ਡੰਡੇ ਮਾਰ ਕੇ ਭਜਾਇਆ ਜਾਵੇ ਉੱਥੋਂ। ਚਲੋ ਕੋਈ ਨਾ ਜੀ, ਠੀਕ ਹੈ ਜੀ, ਥੈਂਕ ਯੂ, ਓਕੇ ਜੀ। ਜੀ ਦੇਖੋ ਇਸ ਤਰ੍ਹਾਂ ਹੈ ਕਿ ਜੱਗੀ ਜੌਹਲ ਦੋਸ਼ੀ ਹੈ ਜਾਂ ਨਹੀਂ, ਇਹ ਆਪਾਂ ਨਹੀਂ ਡਿਸਾਈਡ ਕਰਨਾ ਨਾ ਜੀ, ਇਹ ਤਾਂ ਹੂੰ ਅਦਾਲਤ ਨੇ ਡਿਸਾਈਡ ਕਰਨਾ। ਉਹ ਕੁਝ ਮਾਮਲਿਆਂ ਦੇ ਵਿੱਚ ਉਹਨੂੰ ਬਰੀ ਹੋ ਚੁੱਕਾ ਹੈ। ਅਜੇ ਕੁਝ ਮਾਮਲੇ ਉਹਦੇ ਉੱਤੇ ਜਿਹੜੇ ਆ ਉਹ ਹੈਗੇ ਆ ਜੀ ਤੇ ਪੈਂਡਿੰਗ ਨੇ। ਤੋ ਇਸ ਕਰਕੇ ਉਹ ਜਿੰਨੀ ਦੇਰ ਤੱਕ ਦੇਖੋ ਅਦਾਲਤ ਦੇ ਵਿੱਚ ਚੱਲਦੇ ਨੇ ਉਹਦਾ ਆਪਾਂ ਅਪਡੇਟ ਕੀ ਦੇ ਸਕਦੇ ਆ। ਜਿੰਨੀ ਦੇਰ ਤੱਕ ਅਦਾਲਤ ਦਾ ਕੋਈ ਫੈਸਲਾ ਨਹੀਂ ਆਉਂਦਾ ਉਨੀ ਦੇਰ ਤੱਕ ਤਾਂ ਤਰੀਕਾ ਨੇ ਨਾ, ਉਹਦੇ ਉੱਤੇ ਬਹਿਸ ਚੱਲੀ ਜਾਂਦੀ ਆ, ਬਹਿਸ ਹੋ ਰਹੀ ਆ। ਜੀ ਜਦੋਂ ਉਹਦਾ ਕੋਈ ਫੈਸਲਾ ਆਊਗਾ ਉਹ ਅਪਡੇਟ ਹੋਊਗੀ ਤਾਂ ਆਪਾਂ ਉਹ ਜਿਹੜਾ ਕਰਾਂਗੇ, ਦੇਵਾਂਗੇ। ਨਹੀਂ, ਡੰਡੇ ਮਾਰਨ ਵਾਲੀ ਗੱਲ ਨਾਲ ਸਹਿਮਤ ਨਹੀਂ ਤੁਹਾਡੇ ਨਾਲ ਜੀ। ਹੁਣ ਡੰਡੇ ਮਾਰ ਕੇ ਥੋੜੀ ਨਾ ਜੀ ਕਿਸੇ ਨੂੰ ਭਜਾਇਆ ਜਾ ਸਕਦਾ। ਉਹ ਆਪਣੀ ਗੱਲ ਕਹਿਣ ਗਏ ਨੇ, ਉਹ ਹਾਂਜੀ ਆਪਣੀ ਗੱਲ ਬਿਲਕੁਲ। ਕਹਿ ਆਏ, ਸਰਕਾਰ ਨੇ ਸੁਣ ਲਈ। ਮੰਨਣੀ ਨਾ ਮੰਨਣੀ ਸਰਕਾਰ ਦੇ ਉੱਤੇ ਜਿਹੜਾ ਦੀ ਉਹ ਨਿਰਭਰ ਆ, ਸਰਕਾਰ ਨੂੰ ਸੁਣਨੀਆਂ ਪੈਂਦੀਆਂ ਨੇ। ਆਪਾਂ ਡੰਡੇ ਮਾਰਨ ਵਾਲਿਆਂ ਦਾ ਵੀ ਤਾਂ ਪਹਿਲਾਂ ਵਿਰੋਧ ਕਰਦੇ ਰਹੇ ਆ ਨਾ, ਵੀ ਨਹੀਂ ਪੈਣੇ ਚਾਹੀਦੇ ਡੰਡੇ। ਤੇ ਅੱਜ ਇਹ ਗੱਲ ਕਹੀ ਜਾਵੇ ਵੀ ਨਹੀਂ ਇਹਨਾਂ ਨੂੰ ਡੰਡੇ ਮਾਰੋ, ਉਹ ਠੀਕ ਨਹੀਂ ਜਿਹੜਾ ਹੋਊਗਾ। ਹਾਂ, ਤੁਸੀਂ ਡੱਲੇਵਾਲ ਦੀ ਗੱਲ ਕਰ ਰਹੇ ਹੋ, ਉਹਨਾਂ ਦੀਆਂ ਮੰਗਾਂ, ਉਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤੀ ਅਸਹਿਮਤੀ ਹੋਣੀ ਉਹ ਇੱਕ ਵੱਖਰੀ ਗੱਲ ਹੈ, ਪਰ ਸੱਭਿਅਕ ਸੁਸਾਇਟੀ ਦੇ ਵਿੱਚ ਡੰਡੇ ਮਾਰਨ ਵਾਲੀ ਗੱਲ ਜਿਹੜੀ ਉਹ ਨਹੀਂ ਪ੍ਰਮੋਟ ਕੀਤੀ ਜਾ ਸਕਦੀ। ਬਿਲਕੁਲ ਜੀ ਬਿਲਕੁਲ। ਸਤਨਾਮ ਸਿੰਘ ਜੀ। ਹਾਂਜੀ, ਦੋਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਭਾਜੀ, ਤਾਂ ਆਪਣੇ ਮੈਂ ਪਿੱਛੇ ਸੁਣਿਆ ਸੀ ਆਪਣੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ, ਉਹ ਕਹਿ ਰਹੇ ਸੀ ਬਈ ਬਹੁਤ ਸਾਲ ਪਹਿਲਾਂ ਸਰਕਾਰ ਨੇ ਆਪਣੇ ਕਿੱਥੇ ਉੱਤਰਾਖੰਡ 'ਚ ਕੋਲੇ ਦੀ ਖਾਣ ਖਰੀਦੀ ਹੋਈ ਆ, ਪਰ ਉਹ ਕਿਸੇ ਨੇ ਮਤਲਬ ਸ਼ੁਰੂ ਨਹੀਂ ਕੀਤਾ। ਕਹਿੰਦੇ ਮੈਂ ਉਹਦਾ ਉਦਘਾਟਨ ਕਰੂੰਗਾ। ਜੇ ਨਾ ਕੋਈ ਇੰਨੀ ਜ਼ਰੂਰਤ ਹੈ ਨਾ, ਕੋਈ ਹਮੇਸ਼ਾ ਮਤਲਬ ਪੂਰਾ ਨਹੀਂ ਹੁੰਦਾ। ਉੱਥੋਂ ਕਿਸੇ ਨੇ ਕਿਉਂ ਨਹੀਂ ਸ਼ੁਰੂ ਕੀਤਾ, ਵੀ ਕਦ ਸ਼ੁਰੂ ਕਰੇ? ਸਹੀ ਗੱਲ ਦੱਸੋ ਇਹਦੇ ਬਾਰੇ। ਠੀਕ ਹੈ ਜੀ। ਮੇਰੇ ਖਿਆਲ ਐਸੇ ਮਹੀਨੇ ਦੇ ਐਂਡ ਦੇ ਵਿੱਚ ਜਾਂ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਉਹਨਾਂ ਨੇ ਜਾਣਾ ਆ ਉੱਥੇ ਉਹਨੂੰ ਸ਼ੁਰੂਆਤ ਜਿਹੜਾ ਉਹ ਕਰਨ ਦੇ ਵਾਸਤੇ।
ਅਸਲ ਕੀ ਕਾਰਨ ਹੈ ਜਿਹੜੇ ਤੁਸੀਂ ਪੁੱਛੇ ਨੇ, ਕਾਰਨ ਤਾਂ ਮੇਨ ਇਹ ਹੈਗੇ ਆ ਨਾ ਜੀ ਕਿ ਪੈਸੇ ਕਿੱਥੋਂ ਬਣਦੇ ਆ। ਕਿਉਂਕਿ ਜਿਹੜਾ ਮੰਨ ਲਓ ਜਿਹੜਾ ਇੰਪੋਰਟਡ ਕੋਲਾ ਹੈ ਉਹ ਖਰੀਦਣ ਦੀ ਗੱਲ ਹੁੰਦੀ ਹੈ। ਜਿਹੜੀਆਂ ਕੰਪਨੀਆਂ ਨੇ ਉਹ ਕੰਟਰੈਕਟ ਕਰਦੀਆਂ ਨੇ। ਕੰਟਰੈਕਟ ਕੌਣ ਕਰਦੇ ਨੇ? ਸਰਕਾਰਾਂ 'ਚ ਬੈਠੇ ਲੋਕ। ਉਹ ਕਿਉਂ ਕਰਦੇ ਨੇ, ਕਿਹਦੇ ਨਾਲ ਕਰਦੇ ਨੇ? ਜਿਹੜਾ ਉਹਨਾਂ ਨੂੰ ਵਿੱਚੋਂ ਉਹਦੇ ਹਿੱਸਾ ਪੱਤੀ ਦੇਊਗਾ। ਇਹ ਤਾਂ ਕਰਕੇ ਨਹੀਂ ਜਿਹੜਾ ਜੀ ਉਹ ਹੋ ਰਿਹਾ ਸੀਗਾ। ਖਾਣ ਹੈਗੀ ਆ, ਬਿਲਕੁਲ ਜਿਹੜੀ ਉਹ ਖਾਣ ਹੈਗੀ ਆ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀ, ਦੇਖੋ ਉਹਨਾਂ ਨੇ ਵੀ ਅਦਾਲਤੀ ਲੜਾਈ ਲੜੀ ਆ, ਉਹਨਾਂ ਨੂੰ ਵੀ ਡਿਸਕ੍ਰੈਡਿਟ ਨਹੀਂ ਕੀਤਾ ਜਾ ਸਕਦਾ। ਉਹ ਵੀ ਜਿਹੜੇ ਉਹ ਜਾ ਸਕਦੇ ਆ, ਮਤਲਬ ਕਿ ਉਹਨਾਂ ਨੂੰ ਵੀ ਕ੍ਰੈਡਿਟ ਮਿਲਣਾ ਚਾਹੀਦਾ। ਸੋ ਮੁੱਖ ਮੰਤਰੀ ਜਿਹੜੇ ਨੇ ਉਹ ਜਲਦੀ ਜਾਣਗੇ ਇਹਦੀ ਸ਼ੁਰੂਆਤ ਕਰਨ ਦੇ ਵਾਸਤੇ, ਮੇਰੀ ਜਾਣਕਾਰੀ ਦੇ ਮੁਤਾਬਕ। ਔਰ ਜਦੋਂ ਸ਼ੁਰੂਆਤ ਹੋਊਗੀ ਤਾਂ ਉਹਦੇ ਨਾਲ ਕਾਫੀ ਹੱਦ ਤੱਕ ਕੋਲੇ ਦੀ ਸਮੱਸਿਆ ਜਿਹੜੀ ਆ ਉਹਦੇ ਉੱਤੇ ਕਾਬੂ ਪਾਇਆ ਜਾ ਸਕਦਾ। ਜੀ ਜੀ ਜੀ। ਸਾਡੇ ਅਗਲੇ ਕਾਲਰ ਨੇ ਹਰਵਿੰਦਰ ਬਰਾੜ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਨੂ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬੜਾ ਦੁੱਖ ਲੱਗਦਾ ਜੀ, ਤੁਸੀਂ ਬੜਾ ਚੰਦ ਦਿੰਦੇ ਜੀ ਇਸ ਕਬੱਡੀ ਦੇ ਪਰਲ ਗਰੁੱਪ ਤੇ ਆਹ ਜੀ ਤੇ ਜਿਹੜੇ ਬਾਬੇ ਇਹਨਾਂ ਨੇ ਪੈਦਾ ਕੀਤੇ ਸਰਕਾਰਾਂ ਨੇ, ਬੜਾ ਦੁੱਖ ਹੁੰਦਾ ਹੈ। ਜਿਵੇਂ ਪੰਜਾਬ ਕਰਾਂ ਕਿਸੇ ਤੇਰੀ ਦੁਨੀਆ ਨੂੰ ਵਸਾਉਣ ਲਈ ਵੀ ਰੋਸ਼ਨ ਦੀ ਬਾਰੇ ਤੋਂ ਬਾਬਾ ਫਰੀਦ ਬਾਬਾ ਨਾਨਕ ਆਪਣੀ ਗੋਦੀ ਵਿੱਚ ਪਾ ਲਏ ਤੂੰ। ਜੀ ਜੀ। ਇੰਨੀਆਂ ਜ਼ਮੀਰਾਂ ਜਿਹੜੀਆਂ ਇਹਨਾਂ ਨੇ ਇੰਨਾ ਸਵਾਲ ਹਰਵਿੰਦਰ ਜੀ, ਸਵਾਲ ਆ ਤੁਹਾਡਾ ਤਾਂ ਪਲੀਜ਼ ਸਵਾਲ ਕਰ ਦਿਓ ਜੀ। ਕਾਲਰ ਹੋਰ ਵੀ ਇਹਦੇ ਬਾਰੇ ਦੱਸੋ ਜੀ। ਹੁਣ ਦੂਜੀ ਪਾਰਟੀ ਹੈ ਜੀ, ਹੁਣ ਹੋਰ ਜਿਹੜੇ ਕੀ ਸੁਧਾਰ ਹੋਊਗਾ ਆਪਣਾ? ਜੀ ਠੀਕ ਹੈ ਜੀ। ਹਾਂਜੀ, ਕਾਹਦੇ ਬਾਰੇ ਜੀ? ਕਾਹਦੇ ਬਾਰੇ ਦੱਸਣਾ ਹੀ ਭੁੱਲ ਗਏ ਹੋ ਜੀ ਸਵਾਲ ਜੀ। ਆਪਣੇ ਅਗਲੇ ਕਾਲਰ ਨੇ ਜੀ ਅਵਤਾਰ ਸਿੰਘ ਪੰਨੂ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਕਿ ਜਦੋਂ ਸੁਖਬੀਰ ਬਾਦਲ ਦੀ ਸਰਕਾਰ ਆਈ ਤਾਂ ਇੰਡੋ ਕੈਨੇਡੀਅਨ ਖਰੀਦਣ ਲਈ ਉਹਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਅੱਧੇ ਟਿਕਟ ਰੇਟ ਤੇ ਚਲਾ ਦਿੱਤੀਆਂ ਜੀ। ਉਹਨਾਂ ਨੂੰ ਮਜਬੂਰ ਹੋ ਕੇ ਵੇਚਣੀ ਪਈ ਇਹਨਾਂ ਨੂੰ। ਇਹਨਾਂ ਖਰੀਦ ਲਈ ਇਹਨਾਂ ਨੇ ਉਹ ਦੁੱਗਣਾ ਉਹਦੇ ਤੋਂ ਡੇਢਾ ਰੇਟ ਕਰਤਾ, 1500 ਦੀ ਬਜਾਏ 2000 ਰੇਟ ਕਰਕੇ ਤੇ ਇਹਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਸਮਝਿਆ ਨਾਰਾਈ ਨੂੰ ਲੁੱਟ ਲਓ। ਉਸ ਤੋਂ ਬਾਅਦ ਕੈਪਟਨ ਸਾਹਿਬ ਆ ਗਏ। ਕੈਪਟਨ ਸਾਹਿਬ ਨੇ ਵੀ ਕੁਝ ਨਾ ਕੀਤਾ। ਹਾਈ ਕੋਰਟ ਵੱਲੋਂ ਹੁਕਮ ਹੋਇਆ ਵੀ ਤੁਸੀਂ ਬੱਸਾਂ ਚਲਾਓ। ਇਹਨਾਂ 2-3 ਦਿਨ ਚਲਾ ਕੇ ਤੇ ਇਹਨਾਂ ਵੀ ਬੰਦ ਕਰ ਦਿੱਤੀਆਂ। ਹੁਣ ਇਹ ਸਮਝਿਆ ਜਾਂਦਾ ਸੀ ਕਿ ਵੀ ਹੁਣ ਦਿੱਲੀ ਵਿੱਚ ਵੀ ਆਮ ਆਦਮੀ ਦੀ ਸਰਕਾਰ ਆ, ਪੰਜਾਬ ਵਿੱਚ ਵੀ ਆਮ ਆਦਮੀ ਦੀ ਸਰਕਾਰ ਆ, ਉਹਦੇ ਵਿੱਚ ਸੈਂਟਰ ਜਾਂ ਹੋਰ ਕੋਈ ਬੰਦਾ ਇੰਟਰਫੀਅਰ ਨਹੀਂ ਕਰ ਸਕਦਾ। ਇਹ ਦੋਵੇਂ ਸਰਕਾਰਾਂ ਆਪਸ ਚ ਈਜ਼ੀਲੀ ਰਲ ਕੇ ਤੇ ਬੱਸਾਂ ਚਲਾ ਸਕਦੇ ਆ, ਪਰ ਉਹ ਨਹੀਂ ਚੱਲਣ ਡਈਆਂ ਅਜੇ ਤੱਕ। ਸਾਨੂੰ ਉਹਦੀ ਨਹੀਂ ਸਮਝ ਆਉਂਦੀ ਵੀ ਕਿਉਂ ਨਹੀਂ ਚੱਲਣ ਡਈ, ਉਹਦਾ ਕਾਰਨ ਦੱਸੋ। ਠੀਕ ਹੈ ਜੀ, ਥੈਂਕ ਯੂ। ਦੇਖੋ ਉਹਦੇ ਵਾਸਤੇ ਇਹ ਆ, ਮੈਂ ਬਹੁਤ ਵਾਰੀ ਪੰਨੂ ਸਾਹਿਬ ਇਹ ਗੱਲ ਦੱਸੀ ਆ, ਪਤਾ ਨਹੀਂ ਤੁਸੀਂ ਭੁੱਲ ਜਾਂਦੇ ਹੋ ਜਾਂ ਕੀ ਗੱਲ ਆ, ਕਿ ਉਹਦੇ ਵਾਸਤੇ ਤੁਹਾਨੂੰ ਵਿਸ਼ੇਸ਼ ਪਰਮਿਟ ਦੀ ਲੋੜ ਹੁੰਦੀ ਆ, ਜਿਹੜਾ ਕਿ ਪਰਮਿਟ ਪੰਜਾਬ ਦੀ ਸਰਕਾਰ ਨੇ ਨਹੀਂ ਸੀ ਲਿਆ। ਪਹਿਲਾਂ ਮੈਂ ਤੁਹਾਨੂੰ ਕਰੈਕਟ ਕਰਾਂ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀਆਂ ਬੱਸਾਂ ਚਲਾਈਆਂ ਉਹ ਪੰਜਾਬ ਰੋਡਵੇਜ਼ ਵੇਚ ਕੇ ਨਹੀਂ ਸੀ ਚਲਾਈਆਂ ਜੀ। ਉਹ ਪ੍ਰਾਈਵੇਟ ਕੰਪਨੀ ਸੀ। ਜਿਹੜੀ ਇੰਡੋ ਕੈਨੇਡੀਅਨ ਹੈ ਉਹ ਪ੍ਰਾਈਵੇਟ ਕੰਪਨੀ ਸੀ। ਇਹ ਟੋਰਾਂਟੋ ਦੀ ਇੱਕ ਫਰਮ ਸੀਗੀ, ਕੈਨੇਡਾ ਦੀ, ਉਹਨਾਂ ਦੀ ਇਹ ਕੰਪਨੀ ਸੀਗੀ। ਉਹਨਾਂ ਤੋਂ ਕਿਵੇਂ ਲਈਆਂ ਨੇ ਉਹ ਸਭ ਨੂੰ ਪਤਾ ਜੀ, ਕਿਹੜੇ ਤਰੀਕੇ ਦੇ ਨਾਲ ਇਹ ਲਈਆਂ ਨੇ। ਜਿਹੜਾ ਹੁਣ ਜਿਹੜੀ ਗੱਲ ਤੁਸੀਂ ਪੁੱਛੀ ਆ, ਉਹ ਜਿਹੜੇ ਪੰਜਾਬ ਦਾ ਟਰਾਂਸਪੋਰਟ ਮਹਿਕਮਾ ਤੇ ਦਿੱਲੀ ਵਾਲੀ ਜਿਹੜੀ ਟਰਾਂਸਪੋਰਟ ਮੰਤਰੀ ਨੇ, ਉਹਨਾਂ ਦੇ ਵਿਚਾਲੇ ਜਿਹੜੇ ਕਾਗਜ਼ਾਂ ਪੱਤਰਾਂ ਦੀ ਕਾਰਵਾਈ ਆ ਉਹ ਪੂਰੀ ਹੋ ਚੁੱਕੀ ਹੋਈ ਆ। ਜਿਹੜਾ ਪੰਜਾਬ ਸਰਕਾਰ ਨੂੰ ਪੰਜਾਬ ਜਿਹੜਾ ਟਰਾਂਸਪੋਰਟ ਮੰਤਰਾਲਾ ਜਿਹੜਾ ਉਹਨੂੰ ਪਰਮਿਟ ਚਾਹੀਦਾ ਹੈ, ਉਹ ਪਰਮਿਟ ਲੈ ਲਿਆ ਹੋਇਆ ਉਹਨਾਂ ਨੇ, ਮਤਲਬ ਕਿ ਦਿੱਲੀ ਦੇ ਵਾਸਤੇ। ਤੇ ਇਹ ਬੱਸਾਂ ਛੇਤੀ ਚੱਲ ਪੈਣਗੀਆਂ। ਮੈਂ ਫੇਰ ਕਹੂੰਗਾ ਕਿ ਇਹਨਾਂ ਬੱਸਾਂ ਦੇ ਉੱਤੇ ਜ਼ਿਆਦਾ ਜ਼ੋਰ ਦੇਣ ਦੀ ਜਗ੍ਹਾ ਦੇ ਉੱਤੇ ਜਿਹੜੀ ਸਭ ਤੋਂ ਪਹਿਲੀ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਨਾ, ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ ਨੂੰ ਜਿਹੜੀਆਂ ਫਲਾਈਟਸ ਨੇ ਸਟਾਰਟ ਹੋਣ ਤੋਂ ਪੰਨੂ ਸਾਹਿਬ ਇਹ ਤਾਂ ਸਮੱਸਿਆ ਆਪੇ ਹੀ ਹੱਲ ਹੋ ਜਾਣੀ ਹੈ। ਤੁਸੀਂ ਜ਼ਰੂਰੀ 8 ਘੰਟੇ ਦਾ 9 ਘੰਟੇ ਦਾ ਜਿਹੜਾ ਉਹ ਸਫ਼ਰ ਆ ਦਿੱਲੀ ਏਅਰਪੋਰਟ ਤੋਂ ਪੰਜਾਬ ਤੱਕ ਕਰਨਾ ਹੈ। ਜੇ ਇਹ ਮੁੱਕੀ ਜਾਵੇ ਤੇ ਉਹ ਬੈਟਰ ਨਹੀਂ ਗਾ ਜੀ। ਜੀ ਬਿਲਕੁਲ। ਹਾਂ, ਇਹ ਬਕਾਇਦਾ ਤੌਰ ਦੇ ਉੱਤੇ ਐਲਾਨ ਹੋ ਚੁੱਕਿਆ ਹੋਇਆ ਕਿ
ਦੋਨਾਂ ਸਰਕਾਰਾਂ ਦੇ ਵਿਚਾਲੇ ਜਿਹੜੀਆਂ ਫਾਰਮੈਲਿਟੀਆਂ ਸੀਗੀਆਂ ਉਹ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ ਤੇ ਉਹ ਇਹ ਬੱਸਾਂ ਬਹੁਤ ਛੇਤੀ ਚੱਲ ਪੈਣਗੀਆਂ ਜੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ। ਜੀ 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 ਜੀ। ਪ੍ਰੀਤਮ ਸਿੰਘ ਟਿਵਾਣਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬੇਨਤੀ ਇਹ ਹੈ, ਜਿਹੜੀ ਲਾਇਸੈਂਸਾਂ ਬਾਰੇ ਗੱਲ ਕਰਦੇ ਸੀਗੇ, ਅਸੀਂ ਸਾਡੇ ਯੂਪੀ ਫਾਰਮ ਸੀ 84 ਦੇ ਦੰਗਿਆਂ 'ਚ ਸਾਡਾ 600 ਘਰ ਸੀ ਜੀ, ਤੇ 600 ਘਰ ਦੇ ਵਿੱਚ 500 ਲਾਇਸੈਂਸ ਸੀ ਸਾਡੇ ਕੋਲੇ। ਠੀਕ ਹੈ ਜੀ। ਤੇ ਇਸ ਕਰਕੇ ਸਾਡੀ ਇੱਜ਼ਤ ਬਚ ਗਈ। ਇਹ ਜਿਹੜੇ ਪੰਨੂ ਸਾਹਿਬ ਕਹਿ ਰਹੇ ਲਾਇਸੈਂਸ ਤਾਂ ਜ਼ਰੂਰੀ ਨੇ, ਪਰ ਗਲਤ ਇਸਤੇਮਾਲ ਨਾ ਕਰੋ। ਠੀਕ ਹੈ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਹੈ ਜੀ, ਤੁਸੀਂ ਆਪਣੀ ਗੱਲ ਕਹਿਤੀ। ਜੀ ਜੀ ਠੀਕ ਹੈ ਜੀ। ਸੰਤੋਖ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਦੇਖੋ ਭਾਈ ਹੁਣੀ ਬਿਆਨ ਦੇ ਕੇ ਗਏ ਆ ਵੀ ਮੈਂ ਨਾ ਵੀ ਅੱਗੇ ਪਾਕਿਸਤਾਨ ਤੇ ਚੀਨ ਨਾਲ ਲੜਾਈ ਤੇ ਸਾਰੀ ਬੰਨੀ ਹਥਿਆਰਾਂ ਦੀ ਲੜਾਈ ਆਪਾਂ ਨੂੰ ਇੰਡੀਆ ਨੂੰ ਤੇ ਪੰਜਾਬ ਨੂੰ ਤੇ ਲੈ ਕੇ ਬਹਿ ਗਈ ਹੈ। ਤੇ ਹੁਣ ਮੈਂ ਨਾ ਬਾਕੀ ਕੋਈ ਨੌਕਰੀਆਂ ਦੇਣ ਦੀ ਬਜਾਏ ਜੋ ਮਰਜ਼ੀ ਬਾਏ ਉਹਨੂੰ ਲਾਇਸੈਂਸ ਦੇਣ ਦੀ, ਤੇ ਮੈਂ ਤਾਂ ਨਾ ਹਰਪ੍ਰੀਤ ਨੂੰ ਹੀ ਦੇ ਦੇਣਾ ਚਾਹੀਦਾ ਵਾ, ਉਹ ਦਈ ਜਾਵੇ ਲਾਇਸੈਂਸ ਉੱਥੇ ਬਹਿ ਕੇ। ਜੀ ਠੀਕ ਹੈ ਜੀ। ਓਕੇ ਜੀ ਸੰਤੋਖ ਜੀ, ਥੈਂਕ ਯੂ ਜੀ। ਬਨੂ ਸਾਹਿਬ। ਪਤਾ ਸੁਝਾਅ ਨੇ ਜੀ ਉਹਨਾਂ ਦੇ। ਸਵਾਲ ਤਾਂ ਹੈ ਨਹੀਂ, ਉਹਨਾਂ ਕੋਲੇ ਕਿਹੜੀ ਅਥਾਰਟੀ ਹੈ ਜੀ ਲਾਇਸੈਂਸ ਦੇਣ ਦੀ? ਦੇ ਦੇਣਗੇ। ਬਸ ਐਕਚੁਅਲੀ ਕੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਆ ਨਾ, ਜਿਹੜੇ ਕੰਮ ਲਈ ਦਿੱਤੇ ਜਾਂਦੇ ਆ, ਉਹ ਆਹੀ ਹੁੰਦਾ ਜੀ ਵੀ ਅਸਲ ਜਿਹੜੇ ਮੁੱਦੇ ਨੇ ਉੱਥੋਂ ਧਿਆਨ ਹਟਾਓ ਲੋਕਾਂ ਦਾ ਤੇ ਇੱਕ ਪੁੱਠੇ ਪਾਸੇ ਲੋਕਾਂ ਨੂੰ ਲਾ ਦਿਓ, ਤੇ ਉਸ ਪਾਸੇ ਲਾ ਦਿੱਤਾ ਜੀ ਉਹਨਾਂ ਨੇ। ਤੁਹਾਡੇ ਸਾਹਮਣੇ ਜਿਹੜਾ ਜੀ ਉਹ ਲਾਤਾ। ਔਰ ਇਹੀ ਤਾਂ ਉਹਨਾਂ ਦਾ ਜਿਹੜਾ ਉਹ ਮਕਸਦ ਸੀਗਾ। ਅੱਜ ਜਿਹੜਾ ਮੰਨ ਲਓ ਇੱਥੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ, ਤੁਸੀਂ ਇੱਥੋਂ ਹੁਣੇ ਹੀ ਗਏ ਹੋ। ਹਾਂਜੀ ਹਾਂਜੀ ਬਿਲਕੁਲ। ਜਿਹੜਾ ਨਸ਼ਾ ਹੈ ਉਹ ਕਿੰਨਾ ਜਿਹੜਾ, ਔਰ ਜੇ ਮੰਨ ਲਓ ਕਿਸੇ ਨਸ਼ੇ ਵਾਲੇ ਵਿਅਕਤੀ ਦੇ ਕੋਲੇ ਅਸਲਾ ਆ ਗਿਆ ਜੀ, ਕਿਉਂਕਿ ਜਿਹੜੀ ਇੱਥੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਹਨਾਂ ਨੂੰ ਪਤਾ, ਇਹ ਜਿਹੜੀ ਯੂਪੀ ਦੇ ਨਾਲ ਜੋੜੀ ਜਾਂਦੇ ਨੇ ਨਾ ਉਧਰ, ਉਹਨਾਂ ਉਹ ਸਿਚੁਏਸ਼ਨ ਹੋਰ ਸੀਗੀ। ਉੱਥੇ ਮੈਂ ਮੰਨ ਸਕਦਾ ਜੀ ਜਿੱਥੇ ਬਾਈਕਾਂ ਦੇ ਉੱਤੇ ਲੋਕ ਰਹਿੰਦੇ ਆ, ਉੱਥੇ ਸੁਰੱਖਿਆ ਲਈ ਹੋ ਸਕਦਾ। ਤੇ ਉਹ ਇਹ ਵੀ ਦੱਸ ਦੇਣ ਕਿ ਉਹਨਾਂ ਨੇ ਨਜਾਇਜ਼ ਕਿੰਨੀ ਕੀਤੀ ਹੈ, ਜੇ ਨਹੀਂ ਕੀਤੀ ਤਾਂ ਉਹ ਜ਼ਿੰਮੇਵਾਰ ਲੋਕ ਨੇ। ਮੈਂ ਉਹੀ ਕਹਿੰਦਾ, ਜ਼ਿੰਮੇਵਾਰ ਲੋਕਾਂ ਦੇ ਵਾਸਤੇ ਲਾਇਸੈਂਸ ਬਣੇ ਨੇ, ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਲਾਇਸੈਂਸ ਬਣੇ ਨੇ। ਪਰ ਕਿਤੇ ਇਹਨੂੰ ਧਰਮ ਦੇ ਨਾਲ ਜੋੜ ਕੇ ਜਿਹੜਾ ਜੀ ਉਹ ਵੇਖ ਲੈਣਾ, ਉੱਥੇ ਤਾਂ ਤੁਸੀਂ ਨਹੀਂ ਨਾ ਕਹਿ ਸਕਦੇ। ਅੱਜ ਜਿਹੜੀ ਪਬਲਿਕ ਪਲੇਸ ਛੱਡੋ, ਆਪਣੀ ਗਲੀ ਦੇ ਵਿੱਚ ਵੀ ਜਿਹੜੇ ਚੇਨ ਸਨੇਚਰ ਨੇ, ਉਹਨਾਂ ਦੀ ਵੱਡੀ ਦਹਿਸ਼ਤ ਆ। ਔਰਤਾਂ ਜਿਹੜੀਆਂ ਨੇ ਉਹ ਛੋਟਾ ਮੋਟਾ ਗਹਿਣਾ ਪਾ ਕੇ ਬਾਹਰ ਨਹੀਂ ਨਿਕਲ ਸਕਦੀਆਂ ਜੀ। ਫਿਰ ਤੁਸੀਂ ਇਹ ਕਹੋਗੇ ਕਿ ਉਹਨਾਂ ਔਰਤਾਂ ਨੂੰ ਅਸਲੇ ਦੇ ਲਾਇਸੈਂਸ ਦੇ ਦਿੱਤੇ ਜਾਣ ਸਾਰੀਆਂ ਨੂੰ, ਤੇ ਜਾਂ ਕਿਉਂਕਿ ਉਹਨਾਂ ਨੇ ਗਹਿਣੇ ਪਾ ਕੇ ਜਾਣਾ, ਜਾਂ ਜਿਹੜੇ ਇਹ ਝਪਟ ਮਾਰ ਨੇ ਜੀ, ਜਿਹੜੇ ਚੇਨ ਸਨੇਚਰ ਨੇ, ਝਪਟ ਮਾਰ ਉਹਨਾਂ ਦਾ ਪੰਜਾਬੀ ਦੇ ਵਿੱਚ ਹੈਗਾ। ਇਹ ਜੇ ਉਹਨਾਂ ਕੋਲੇ ਹਥਿਆਰ ਆ ਗਏ ਤੇ ਫਿਰ ਜੀ ਉਹ ਤਾਂ ਮਾਰ ਦੇਣਗੇ ਕਿਸੇ ਨੂੰ ਵੀ। ਜਿਹੜਾ ਇੱਕ ਗੱਲ ਨੂੰ, ਜਿਹੜੀ ਨਾ ਪੰਜਾਬ ਦੀ ਸਿਚੁਏਸ਼ਨ ਨੂੰ ਡਿਫਰੈਂਟ ਐਂਗਲਸ ਤੋਂ ਸੋਚੋ ਕਾਈਂਡਲੀ। ਇੱਥੇ ਅਸੀਂ ਰੋਜ਼ ਖਬਰਾਂ ਸੁਣਦੇ ਆ, ਨਸ਼ੇੜੀ ਪੁੱਤ ਨੇ ਪਿਓ ਦਾ ਕਤਲ ਕਰਤਾ, ਨਸ਼ੇੜੀ ਪੁੱਤ ਨੇ ਮਾਂ ਦਾ ਕਤਲ ਕਰਤਾ। ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਆ, ਉਹਦੇ ਵਾਸਤੇ ਜੇ ਕੋਈ ਟਾਰਗੇਟ ਹੁੰਦਾ ਤਾਂ ਉਹ ਡੋਜ਼ ਹੁੰਦੀ ਆ ਉਹਦੀ। ਉਹ ਨਹੀਂ ਕੇਅਰ ਕਰਦਾ ਕਿ ਇਹਦੇ ਵਾਸਤੇ ਉਹਨੂੰ ਕਿਹਨੂੰ ਮਾਰਨਾ ਪਊਗਾ ਜੀ, ਕਿੰਨਿਆਂ ਨੂੰ ਮਾਰਨਾ ਪਊਗਾ। ਉਹਦੇ ਕੋਈ ਸਿਹਤ ਤੇ ਅਸਰ ਨਹੀਂਗਾ। ਜੇ ਹਥਿਆਰ ਘਰਾਂ ਦੇ ਵਿੱਚ ਹੋ ਗਏ, ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਘਰਾਂ ਦੀ ਸਿਚੁਏਸ਼ਨ ਕੀ ਆ ਜੀ? ਨਹੀਂ ਪਤਾ ਤੁਹਾਨੂੰ। ਜੇ ਪਤਾ ਹੁੰਦੀ ਤੇ ਇਹਨਾਂ ਹਥਿਆਰਾਂ ਦੇ ਲਾਇਸੈਂਸ ਨੂੰ ਪ੍ਰਮੋਟ ਨਾ ਕਰਦੇ ਜੀ। ਜੇ ਇਹ ਪ੍ਰਮੋਟ ਹੋ ਗਏ, ਪਤਾ ਨਹੀਂ ਕਿੰਨੇ ਪਿਓ ਜਿਹੜੇ ਉਹ ਮਾਰੇ ਜਾਣਗੇ ਨਸ਼ੇੜੀ ਪੁੱਤਾਂ ਦੇ ਹੱਥੋਂ। ਲੈਣਾ ਪਿਓ ਨੇ ਆ ਤੇ ਉਹਦੇ ਉੱਤੇ ਹੀ ਇਸਤੇਮਾਲ ਜਿਹੜਾ ਉਹ ਹੋ ਜਾਣਾ। ਦੂਜੇ, ਪੇਸ਼ੈਂਸ ਲੋਕਾਂ ਦੇ ਵਿੱਚ ਹੈ ਨਹੀਂ ਗੀ। ਬੇਸ਼ੱਕ 34 ਸਾਲ ਪੁਰਾਣਾ ਮਾਮਲਾ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਵਾਲਾ ਜਿਹੜਾ ਮਾਮਲਾ, ਉਹ ਪੇਸ਼ੈਂਸ ਦੇ ਨਾਲ ਜੁੜਿਆ ਨਾ। ਜੇ ਤੁਸੀਂ ਸਿੰਬੋਲਿਕ ਰੂਪ ਦੇ ਵਿੱਚ ਉਹਨੂੰ ਤੁਸੀਂ ਸਾਹਮਣੇ ਰੱਖ ਲਓ, ਮੰਨ ਲਓ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ ਉਦੋਂ ਹਥਿਆਰ ਹੁੰਦਾ, ਸਪੋਜ਼ ਉਹਨਾਂ ਨੇ ਮੁੱਕਾ ਮਾਰਿਆ, ਉਹ ਕੱਢ ਕੇ ਗਨ ਦੇ ਨਾਲ ਵੀ ਮਾਰ ਸਕਦੇ ਸੀ। ਤਾਂ ਇਸ ਕਰਕੇ ਜਿਹੜੀ ਸਿਚੁਏਸ਼ਨ ਸਾਡੀ, ਅਸੀਂ ਜ਼ਿੰਮੇਵਾਰ
ਕਮਿਊਨਿਟੀ ਦੇ ਵਿੱਚ ਨਹੀਂ ਆਉਂਦੇ, ਜਿਹੜੇ ਭਾਈ ਸਾਹਿਬ ਨੇ ਉੱਤਰ ਪ੍ਰਦੇਸ਼ ਵਾਲੀ ਗੱਲ ਕੀਤੀ, ਉਹ ਜ਼ਿੰਮੇਵਾਰ ਲੋਕ ਨੇ, ਜਿਨ੍ਹਾਂ ਨੇ ਨਹੀਂ ਉਹਦਾ ਗਲਤ ਇਸਤੇਮਾਲ ਨਹੀਂ ਕੀਤਾ। ਪਰ ਕਿੰਨੇ ਲੋਕ ਨੇ ਜੀ ਇਹਦੇ ਵਿੱਚੋਂ 2%, ਹਾਰਡਲੀ, ਜਿਹੜਾ ਜੀ ਮਤਲਬ ਪਾ ਕੇ ਵਿਆਹ ਦੇ ਉੱਤੇ ਉਹਨੂੰ ਇਸ ਤਰੀਕੇ ਦੇ ਨਾਲ ਪਾਇਆ ਹੁੰਦਾ ਜਿਹੜਾ ਪਿਸਤੌਲ ਨੂੰ, ਉਹ ਦਿਸਦਾ ਰਹੇ। ਇਹਨੂੰ ਤਾਂ ਬੁੱਕਲ ਦਾ ਗਹਿਣਾ ਕਹਿੰਦੇ ਆ। ਬੁੱਕਲ ਦਾ ਗਹਿਣਾ ਕਿਉਂ ਕਹਿੰਦੇ ਆ? ਕਿ ਲੁਕਿਆ ਹੋਇਆ ਹੁੰਦਾ ਇਹ। ਇੱਥੇ ਤਾਂ ਨੁਮਾਇਸ਼ ਕੀਤੀ ਜਾਂਦੀ ਆ ਹਥਿਆਰਾਂ ਦੀ, ਔਰ ਉਹ ਦਿਖਾਇਆ ਕਿਹਨੂੰ ਜਾਂਦਾ ਜੀ? ਸਾਹਮਣੇ ਵਾਲੀ ਪਾਰਟੀ ਨੂੰ। ਅੱਛਾ, ਅੱਗੋਂ ਜਿਹੜਾ ਉਹ ਵੀ ਉਦਾਂ ਦੇ ਨੇ, ਉਹ ਕਹਿੰਦਾ ਅੱਛਾ ਫਿਰ ਉਹ ਵੀ ਜਿਹੜਾ ਜੀ ਅਗਲੇ ਵਿਆਹ ਦੇ ਵਿੱਚ ਉਹ ਵੀ ਪਾ ਕੇ ਆ ਜਾਂਦਾ ਵੀ ਤੇਰੇ ਕੋਲ ਤੇ ਮੇਰੇ ਕੋਲ ਵੀ ਹੈਗਾ ਜੀ। ਫਿਰ ਨਿਕਲ ਪੈਂਦੇ ਆ, ਜਦੋਂ ਨਿਕਲ ਪੈਂਦੇ ਆ ਤੇ ਆਮੋ ਸਾਹਮਣੇ ਫਿਰ ਜਿਹੜਾ ਉਹ ਹੋ ਜਾਂਦੇ ਆ। ਇਸ ਕਰਕੇ ਜੇ ਸਿਚੁਏਸ਼ਨ ਨੂੰ ਤੁਸੀਂ ਅੱਜ ਦੀ ਨੂੰ ਸਮਝੋ ਨਾ, ਤੇ ਉਹਦੇ ਮੁਤਾਬਕ ਮੇਰੀ ਜਾਚੇ ਜਿਹੜੇ ਲਾਇਸੈਂਸੀ, ਮੈਂ ਨਹੀਂ ਕਹਿੰਦਾ ਕਿ ਲਾਇਸੈਂਸੀ ਹਥਿਆਰ ਬੰਦ ਹੋ ਜਾਣੇ ਚਾਹੀਦੇ ਆ, ਇਹ ਠੀਕ ਹੈ, ਜਿਹਨੂੰ ਸੈਲਫ ਪ੍ਰੋਟੈਕਸ਼ਨ ਲਈ ਲੋੜ ਆ ਉਹਨੂੰ ਦੇ ਵੀ ਦਿਓ ਤਾਂ ਕੋਈ ਗੱਲ ਨਹੀਂ। ਜੀ ਜਸਵੀਰ ਸਿੱਧੂ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਛਾ, ਮੇਰੇ ਦੋ ਸਵਾਲ ਹੈ। ਇੱਕ ਤਾਂ ਸਵਾਲ ਮੇਰਾ ਇਹ ਹੈਗਾ ਹਾਂਜੀ ਵੀ ਜਿਹੜਾ ਦਰਬਾਰ ਸਾਹਿਬ ਜਿਵੇਂ ਉਹਦੀਆਂ ਇਕੱਠੀਆਂ ਹੋਈਆਂ ਸੀਗੀਆਂ, ਹਾਂਜੀ, ਸਿਆਸੀ ਤੇ ਨਾਨ ਸਿਆਸੀ, ਪਰ ਜਿਹਨਾਂ ਨੂੰ ਛਡਾਉਣਾ, ਜਿਹੜੇ ਫੜਾਉਣ ਵਾਲੇ ਬੰਦੇ ਆ, ਉਹਨਾਂ ਦੀ 10 ਸਾਲ ਸਰਕਾਰ ਰਹੀ ਆ, ਤੇ ਛਡਾਉਣਾ ਕਿਹਨਾਂ ਕੋਲ? ਠੀਕ ਹੈ ਜੀ। ਤੇ ਇਹਦਾ ਸਿਆਸੀ ਆ ਜਾਂ ਆਪਣੀ ਉਹ ਚਮੜੀ ਬਚਾਉਣ ਲਈ ਇਹ ਸਾਰਾ ਪਰਿਵਾਰ ਕਰ ਰਿਹਾ, ਤਾਂ ਜਹੇਦਾਰ ਉਹਦੀ ਪੂਰੀ ਹਮਾਇਤ ਕਰ ਰਿਹਾ ਜੀ। ਤੇ ਦੂਜਾ ਸਵਾਲ ਮੇਰਾ ਇਹ ਹੈਗਾ ਹਾਲੇ ਮਹੀਨਾ ਡੇਢ ਮਹੀਨਾ ਹੋਇਆ ਆਪਣੇ ਆਮ ਆਦਮੀ ਸਰਕਾਰ ਨੂੰ, ਲੋਕਾਂ 'ਚ ਪੇਸ਼ੈਂਸ ਕਿਉਂ ਹੈ ਨਹੀਂ? ਜੇ ਉਹਨਾਂ ਜ਼ਮੀਨਾਂ ਛਡਾਉਣੀਆਂ ਸ਼ੁਰੂ ਕਰਦੀਆਂ ਤੇ ਲੋਕ ਰੌਲਾ ਪਾਉਂਦੇ ਲੋਕਾਂ ਦੇ ਹਿੱਤ ਲਈ, ਪਰ ਜੇ ਲੋਕਾਂ ਨੇ ਗਲਤ ਕੰਮ ਕੀਤੇ ਉਹਦੀ ਸਜ਼ਾ ਤਾਂ ਫਿਰ ਮਿਲਣੀ ਚਾਹੀਦੀ ਹੈ ਨਾ। ਠੀਕ ਹੈ ਜੀ। ਜੇ ਲੋਕ ਹੀ ਉਦਾਂ ਵਿਗੜੇ ਹੋਏ ਆ ਤੇ ਸਿਆਸੀ ਤਾਂ ਤੁਸੀਂ ਸਿਆਸੀਆਂ ਨੂੰ ਹੱਥ ਕਿੱਦਾਂ ਪਾਓਗੇ ਨਾ, ਜਾਂ ਬਜਟ ਹੱਥ ਪਾਓਗੇ? ਇਹ ਮੇਰਾ ਖਿਆਲ ਆਡਿਟ ਵੀ ਹੋਣਾ ਚਾਹੀਦਾ ਸੰਤਾਜ ਤੋਂ ਲੈ ਕੇ ਬਾਅਦ ਚ ਕਿੰਨੀ ਪ੍ਰਾਪਰਟੀ ਨੇ ਅਨਲੀਗਲ ਬਣਾਈ ਤੇ ਕਿੰਨੀ ਸਹੀ ਇਨਕਮ ਬਣਾਈ ਨੇ। ਜੀ ਜੀ ਠੀਕ ਹੈ ਜੀ। ਦੇਖੋ ਕਮੇਟੀ ਵਾਲਾ ਮੈਂ ਤੁਹਾਨੂੰ ਬਾਅਦ ਦੇ ਵਿੱਚ ਜਵਾਬ ਜਿਹੜਾ ਉਹ ਦਿੰਨਾ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੇਸ਼ੈਂਸ ਵਾਲੀ, ਮੇਰੇ ਇੱਕ ਵੀਡੀਓ ਹੈ ਜਿਹੜਾ ਸੁਰ ਸਿੰਘ ਦੇ ਵਿੱਚ ਡੇਰੇ ਦੇ ਵਿੱਚੋਂ ਲਾਈਟ ਉਹਨਾਂ ਨੇ ਕੀ ਕੀਤਾ ਹੋਇਆ ਸੀਗਾ ਕਿ ਟਰਾਂਸਫਾਰਮਰ ਆਪਣਾ ਲਾਇਆ ਸੀਗਾ। ਹਾਂਜੀ। ਔਰ ਲਾਈਨ ਖਿੱਚੀ ਹੋਈ ਸੀਗੀ ਜੀ ਇਲੀਗਲ, ਆਪਣਾ ਟਰਾਂਸਫਾਰਮਰ ਲਾ ਕੇ ਕੁੰਡੀ ਲਾਈ ਹੋਈ ਸੀ। ਜਿਹੜੇ ਉੱਥੋਂ ਦੇ ਇਸ ਵੇਲੇ ਮੁਖੀ ਨੇ, ਮੈਂ ਉਹ ਵੀਡੀਓ ਪਾਉਣਾ ਥੋੜੇ ਚਿਰ ਤੱਕ, ਉਹ ਇਹ ਗੱਲ ਕਹਿੰਦੇ ਆ ਉਹਦੇ ਚ ਕਿ ਜੀ ਇਹ ਤਾਂ ਬੂਟਾ ਸਿੰਘ ਹੋਰੀ ਆਏ ਸੀ, ਉਦੋਂ ਇਹ ਕਹਿ ਗਏ ਸੀ ਕਿ ਤੁਹਾਡੀ ਬਿਜਲੀ ਫ੍ਰੀ ਜੀ। ਫਿਰ ਉਹ ਕਹਿੰਦੇ ਕਿ ਮੁੜ ਕੇ ਪ੍ਰਕਾਸ਼ ਸਿੰਘ ਬਾਦਲ ਆਏ, ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਡੇਰੇ 'ਚ ਬਹਿ ਕੇ ਚੰਡੀਗੜ੍ਹ ਫੋਨ ਕੀਤਾ ਸੀਗਾ ਕਿ ਇਹਨਾਂ ਨੂੰ ਪਹਿਲਾਂ ਵੀ ਬਿੱਲ ਨਹੀਂ ਆਉਂਦਾ, ਇਹਨਾਂ ਨੂੰ ਅੱਗੋਂ ਵੀ ਬਿੱਲ ਨਹੀਂ ਆਉਣਾ ਚਾਹੀਦਾ। ਉਹ ਕਹਿੰਦੇ ਸਾਨੂੰ ਤਾਂ ਸਰਕਾਰ ਨੇ ਫ੍ਰੀ ਦਿੱਤੀ ਹੋਈ ਸੀ, ਕੁੰਡੀ ਲਾਉਣ ਦੀ ਗੱਲ ਜਿਹੜੀ ਕੀਤੀ ਸੀ। ਕਿਹੜੀ ਸਰਕਾਰ ਕਹਿ ਸਕਦੀ ਹੈ ਜੀ ਕਿ ਤੁਸੀਂ ਕੁੰਡੀ ਲਾ ਲਓ ਜੀ? ਬਿਜਲੀ ਦਾ ਮੀਟਰ ਹੋਵੇ ਤੇ ਉਹਦੇ ਉੱਤੋਂ ਛੋਟ ਦਿੱਤੀ ਹੋਵੇ, ਗੱਲ ਮੰਨੀ ਜਾਂਦੀ ਆ। ਉਹਦੇ ਵਿੱਚ ਉਹ ਹਵਾਲਾ ਦੇ ਰਹੇ ਆ ਕਿਸਾਨਾਂ ਦਾ ਕਿ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ। ਕਿਸਾਨਾਂ ਨੂੰ ਫ੍ਰੀ ਬਿਜਲੀ ਸਰਕਾਰ ਨੇ ਦਿੱਤੀ ਹੋਈ ਆ ਆਫੀਸ਼ੀਅਲੀ ਜੀ। ਉਹ ਕੁੰਡੀਆਂ ਨਹੀਂ ਲਾਉਂਦੇ ਜੀ, ਕਿਸਾਨ ਕੁੰਡੀਆਂ ਨਹੀਂ ਲਾਉਂਦੇ। ਜੇ ਕੋਈ ਲਾਉਂਦਾ ਕੁੰਡੀ ਤੇ ਉਹ ਇਲੀਗਲ ਹੈ। ਮਤਲਬ ਕਿ ਤੁਸੀਂ ਇਲੀਗਲ ਦੇ ਉੱਤੇ ਵੀ ਜਿਹੜਾ ਉਹ ਡਟ ਰਹੇ ਹੋ। ਹੁਣ ਸੁਖਪਾਲ ਸਿੰਘ ਕਹਿ ਰਿਹਾ ਮੀਟਿੰਗ ਕਾਹਦੀ ਸੱਦੀ ਜਾਂਦਾ ਜੀ, ਕਿਸ ਚੀਜ਼ ਦੀ? ਕਿ ਜਿਹੜੀਆਂ ਤੁਹਾਨੂੰ ਜ਼ਮੀਨਾਂ ਛੁਡਵਾ ਰਹੇ ਆ, ਮੈਂ ਤੁਹਾਡੇ ਨਾਲ ਜਿਹੜਾ ਜੀ ਉਹ ਖੜੂੰਗਾ। ਜੇ ਜ਼ਮੀਨਾਂ ਸਰਕਾਰ ਦੀਆਂ ਨੇ, ਅਦਾਲਤਾਂ ਨੇ ਫੈਸਲੇ ਵਿਰੋਧ ਦਿੱਤੇ ਹੋਏ ਆ, ਤੇ ਤੁਸੀਂ ਕਿਵੇਂ ਅੜੋਗੇ ਜੀ? ਤੁਸੀਂ ਕਿਵੇਂ ਉਸ ਗੱਲ ਦੇ ਉੱਤੇ ਅੜੋਗੇ? ਦੂਜੀ ਗੱਲ, ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਕਮੇਟੀ ਦਾ, ਮੈਂ ਪਹਿਲਾਂ ਵੀ ਪਿਛਲੇ ਹਫ਼ਤੇ ਵੀ ਇਹ ਸਵਾਲ ਉਹਦੇ ਵਿੱਚ ਰੇਜ਼ ਕੀਤੇ ਸੀਗੇ, ਅਜੇ ਤੱਕ ਉਹਦਾ ਕਿਸੇ ਨੇ ਕੋਈ ਆਨਸਰ ਨਹੀਂ ਦਿੱਤਾ। ਇੱਕ ਤਾਂ ਉਹਦੇ ਵਿੱਚ ਸਵਾਲ ਇਹ ਆ ਕਿ ਜਿਨ੍ਹਾਂ ਨੂੰ ਛਡਾਉਣਾ ਉਹਨਾਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਹੈਗੇ ਨੇ। ਕੀ ਕਿਸੇ ਨੂੰ ਭੁੱਲ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਟੱਬਰ ਨੂੰ ਮੌਜੂਦਾ ਸਥਿਤੀ ਤੱਕ ਪਹੁੰਚਾਇਆ ਕਿਹਨੇ? ਉਹ ਕਿਹੜਾ ਪੁਲਿਸ ਆਫੀਸਰ ਸੀ? ਤੇ ਉਸ ਪੁਲਿਸ ਆਫੀਸਰ ਨੂੰ ਤਰੱਕੀਆਂ ਕਿਹਨੇ ਦਿੱਤੀਆਂ? ਜਿਹੜਾ ਉਸ ਕਮੇਟੀ ਦਾ ਮੇਨ ਬੰਦਾ ਬਣਿਆ ਬੈਠਾ ਸੁਖਵੀਰ ਸਿੰਘ ਬਾਦਲ। ਦੂਜੀ ਗੱਲ, ਜਿਹੜੇ ਉਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਬੈਠਾ ਜਾਂ ਸਿਮਰਨਜੀਤ ਸਿੰਘ ਮਾਨ ਹੋਰੀ ਬੈਠੇ ਆ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤਾਂ ਪੈਰਲਲ ਆਪਣੇ ਜਥੇਦਾਰ ਜਿਹੜੇ ਉਹ ਖੜੇ ਕੀਤੇ ਸੀਗੇ, ਔਰ ਉਹਦੇ ਵਿੱਚ ਉਹਨਾਂ ਨੇ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਸੀ। ਚੱਬੇ ਦੇ ਵਿੱਚ ਹੋਏ ਇਕੱਠ,
ਉਸੇ ਇਕੱਠ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਜਥੇਦਾਰ ਥਾਪਿਆ ਸੀ। ਕੀ ਸਿਮਰਨਜੀਤ ਸਿੰਘ ਮਾਨ ਹੋਰੀ ਆਪਣੇ ਉਸ ਫੈਸਲੇ ਤੋਂ ਪਿੱਛੇ ਹਟ ਗਏ ਹੋਏ ਆ ਤੇ ਉਹ ਹਰਪ੍ਰੀਤ ਸਿੰਘ PhD ਨੂੰ ਮਾਨਤਾ ਦਿੰਦੇ ਆ ਜੀ? ਜੇ ਮਾਨਤਾ ਦਿੰਦੇ ਆ ਤੇ ਫਿਰ ਜਗਤਾਰ ਸਿੰਘ ਹਵਾਰਾ ਹੋਰੀ ਅੱਜ ਉਹਨਾਂ ਦੇ ਮੁਤਾਬਕ ਜਿਹੜੇ ਜੀ ਉਹ ਜਥੇਦਾਰ ਹੈਗੇ ਆ ਜਾਂ ਨਹੀਂ ਹੈਗੇ। ਇਹ ਦੋਗਲੀਆਂ ਨੀਤੀਆਂ ਨੇ ਜਿਹੜੀਆਂ ਇਹਨਾਂ ਤੋਂ ਕੱਖ ਨਹੀਂ ਹੋਣਾ। ਮੈਂ ਕੋਈ ਨਿਰਾਸ਼ਾਵਾਦੀ ਨਹੀਂ ਗਾ, ਪਰ ਮੈਂ ਇਹ ਕਹਿ ਰਿਹਾ ਕਿ ਇਹਨਾਂ ਤੋਂ ਕੱਖ ਨਹੀਂ ਹੋਣਾ। ਇਸ ਕਰਕੇ ਨਹੀਂ ਹੋਣਾ ਕਿ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਕੱਖ ਨਹੀਂ ਕੀਤਾ ਇਹਨਾਂ ਮਸਲਿਆਂ ਦੇ ਉੱਤੇ। ਇਹ ਜੇ ਕੁਝ ਹੋ ਸਕਦਾ ਹੈ, ਇਹਦੇ ਚ ਕੋਈ ਗੱਲ ਨਹੀਂ ਹੈਗੀ ਕਿ ਨਹੀਂ ਹੋ ਸਕਦਾ। ਇਹ ਇੱਥੇ ਸੱਦਦੇ ਜਿਵੇਂ ਖਾਲੜਾ ਮਿਸ਼ਨ ਦੇ ਨਾਲ ਕੰਮ ਕਰਦੇ ਕੁਝ ਵਕੀਲ ਨੇ, RS ਬੈਂਸ ਨੇ, ਅਜੀਤ ਸਿੰਘ ਬੈਂਸ ਹੋਰਾਂ ਦੇ ਬੇਟੇ ਨੇ, ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਨੇ। ਇਹ ਰਲ ਕੇ ਮਹੂਆ ਮੋਇਤਰਾ ਜਾਂ ਜਿਹੜੇ ਉਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਜਿਹੜੀ ਦੇਸ਼ ਧਰੋਹ ਵਾਲੀ ਧਾਰਾ ਉਹਨੂੰ ਨੱਥ ਪਾਈ ਆ ਸੁਪਰੀਮ ਕੋਰਟ ਤੇ ਜਾ ਕੇ, ਉਹਨਾਂ ਲੋਕਾਂ ਦੀ ਮਦਦ ਲੈਂਦੇ ਟੈਕਨੀਕਲੀ ਕਿ ਦੱਸੋ ਅਸੀਂ। ਪਰ ਜੇ ਉਹਨਾਂ ਲੋਕਾਂ ਦੀ ਮਦਦ ਲੈਣੀ ਆ ਤਾਂ ਤੁਸੀਂ ਦੇਖੋ, ਇਹਨੂੰ ਜੇ ਤੁਸੀਂ ਪੋਲੀਟੀਕਲ ਮੁੱਦਾ ਬਣਾ ਲਿਆ, ਮੈਂ ਫੇਰ ਕਹੂੰਗਾ ਇਹਦੇ ਚੋਂ ਕੁਝ ਨਹੀਂ ਨਿਕਲਣਾ, ਕਿਉਂਕਿ ਉਹ ਪੋਲੀਟੀਕਲ ਤੌਰ ਦੇ ਉੱਤੇ ਤੁਸੀਂ ਗੇਨ ਨਹੀਂ ਕਰ ਸਕਣਾ। ਤੁਸੀਂ ਫਲॉप ਹੋ ਚੁੱਕੇ ਹੋ ਸਾਰੇ ਜੀ। ਕੌਣ ਪੁੱਛਦਾ ਇੱਥੇ ਪੋਲੀਟੀਕਲ ਤੌਰ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ? ਕੌਣ ਪੁੱਛਦਾ ਪੋਲੀਟੀਕਲ ਤੌਰ ਦੇ ਉੱਤੇ ਇੱਥੇ ਸੁਖਬੀਰ ਸਿੰਘ ਬਾਦਲ ਨੂੰ? ਕੌਣ ਪੁੱਛਦਾ ਇੱਥੇ ਪੋਲੀਟੀਕਲ ਤੌਰ ਦੇ ਉੱਤੇ ਸਰਨਾ ਗਰੁੱਪ ਨੂੰ ਜਾਂ ਮਨਜੀਤ ਸਿੰਘ ਜੀਕੇ ਨੂੰ? ਇਹ ਤਾਂ ਲੋਕਾਂ ਦੇ ਨਕਾਰੇ ਹੋਏ ਲੋਕ ਨੇ ਜੀ। ਇਹ ਪੈਰ ਧਰਾਵਾ ਲੱਭ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਕਿਤੇ ਕੋਈ ਪੈਰ ਇਹਨਾਂ ਦਾ ਮਾੜਾ ਮੋਟਾ ਜਿਹੜਾ ਉਹ ਲੱਗ ਜਵੇ, ਨਹੀਂ ਤਾਂ ਅਦਰਵਾਈਜ਼ ਕੋਈ ਇਸ ਤਰ੍ਹਾਂ ਦੇ। ਹਾਂ, ਮੈਂ ਫੇਰ ਕਹੂੰਗਾ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ, ਹਿਊਮਨ ਰਾਈਟਸ ਦਾ ਮਸਲਾ ਹੈ। ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਚੁੱਕ ਕੇ ਇਹ ਮਸਲੇ ਨੂੰ ਇਸ ਤਰੀਕੇ ਨਾਲ ਬਾਰਿਆ ਜਾਵੇ ਕਿ ਜਿੰਨੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਸੁਪਰੀਮ ਕੋਰਟ ਤੱਕ ਅਪਰੋਚ ਕੀਤੀ ਜਾਵੇ, ਉਹਨਾਂ ਨੂੰ ਛਡਾਇਆ ਜਾਵੇ ਜੀ। ਇਹ ਫੇਰ ਮਸਲਾ ਹੱਲ ਹੋਣਾ। ਇਹ ਲੋਕ ਤਾਂ ਕਮੇਟੀਆਂ ਬਣਾ ਕੇ ਤੇ ਬਸ ਉੱਥੋਂ ਤੱਕ ਹੀ ਜਿਹੜਾ ਜੀ ਉਹ ਰਹਿ ਗਏ ਜੀ। ਲక్ష్మణ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ ਜੀ। ਗੈਰੀ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਵੈਸੇ ਸਵਾਲ ਕਰਨਾ ਨਹੀਂ ਸੀ, ਚਲੋ ਮੈਂ ਵੈਸੇ ਤੁਹਾਨੂੰ ਰੋਜ਼ ਹੀ ਸੁਣਨਾ, ਜਿੱਦਾਂ ਹਰ ਵਾਰੀ ਖਬਰ ਸੁਣਨਾ, ਪਰ ਜਦੋਂ ਮੈਨੂੰ ਨਾ ਤੁਹਾਡੀਆਂ ਖਬਰਾਂ ਸੁਣ ਕੇ ਫਿਰ ਮੇਰੇ ਮਨ 'ਚ ਸਵਾਲ ਆ ਗਿਆ ਵੀ ਕਰ ਲੈਣਾ ਚਾਹੀਦਾ। ਤੇ ਮੇਰਾ ਸਵਾਲ ਨਹੀਂ ਹੈਗਾ, ਰਿਕੁਐਸਟ ਹੈ ਥੋੜੀ ਜਿਹੀ। ਮੈਂ ਕਹਿੰਦਾ ਚੱਲ ਪਹਿਲਾਂ ਤੇ ਹੋਰ ਸਰਕਾਰਾਂ ਸੀ, ਕਦੀ ਕਾਂਗਰਸ, ਕਦੀ ਦੂਸਰਾ, ਕਦੀ ਤੀਸਰਾ, ਹਨਾ ਕੋਈ ਵੀ ਸੀ, ਦੋ ਹੀ ਸਰਕਾਰਾਂ ਸੀ, ਜਾਂ ਬਾਦਲ ਸਰਕਾਰ ਸੀ ਜਾਂ ਤੁਸੀਂ, ਤੇ ਹੁਣ ਤੇ ਚਲੋ ਭਗਵੰਤ ਮਾਨ ਸਾਹਿਬ ਜੀ ਦੀ ਸਰਕਾਰ ਹੈ। ਤੇ ਕਹਿਣ ਦਾ ਮਤਲਬ ਵੀ ਜਿਹੜੇ ਅਸੀਂ ਤੁਹਾਡੀਆਂ ਖਬਰਾਂ ਸੁਣ ਕੇ ਵੈਸੇ ਵੀ ਨਹੀਂ ਉੱਥੇ ਆਉਣਾ ਚਾਹੁੰਦੇ, ਜਿੱਦਾਂ ਕੋਈ ਬਿਜ਼ਨਸ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ, ਤੇ ਮੁੜ ਕੇ ਪਰ ਸਾਡਾ ਖੂਨ ਉੱਥੇ ਦਾ ਨਾ ਸਾਡਾ ਉਬਾਲਾ ਮਾਰਦਾ, ਇਸ ਕਰਕੇ ਸਾਡੇ ਉਹ ਦਿਮਾਗ 'ਚ ਜਾਂਦਾ ਨਹੀਂ ਕੁਛ ਵੀ ਜੀ। ਪਰ ਜਿਹੜੇ ਲੋਕ ਆਪਣੇ ਬੇਗੈਰਤ ਲੋਕ ਕੁਛ ਏਦਾਂ ਦੇ ਹੁੰਦੇ ਨੇ ਜਿਹੜੇ ਕਿ ਆਪਣੀ ਜਨਾਨੀ ਨੂੰ ਅੱਗੇ ਕਰ ਦਿੰਦੇ ਨੇ ਜਦੋਂ ਅਸੀਂ ਜਾਂਦੇ ਹਾਂ, ਤੇ ਉਹ ਸਾਡੇ ਹੱਥੀਂ ਪੈ ਜਾਂਦੇ ਨੇ, ਤੇ ਫਿਰ ਉਹ ਝੂਠਾ ਹੀ ਕੇਸ ਸਾਡੇ ਤੇ ਪੁਲਿਸ ਕਰਕੇ ਸਾਡੀ ਪ੍ਰਾਪਰਟੀ ਜ਼ਬਤ ਕਰ ਲੈਂਦੀ ਹੈ ਤੇ ਸਾਨੂੰ ਇੱਥੋਂ PO ਕਰ ਦਿੰਦੀ ਹੈ। ਇਹਦੇ ਬਾਰੇ ਤੁਸੀਂ ਭਗਵੰਤ ਮਾਨ ਜੀ ਕੋਲ ਸਾਡੀ ਰਿਕੁਐਸਟ ਹੈ ਕਿ ਤੁਸੀਂ ਪਹੁੰਚਾਓ ਗੱਲ ਜੀ। ਠੀਕ ਹੈ ਜੀ, ਥੈਂਕ ਯੂ ਜੀ। ਇਹ ਗੱਲ ਤੁਹਾਡੀ 100% ਸਹੀ ਹੈ ਜੀ, ਮੈਂ ਉਹਨੂੰ ਕੱਟਦਾ ਨਹੀਂ। ਜਿਹੜੀਆਂ ਪ੍ਰਵਾਸੀਆਂ ਦੀਆਂ ਜਾਇਦਾਦਾਂ ਨੇ ਜੀ, ਉਹ ਅਣਸੁਰੱਖਿਅਤ ਨੇ, ਅੱਜ ਵੀ ਨੇ। ਅੱਜ ਵੀ ਮੈਂ ਇਸ ਕਰਕੇ ਕਹਿੰਦਾ ਕਿ ਇਹਦੇ ਉੱਤੇ ਅਜੇ ਕੋਈ ਕੰਮ ਨਹੀਂ ਹੋਇਆ ਸੋ ਫਾਰ, ਪਰ ਇਹਦੇ ਉੱਤੇ ਹੋ ਰਿਹਾ ਕੰਮ। ਮੈਨੂੰ ਇਹ ਵੀ ਪਤਾ ਜੀ ਕਿ ਉਹਨਾਂ ਦੀਆਂ ਜਾਇਦਾਦਾਂ ਨੂੰ ਪ੍ਰੋਟੈਕਟ ਕਿਵੇਂ ਕੀਤਾ ਜਾਵੇ ਜੀ। ਉਹਦੇ ਵਾਸਤੇ ਜਿਹੜੀਆਂ ਗਰਦੌਰੀਆਂ ਨੇ ਉਹਦੇ ਵਿੱਚ ਜਾਂ ਜਿਹੜਾ ਇਹ ਰਿਕਾਰਡ ਹੈ ਇਹਦੇ ਵਿੱਚ ਕੁਛ ਨਾ ਕੁਛ ਜਿਹੜਾ ਉਹ ਚੇਂਜਸ ਹੋਣਗੀਆਂ ਤਾਂ ਕਿ ਉਹਦੇ ਉੱਤੇ ਕਬਜ਼ਾ ਨਾ ਕੀਤਾ ਜਾ ਸਕੇ। ਜਿਹੜੇ ਇਸ ਤਰ੍ਹਾਂ ਦੇ ਕੇਸ ਬਣਾਏ ਜਾਂਦੇ ਆ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ। ਉਹ ਜਾਣ ਬੁੱਝ ਕੇ ਬਣਾ ਦਿੱਤੇ ਜਾਂਦੇ ਆ ਤਾਂ ਕਿ ਪ੍ਰਾਪਰਟੀ ਜਿਹੜੀ ਹੈ ਤੁਹਾਡੀ ਉਹਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ। ਪਹੁੰਚਾਊਂਗਾ ਨਹੀਂ ਜੀ, ਪਹੁੰਚਾਇਆ ਹੋਇਆ ਬਲਕਿ, ਔਰ ਇਹਦੇ ਉੱਤੇ ਕੰਮ ਹੋ ਰਿਹਾ ਛੇਤੀ। ਤੁਹਾਨੂੰ ਜਿਹੜਾ ਪ੍ਰਵਾਸੀਆਂ ਦੇ ਬਾਰੇ ਦੇ ਵਿੱਚ ਕੁਛ ਨਾ ਕੁਛ ਜਿਹੜੀਆਂ
ਚੇਂਜਸ ਨੇ ਤਾਂ ਕਿ ਉਹਨਾਂ ਨੂੰ ਇਹ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ। ਬੜੇ ਸਾਰੇ ਅਸੀਂ ਤਾਂ ਇੰਨੇ ਸਾਲਾਂ ਤੋਂ ਹੈਂਡਲ ਕਰਦੇ ਹਾਂ ਜੀ, ਜਿਹੜਾ ਕੋਈ ਰਿਹਾ ਕਿਤੇ ਨਾ ਕਿਤੇ ਆਫੀਸਰ ਵਗੈਰਾ ਉਹਨਾਂ ਤੱਕ ਅਪਰੋਚ ਕਰਕੇ ਕਦੀ ਕਿਤੋਂ ਕਰ ਕਦੀ ਕਿਤੋਂ ਕਰ। ਕਿੰਨੇ ਲੋਕ ਨੇ ਜੀ ਇਸ ਵੇਲੇ ਵੀ ਸੁਣਦੇ ਹੋਣਗੇ, ਮੈਨੂੰ ਤਾਂ ਕਈਆਂ ਦੇ ਨਾਮ ਹੀ ਨਹੀਂ, ਕਿਸੇ ਦੇ ਵੀ ਨਹੀਂ ਯਾਦ ਹੈਗੇ ਜੀ। ਈਵਨ ਉੱਥੋਂ ਬੈਠਾ ਕੋਈ ਫੋਨ ਕਰਦੇ, ਮੈਂ ਤਾਂ ਕਹਿੰਦਾ ਇੱਥੇ ਦੱਸੋ ਜੋ ਵੀ ਜਿਹੜੀ ਹੈਲਪ ਦੀ ਲੋੜ ਆ। ਹੁਣ ਨਹੀਂ ਜੀ, ਮੈਂ ਪਹਿਲਾਂ ਦੀ ਗੱਲ ਕਰ ਰਿਹਾ, ਕਦੀ ਵੀ ਨਾ ਨਹੀਂ ਕੀਤੀ। ਔਰ ਮੁਸ਼ਕਲਾਂ ਇਹੀ ਨੇ ਜਿਹੜੀਆਂ ਤੁਸੀਂ ਜਿਹੜੀਆਂ ਕਹੀਆਂ ਨੇ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਬਹੁਤ ਬੁਰੇ ਤਰੀਕੇ ਦੇ ਨਾਲ ਫਸਾ ਲਿਆ ਜਾਂਦਾ, ਔਰ ਉਹਨਾਂ ਨੂੰ ਪੁੱਛੋ ਜਿਹੜੇ ਪਿਛਲੇ ਸਮੇਂ 'ਚ ਫਸੇ ਹੈ ਜੀ। ਲਖਵੀਰ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮੇਰਾ ਕੁਐਸਚਨ ਹੈ, ਜਿਹੜਾ ਆਪਣੇ ਬੀਜੇਪੀ ਆਈਟੀ ਸੈੱਲ ਦੇ ਪ੍ਰਭਾਵ ਹੇਠ ਆਪਣੇ ਆਮ ਪੰਜਾਬੀ ਕਿਸਾਨ ਲੀਡਰਾਂ ਤੇ ਕਿਸਾਨਾਂ ਦੇ ਵਿਰੁੱਧ ਬਹੁਤ ਪ੍ਰਚਾਰ ਕਰ ਰਹੇ ਆ। ਠੀਕ ਹੈ ਜੀ। ਕੀ ਅਸੀਂ ਇਮੋਸ਼ਨਲ ਹੋਏ ਹਮੇਸ਼ਾ ਗਲਤੀ ਕਰਦੇ ਹੁੰਦੇ ਹਾਂ, ਇਮੋਸ਼ਨਲ ਹੋ ਕੇ ਆਪਾਂ ਉਹਨਾਂ ਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ ਆਈਟੀ ਸੈੱਲ ਦਾ? ਠੀਕ ਹੈ ਜੀ। ਦੂਸਰੀ ਚੀਜ਼ ਇਹ ਆ, ਜਿਵੇਂ ਪੰਨੂ ਭਾਜੀ ਕਹਿੰਦੇ ਸੀ, ਜਥੇਦਾਰ ਨੇ ਬਿਆਨ ਦਿੱਤਾ ਕਿ ਜਿਹੜਾ ਹਥਿਆਰਾਂ ਬਾਰੇ ਇਹਨਾਂ ਨੇ ਆਪ ਖੁਦ ਜਿਵੇਂ ਪਿਸਟਲ ਰੱਖਿਆ ਹੋਇਆ ਸੈਲਫ ਡਿਫੈਂਸ ਲਈ, ਰਾਈਟ? ਤੇ ਆਮ ਲੋਕ ਹੁਣ ਇੱਥੇ ਘੱਟ ਗਿਣਤੀਆਂ ਦੇਖੋ ਤੁਸੀਂ, ਦਿੱਲੀ ਦੇ ਵਿੱਚ ਪੁਲਿਸ ਹੀ ਮਤਲਬ ਕਿ ਜਿਹੜੀਆਂ ਸੰਸਥਾਵਾਂ ਨਾਲ ਰਲ ਕੇ ਮੁਸਲਿਮ ਉਹਨਾਂ ਨੂੰ ਕੁੱਟਮਾਰ ਕਰ ਰਹੀ ਸੀ, ਉਹਨਾਂ ਦੀ ਕੇਸ ਪਾ ਤੇ ਉਹਨਾਂ ਨੂੰ ਕੁੱਟਿਆ। ਤੇ ਉੱਥੇ ਹੁਣ ਸੈਲਫ ਡਿਫੈਂਸ ਲਈ ਫਿਰ ਆਮ ਬੰਦਾ ਤਾਂ ਫਿਰ ਹਥਿਆਰ ਹੀ ਹੈ ਜਿਹੜਾ ਲੀਗਲੀ ਰੱਖ ਸਕਦਾ, ਹੋਰ ਤਾਂ ਉਹਦੇ ਕੋਈ ਰਸਤੇ ਨਹੀਂ ਰਿਹਾ। ਪੁਲਿਸ ਨਹੀਂ ਫੜਦੀ, ਲੀਡਰ ਨਹੀਂ ਫੜਦੇ, ਅਦਾਲਤਾਂ ਉਹਨਾਂ ਦੇ ਹੱਥ 'ਚ ਫੈਸਲੇ ਦੇ ਜਾਂਦੀਆਂ, ਲੋਕ ਜਾਣ ਤਾਂ ਜਾਣ ਕਿੱਧਰ। ਠੀਕ ਹੈ ਜੀ, ਧੰਨਵਾਦ। ਥੈਂਕ ਯੂ। ਕਿਹਨੇ ਰੱਖਿਆ ਹੈ ਜੀ ਸੈਲਫ ਡਿਫੈਂਸ ਲਈ? ਉਹ ਮੇਰਾ ਖਿਆਲ ਸ਼ਾਇਦ ਤੁਹਾਡੇ ਲਈ ਕਹਿ ਗਏ ਕਿ ਤੁਸੀਂ ਹਥਿਆਰ ਰੱਖਿਆ ਹੋਇਆ। ਮੈਂ ਪਤਾ ਨਹੀਂ ਹੁਣ ਜਥੇਦਾਰ ਨੇ ਰੱਖਿਆ ਜਾਂ ਮੈਂ ਰੱਖਿਆ, ਜੀ ਜੀ ਕਲੀਅਰ ਕਰਨਾ। ਮੈਂ ਨਹੀਂ ਕੋਈ ਹਥਿਆਰ ਰੱਖਿਆ ਜੀ, ਨਾ ਮੈਂ ਸਿਕਿਉਰਿਟੀ ਲਈ ਹੋਈ ਹੈ ਜੀ। ਮੈਂ ਬਹੁਤ ਕਲੀਅਰ ਜਿਹੜਾ ਜੀ ਉਹ ਦੱਸਦਾ। ਸੈਲਫ ਡਿਫੈਂਸ ਲਈ ਪਤਾ ਨਹੀਂ ਕਿਹਨੇ ਰੱਖਿਆ ਜਾਂ ਕਿਹਨੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਕਿ ਮੈਂ ਸੈਲਫ ਡਿਫੈਂਸ ਦੇ ਵਾਸਤੇ ਹਥਿਆਰ ਰੱਖਿਆ ਆ। ਕਾਈਂਡਲੀ ਬੇਸ਼ੱਕ ਤੁਸੀਂ ਦੁਬਾਰਾ ਫੋਨ ਕਰਕੇ ਜਿਹੜਾ ਜੀ ਉਹ ਕਲੀਅਰ ਕਰਨਾ। ਜਥੇਦਾਰ ਨੇ ਰੱਖਿਆ ਹੈ ਤਾਂ ਉਹਦੀ ਜਵਾਬਦੇਹੀ ਮੇਰੀ ਥੋੜੀ ਹੈ ਜੀ। ਉਹ ਜਥੇਦਾਰ ਦੇ ਕੋਲੇ ਤਾਂ ਫੁੱਲ ਸਿਕਿਉਰਿਟੀ ਹੈ। ਜਥੇਦਾਰ ਦੇ ਮੂਹਰੇ ਇੱਕ ਜਿਪਸੀ ਚੱਲਦੀ ਹੈ ਜੀ, ਜਥੇਦਾਰ ਦੇ ਪਿੱਛੇ 2 ਗੱਡੀਆਂ ਚੱਲਦੀਆਂ ਨੇ। ਮੇਰੇ ਕਿਸੇ ਨੇ ਜਿਪਸੀ ਚੱਲਦੀ ਵੇਖੀ ਹੈ ਜਾਂ ਮੇਰੇ ਨਾਲ ਸਿਕਿਉਰਿਟੀ ਵਾਲੇ ਦੇਖੇ ਨੇ ਤੇ ਜ਼ਰੂਰ ਜਿਹੜਾ ਜੀ ਉਹ ਦੱਸਣ, ਫਿਰ ਮੈਂ ਉਹਦਾ ਜਵਾਬ ਦੇ ਸਕਦਾ। ਉਂਝ ਹੀ ਚੁੱਕ ਕੇ ਦੂਸਰੀ ਗੱਲ ਜਿਹੜੀ ਤੁਸੀਂ ਕਿਹਾ, ਆਈਟੀ ਸੈੱਲ ਬੀਜੇਪੀ ਦਾ, ਜਦੋਂ ਆਈਟੀ ਸੈੱਲ ਦਾ ਰੌਲਾ ਪਾਉਂਦੇ ਸੀਗੇ ਉਦੋਂ ਤਾਂ ਕੋਈ ਨਹੀਂ ਸੀ ਜਿਹੜਾ ਜੀ ਉਹ ਬੋਲਦਾ। ਜੇ ਅੱਜ ਕਿਸਾਨਾਂ ਦੇ ਉੱਤੇ ਨਾੜ ਸਾੜਨ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਆ ਤੇ ਉਹ ਬੀਜੇਪੀ ਦਾ ਆਈਟੀ ਸੈੱਲ ਥੋੜੀ ਆ ਜੀ। ਜੀ, ਮੈਂ ਕੋਈ ਬੀਜੇਪੀ ਦੇ ਆਈਟੀ ਸੈੱਲ ਦਾ ਪਾਰਟ ਥੋੜੀ ਆ, ਮੈਂ ਖੁਦ ਵਿਰੋਧ ਕਰ ਰਿਹਾ ਇਸ ਚੀਜ਼ ਦਾ ਜੀ। ਅਸੀਂ ਕਿਸਾਨਾਂ ਦਾ ਕਿਸਾਨ ਅੰਦੋਲਨ ਦੇ ਦੌਰਾਨ ਡਟ ਕੇ ਸਾਥ ਦਿੱਤਾ ਜੀ, ਸਾਥ ਹੀ ਨਹੀਂ ਦਿੱਤਾ ਬਲਕਿ ਭੁਗਤਿਆ ਜੀ। ਉਹ ਅੱਜ ਵੀ ਖੜਾ ਉਹ ਸਾਰਾ ਕੁਝ। ਕਿਸੇ ਨੂੰ ਪਤਾ, ਮੈਂ ਤੁਹਾਨੂੰ ਅੱਜ ਤੱਕ ਕਦੀ 에ਅਰ ਦੇ ਉੱਤੇ ਨਹੀਂ ਬੋਲਿਆ ਜਦੋਂ ਆਏ ਕਿ NIA ਦਾ ਨੋਟਿਸ ਆਇਆ ਤੇ ਉਹਨੂੰ ਹੈਂਡਲ ਕਿਵੇਂ ਕਰਨਾ ਪਿਆ ਜੀ। ਬਿਲਕੁਲ, ਕਿੰਨੀ ਕੁ ਜਿਹੜੀ ਉਹ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਲੰਘਣਾ ਪਿਆ, ਕਿੰਨੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਜਾਣਾ ਪਿਆ, ਕਦੀ ਕਿਸੇ ਨੂੰ ਦੱਸਿਆ ਹੀ ਨਹੀਂ। ਜਿਹੜਾ ਕੇਸ ਵੀ ਪਿਆ ਉਹਦੇ 4 ਸਾਲ ਉਹ ਲੋਹੇ ਦੇ ਬੈਂਚਾਂ ਦੇ ਉੱਤੇ ਬਹਿ ਕੇ ਜਿਹੜਾ ਜੀ ਉਹ ਭੁਗਤਿਆ। ਮੈਂ ਤੇ ਮੇਰੀ ਵਾਈਫ 2 ਜਾਣੇ ਤਾਂ ਉੱਥੇ ਹੁੰਦੇ ਸੀ, ਤੀਜਾ ਤਾਂ ਬੰਦਾ ਕੋਈ ਨਹੀਂ ਸੀ ਹੁੰਦਾ। ਕਿਸੇ ਦੇ ਉੱਤੇ ਇਲਜ਼ਾਮ ਲਾ ਦੇਣਾ 1 ਮਿੰਟ ਦੇ ਵਿੱਚ ਕਿ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਹਥਿਆਰ ਰੱਖਿਆ ਹੈ, ਕਿਹਨੇ ਰੱਖਿਆ ਜੀ, ਕਿਹਨੇ ਤੁਹਾਨੂੰ ਦੱਸਿਆ ਜੀ? ਇਹ ਜ਼ਰੂਰ ਕਾਈਂਡਲੀ ਜਿਹੜਾ ਜੀ ਉਹ ਦੱਸਣਾ, ਨਹੀਂ ਤਾਂ ਅਦਰਵਾਈਜ਼ ਬੋਲ ਕੇ ਜਿਹੜਾ ਜੀ ਉਹ ਚਲੇ ਜਾਣਾ। ਇਹ ਮਿਸਯੂਜ਼ ਹੈ ਜਿਹੜਾ ਮੈਂ ਕਦੀ ਨਹੀਂ, ਭੈਜੀ ਹੋਰੀ ਵੀ ਕਰਦੇ ਰਹੇ ਨੇ ਜਾਂ ਤੁਸੀਂ ਵੀ ਕਰਦੇ ਰਹੇ, ਮੈਂ ਕਦੀ ਨਹੀਂ ਕਹਿੰਦਾ ਕਿ ਕੋਈ ਜਿਹੜਾ ਕਿਸੇ ਨੂੰ ਵਰਜਿਆ ਜਾਵੇ ਜੀ ਜੀ। ਬਿਲਕੁਲ, ਸਵਾਲ ਕਰਨ ਤੋਂ। ਪਰ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਵਰਜਣਾ ਤੁਹਾਨੂੰ ਪਊਗਾ ਜੀ, ਜਿਹੜਾ ਜਿਨ੍ਹਾਂ ਦਾ ਕੰਮ ਸਿਰਫ ਹੈ। ਮੈਨੂੰ ਇਹ ਨਹੀਂ ਪਤਾ ਹੁਣ ਤੁਸੀਂ ਕਿਹੜੀ ਪਾਰਟੀ ਦੇ ਆਈਟੀ ਵਿੰਗ ਦੇ ਹੋ, ਇੰਨੀ ਗੱਲ ਤੁਸੀਂ ਕਹਿ ਕੇ ਜਿਹੜਾ ਚਲੇ ਗਏ। ਜ਼ਰੂਰ ਮੇਰਾ ਖਿਆਲ ਕਿਸੇ ਨਾ ਕਿਸੇ ਪਾਰਟੀ ਦੇ ਆਈਟੀ ਵਿੰਗ ਦੇ ਹੋਵੋਗੇ, ਕਿਉਂਕਿ ਧਿਆਨ ਭਟਕਾਉਣਾ ਜਿਹੜਾ ਜੀ ਉਹ ਮਕਸਦ ਹੁੰਦਾ ਇਹੋ ਜਿਹੇ ਆਈਟੀ ਵਿੰਗਾਂ ਦਾ। ਵੀ ਕੋਈ ਗੱਲ ਵਿੱਚ ਉਹਦੀ ਛੱਡ ਦਿਓ ਜੀ। ਜੀ ਸਨੀ ਜੀ, ਤੁਸੀਂ ਆਉਣੇ ਹੋ। ਹੈਲੋ, ਹਾਂਜੀ ਹਾਂਜੀ ਸਨੀ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ 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 ਭਾਜੀ, ਮੈਂ ਤਾਂ ਇੱਕੋ ਗੱਲ ਕਰਨੀ ਸੀ ਵੀ ਐਤਕੀ ਆਪ ਵਧੀਆ ਮੁੱਖ ਮੰਤਰੀ ਮਿਲਿਆ ਭਗਵੰਤ ਮਾਨ ਸਾਹਿਬ ਜੀ, ਤੇ ਇਹ ਬਾਕੀ ਲੋਕਾਂ ਦੀ ਮਰਜ਼ੀ ਆ ਹੁਣ। ਠੀਕ ਹੈ ਜੀ। ਤੇ ਜੇ ਉਹਨਾਂ ਨੇ ਭਲਾ ਚਾਹਣਾ ਆਪਣਾ ਰੱਖ ਲਓ, ਨਹੀਂ ਤਾਂ ਐਵੇਂ ਨਕੁੱਤਾ ਕੱਢੀ ਜਾਂਦੇ। ਮੈਂ ਦੇਖਦਾ ਬਹੁਤ ਪੱਤਰਕਾਰ
ਜੀ ਇੱਕ ਤਾਂ ਲੋਕੀ ਵੀ ਐਵੇਂ ਬਕਵਾਸ ਤੇ ਦੇਖ ਤਾਂ ਲਓ ਹਾਲੇ 2 ਸਾਲ ਜੀ ਜੀ ਠੀਕ ਹੈ ਜੀ ਇੰਨਾ ਟਾਈਮ ਦਾ ਇੰਨਾ ਗੰਦ ਪਾਇਆ ਉਹਨਾਂ ਨੇ ਕਾਂਗਰਸ ਅਕਾਲੀਆਂ ਨੇ ਜੀ ਕਿੱਥੋਂ ਸਾਫ਼ ਕਰਨ ਨੂੰ ਟਾਈਮ ਤਾਂ ਲੱਗਦਾ ਹੀ ਹੈ। ਠੀਕ ਹੈ ਜੀ ਥੈਂਕ ਯੂ ਬਹੁਤ ਮਿਹਰਬਾਨੀ ਕਾਲ ਕਰਨ ਦੇ ਲਈ ਧੰਨਵਾਦ ਤੇ ਜੀ ਇੱਕ ਹੋਰ ਹਾਂਜੀ ਹੈਲੋ ਹਾਂਜੀ ਹਾਂਜੀ ਸਵਾਲ ਕਰੋ ਜੀ ਜਲਦੀ ਹਾਂਜੀ ਜੀ ਸਵਾਲ ਹਾਂਜੀ ਇਹ ਸਵਾਲ ਨਹੀਂ ਹੈਗਾ ਮੇਰਾ ਕੋਈ ਮੈਂ ਸਿਰਫ ਇੱਕ ਉਹ ਜਥੇਦਾਰ ਉਹ ਐਵੇਂ ਚਲੋ ਠੀਕ ਹੈ ਜੀ ਲੱਗੇਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਖਦੇਵ ਸਿੰਘ ਜੀ ਹੈਲੋ ਸੁਖਦੇਵ ਜੀ ਤੁਸੀਂ ਆਨ 에ਅਰ ਹੋ ਜੀ ਆਪਣੀ ਗੱਲ ਰੱਖ ਸਕਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਇਹ ਜਿਹੜੇ ਵੈਸੇ ਪੰਨੂ ਸਾਹਿਬ ਨੂੰ ਤਾਂ ਪਤਾ ਕਮੇਟੀ ਦੇ ਜਿੰਨੇ ਵੀ ਮੈਂਬਰ ਹਨ ਸਾਰੇ ਇਹ ਸਾਰਾ ਪ੍ਰਾਪੇਗੰਡਾ ਇਹਨਾਂ 'ਚ ਕੋਈ ਵੀ ਸਹੀ ਬੰਦਾ ਨਹੀਂ ਨੰਬਰ 1 ਠੀਕ ਹੈ ਦੂਜਾ ਜੀ ਜਿਹੜਾ ਮੌੜ ਬੰਬ ਧਮਾਕਾ ਸੀਗਾ ਉਹ ਚੈੱਕ SHO ਦੇ ਵਾਰੰਟਾ ਹੋਇਆ ਗ੍ਰਿਫਤਾਰੀ ਤੇ ਇਹਦੇ ਵਿੱਚ ਕੋਈ ਲੀਡਰ ਦਾ ਕੋਈ ਅੱਜ ਤੱਕ ਨਾਂ ਨਹੀਂ ਆਇਆ 5-6 ਸਾਲ ਹੋ ਗਏ ਤੇ ਮੇਰਾ ਖਿਆਲ ਆਉਣਾ ਵੀ ਹੈ ਨਹੀਂ ਜੀ ਤੇ ਜੀ ਦੂਜਾ ਪੰਨੂ ਸਾਹਿਬ ਨੂੰ ਮੈਂ ਇਹ ਬੇਨਤੀ ਕਰਦਾ ਬਈ ਇੱਕ ਵੀ ਨਾ ਅਸੀਂ ਇੱਕ ਕਾਲਰ ਬਈ ਕਈ ਵਾਰੀ ਬਾਲੇ ਪ੍ਰੋਫੈਸ਼ਨਲ ਨਹੀਂ ਹੁੰਦੇ ਤੁਸੀਂ ਨਾ ਉਹਨੂੰ ਠੀਕ ਢੰਗ ਨਾਲ ਜੇ ਕੋਈ ਸਵਾਲ ਗਲਤ ਮਤਲਬ ਠੀਕ ਨਹੀਂ ਹੁੰਦਾ ਉਹਨੂੰ ਨਾ ਸਹੀ ਕਰਕੇ ਆਨਸਰ ਦੇ ਦਿਆ ਕਰੋ ਇਹਨਾਂ ਦਾ ਆਈ ਨੋ ਮੈਂ ਸਾਰਿਆਂ ਨੂੰ ਸੁਣਦਾ ਵੀ ਇਹਨਾਂ ਦਾ ਲਾਸਾਨੀ ਨਹੀਂ ਕੋਈ ਜਿੰਨੀ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਪਰ ਕਈ ਵਾਰੀ ਨਾ ਇਹ ਸਾਨੂੰ ਕਈ ਵਾਰੀ ਹਿਊਮਿਲੇਟ ਕਰ ਦਿੰਦੇ ਆ ਥੈਂਕ ਯੂ ਜੀ ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਵੇਖ ਲਓ ਕਿਸੇ ਨੇ ਮੌੜ ਬੰਬ ਧਮਾਕੇ ਦੀ ਗੱਲ ਕੀਤੀ ਹੋਵੇ ਤਾਂ ਕਿਤੇ ਜੀ ਦੇਖੋ ਇਹੀ ਗੱਲ ਹੁੰਦੀ ਹੈ ਕਿ ਵੀ ਜਿਹੜਾ ਤੁਸੀਂ ਕਰਨਾ ਮੈਂ ਦੇਖੋ ਉਹਨੂੰ ਕੱਟਿਆ ਨਹੀਂ ਉਹਨਾਂ ਨੂੰ ਮੈਂ ਕਦੀ ਵੀ ਨਹੀਂ ਵਿਚਾਲੇ ਨਹੀਂ ਬੋਲਦਾ ਜੀ ਜੀ ਉਹਨਾਂ ਨੂੰ ਤੁਸੀਂ ਆਪਣੀ ਗੱਲ ਕਰ ਲੈਂਦੇ ਹੋ ਪਰ ਸਿਰਫ ਇਹੀ ਸੀਗਾ ਵੀ ਤੁਸੀਂ ਉਹ ਪਤਾ ਨਹੀਂ ਕਿੱਥੋਂ ਕੱਚ ਘਰੜੇ ਇਨਫੋਰਮੇਸ਼ਨ ਜਿਹੜੀ ਉਹ ਚੁੱਕ ਕੇ 에ਅਰ ਦੇ ਉੱਤੇ ਬੋਲ ਦਿੰਦੇ ਹੋ ਮੇਰਾ ਮਕਸਦ ਜਿਹੜਾ ਉਹ ਸੀਗਾ ਜਿਹੜਾ ਤੁਸੀਂ ਮੌੜ ਬੰਬ ਧਮਾਕੇ ਦੀ ਗੱਲ ਕਹੀ ਹੈ ਕਿ ਉਹ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਸੁਣਵਾਈ ਦੇ ਅਧੀਨ ਹੈ ਤੇ ਉਹਨੂੰ ਬਾਰ-ਬਾਰ ਸਮਨਿੰਗ ਹੋਈ ਹੈ ਤੇ ਉਹ ਥਾਣੇਦਾਰ ਆਇਆ ਨਹੀਂ ਹੁਣ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਆ ਹਾਲਾਂਕਿ ਇਹ ਅਵੇਲੇਬਲ ਨੇ ਗ੍ਰਿਫਤਾਰੀ ਦੇ ਵਾਰੰਟ ਔਰ ਉਹ ਆ ਕਿਉਂ ਨਹੀਂ ਰਿਹਾ ਔਰ ਇਹ ਹੋਏ ਸੀ 17 ਦੀਆਂ ਚੋਣਾਂ ਤੋਂ ਐਨ ਪਹਿਲਾਂ ਔਰ ਇਸ ਬੰਬ ਧਮਾਕੇ ਨੇ ਪੰਜਾਬ ਦਾ ਸਿਆਸੀ ਮਾਹੌਲ ਬਦਲ ਦਿੱਤਾ ਸੀ ਜੀ ਇਹ ਐਗਜ਼ੈਕਟਲੀ ਉਹੋ ਜਿਹਾ ਸੀ ਜਿਹੋ ਜਿਹਾ ਐਤਕੀ ਇੱਕ ਜਿਹੜਾ ਉਹ ਕਵੀ ਆ ਉਹਨੇ ਬਿਆਨ ਜਿਹੜਾ ਦੇਤਾ ਸੀ ਖਾਲਿਸਤਾਨ ਸੰਬੰਧੀ ਇਹ ਵੀ ਉਹੋ ਜਿਹਾ ਬਿਆਨ ਸੀਗਾ ਉਹੋ ਜਿਹਾ ਘਟਨਾ ਸੀਗੀ ਜੀ ਚਲੋ ਬੰਬ ਦੇ ਰੂਪ ਦੇ ਵਿੱਚ ਸਾਹਮਣੇ ਆ ਗਈ ਜਿਹੜੀ ਇਹਦੇ ਵਿੱਚ ਰਣਬੀਰ ਸਿੰਘ ਖੱਟੜਾ ਜਿਹੜੇ ਆਈਜੀ ਰਿਟਾਇਰ ਹੋ ਗਏ ਉਹਨਾਂ ਨੇ ਇਹਦੀ ਜਾਂਚ ਕੀਤੀ ਸੀਗੀ ਜੀ ਜਾਂਚ ਸਭ ਨੂੰ ਪਤਾ ਹੈ ਕਿ ਇਹ ਕਿੱਥੋਂ ਤੱਕ ਗਈ ਸੀ ਇਹ ਸਭ ਨੂੰ ਪਤਾ ਹੈ ਕਿ ਕਾਰ ਮੋਡੀਫਾਈ ਸਰਸਾ ਡੇਰੇ ਦੇ ਅੰਦਰ ਕੀਤੀ ਗਈ ਸੀਗੀ ਜੀ ਇਹ ਸਭ ਨੂੰ ਪਤਾ ਹੈ ਕਿ ਇਹ ਜਿਹੜਾ ਕੁੱਕਰ ਸੀਗਾ ਉਹ ਕਿੱਥੋਂ ਖਰੀਦਿਆ ਗਿਆ ਔਰ ਕਾਰ ਦੇ ਵਿੱਚ ਫਿੱਟ ਕਰਕੇ ਕਿੱਥੋਂ ਜਿਹੜਾ ਉਹ ਲਿਆਂਦਾ ਗਿਆ ਇਹ ਸਭ ਨੂੰ ਪਤਾ ਹੈ ਜੀ ਪਰ ਜਦੋਂ ਉਹ ਜਿਹੜੀ ਪੁਲਿਸ ਸੀਗੀ ਸਰਸਾ ਡੇਰੇ ਦੇ ਬਾਹਰ ਜਾਂਦੀ ਸੀ ਤਾਂ ਉੱਥੋਂ ਵਾਪਸ ਆ ਜਾਂਦੀ ਸੀ ਤੇ ਜਿਹੜਾ ਹਰਮਿੰਦਰ ਜੱਸੀ ਹੈ ਉਹ ਕੁੜਮ ਹੈ ਡੇਰਾ ਸਿਰਸਾ ਦਾ ਤੇ ਉਹ ਉੱਥੋਂ ਚੋਣ ਉਸ ਵੇਲੇ ਮੌੜ ਤੋਂ ਲੜ ਰਿਹਾ ਸੀਗਾ ਸੋ ਗੱਲ ਤਾਂ ਤੁਸੀਂ ਸਾਰੀ ਜਿਹੜੀ ਉਹ ਸਮਝਦੇ ਨੇ ਆਮ ਲੋਕ ਸਮਝਦੇ ਨੇ ਪਰ ਉਡੀਕਿਆ ਇਹ ਜਾ ਰਿਹਾ ਕਿ ਅਦਾਲਤ ਜਿਹੜੀ ਆ ਉਹ ਕੀ ਫੈਸਲਾ ਦਿੰਦੀ ਆ ਪਤਾ ਨਹੀਂ ਹੁਣ ਕਿਹਦੀਆਂ ਹਦਾਇਤਾਂ ਨੇ ਕਿ ਪੇਸ਼ ਨਹੀਂ ਹੋਣਗੀਆਂ ਕਿਸੇ ਨਾ ਕਿਸੇ ਦੀਆਂ ਆ ਹੋਪ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਜੀ ਮਾਨ ਜੁੜੇ ਨੇ ਇਟਲੀ ਤੋਂ ਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਹਾਂਜੀ ਮਾਨ ਜੀ ਤੁਸੀਂ ਹਾਂਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਨੂੰ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਪੰਜਾਬੀ ਰੇਡੀਓ ਸੁਣਦੇ ਸਾਰਾ ਧੰਨਵਾਦ ਜੋ ਵੀ ਤੁਸੀਂ ਸਟੇਟ ਕਰਦੇ ਤੁਹਾਨੂੰ ਸਰ ਜਦੋਂ ਆਪਾਂ ਪੰਜਾਬ ਵਿੱਚ ਇੰਨੀ ਪੁਲਿਸ ਭਰਤੀ ਕੀਤੀ ਹੈ ਹਨਾ ਤੇ ਫਿਰ ਮਤਲਬ ਕਿ ਸੈਲਫ ਡਿਫੈਂਸ ਵਾਸਤੇ ਹਥਿਆਰ ਦੀ ਲੋੜ ਕੀ ਆ ਹੋਰ ਕਿਸੇ ਕੰਟਰੀ ਵਿੱਚ ਹੈਗਾ ਏਦਾਂ ਵੀ ਤੁਸੀਂ ਸੈਲਫ ਡਿਫੈਂਸ ਵਾਸਤੇ ਰੱਖਦੇ ਹੈਗੇ ਲੇਕਿਨ ਕੋਈ ਏਦਾਂ ਥੋੜਾ ਵੀ ਘਰੋਂ ਬਾਹਰ ਨਹੀਂ ਫਿਰਦੇ ਸਾਡੇ ਤੇ ਜਿਹੜੇ ਲੋਕਾਂ ਕੋਲ ਲਾਇਸੈਂਸ ਹੈ ਉਹ ਘਰੋਂ ਬਾਹਰ ਥੋੜਾ ਜਾ ਕੇ ਆਪਣੇ ਘਰ 'ਚ ਰੱਖ ਸਕਦੇ ਆ ਜੀ ਤੇ ਨੰਬਰ 1 ਇਹ ਤੇ ਨੰਬਰ 2 ਜਿਹੜੇ ਬੰਦੇ ਹੁਣ ਕਹਿੰਦੇ ਪਟਵਾਰੀ ਜਿਹੜੇ ਰਿਟਾਇਰ ਹੁੰਦੇ ਉਹਨਾਂ ਨੂੰ ਅਸੀਂ ਰੱਖਣਾ ਇੰਨੇ ਸਟੂਡੈਂਟ ਆਪਣੇ ਤੁਰੇ ਫਿਰਦੇ ਉੱਥੇ ਵਿਚਾਰੇ ਇੰਨੀ ਡਿਗਰੀਆਂ ਕਰਕੇ ਉਹਨਾਂ ਦੇ ਡੰਡਾ ਬੰਨ੍ਹਦੇ ਉਹਨਾਂ ਨੂੰ ਕਿਉਂ ਨਹੀਂ ਭਰਤੀ ਕਰਦੇ ਸੀਗੇ ਪਟਵਾਰੀਆਂ ਦੀ ਪੋਸਟਾਂ ਠੀਕ ਹੈ ਜੀ ਥੈਂਕ ਯੂ ਮਿਹਰਬਾਨੀ ਸਤਿ ਸ਼੍ਰੀ ਅਕਾਲ ਦੇਖੋ ਜਿਹੜੇ ਪਟਵਾਰੀਆਂ ਦੀਆਂ ਪੋਸਟਾਂ ਨੇ ਭਰਤੀ ਹੋਈ ਆ ਉਹਨਾਂ ਦੀ 800 ਬਲਾਕ ਇਸ ਵੇਲੇ ਜਿਹੜਾ ਜੀ ਉਹ ਇਸ ਤਰ੍ਹਾਂ ਦਾ ਜਿਹਦੇ ਵਿੱਚ 8000 ਜਿਹੜਾ ਜੀ ਉਹਦੇ ਤੇ ਪਟਵਾਰੀ ਹੈ ਨਹੀਂ ਗੇ ਜੀ ਪਿਛਲੀਆਂ ਸਰਕਾਰਾਂ ਨੇ ਭਰਤੀ ਨਹੀਂ ਕੀਤੀ ਪਟਵਾਰੀ ਇੱਕ ਪਟਵਾਰੀ ਦੇ ਕੋਲੇ 8-8 9-9 10-10 ਬਲਾਕ ਨੇ ਜੀ ਦਿੱਤੇ ਹੋਏ ਇੰਨਾ ਉਹਨਾਂ ਦੇ ਉੱਤੇ ਕੰਮ ਦਾ ਬੋਝ ਹੈ ਹੁਣ ਜਿਹੜੇ ਪਟਵਾਰੀ ਨੇ ਉਹ ਇਹ ਕਹਿੰਦੇ ਆ ਅਸੀਂ ਤਾਂ ਇੱਕੋ ਆਪਣੇ ਬਲਾਕ ਦਾ ਕੰਮ ਕਰਾਂਗੇ ਅਸੀਂ ਫਾਲਤੂ ਦਾ ਨਹੀਂ ਕਰਨਾ
ਜਿਹੜੇ ਨਵੀਂ ਭਰਤੀ ਕੀਤੇ ਆ ਪਟਵਾਰੀ 1 ਸਾਲ ਦੀ ਟ੍ਰੇਨਿੰਗ ਹੈ ਜੀ ਉਹਨਾਂ ਦੀ। 1 ਸਾਲ ਦੀ ਟ੍ਰੇਨਿੰਗ ਪੂਰੀ ਹੋਊਗੀ ਤੇ ਉਹਨਾਂ ਦੇ ਆ ਸਕਦੇ ਆ ਉਹਨਾਂ ਨੌਕਰੀਆਂ ਦੇ ਉੱਤੇ। ਉਦੋਂ ਤੱਕ ਕੀ ਹੋਵੇ ਜੀ, ਉਹ ਪਿੰਡਾਂ ਵਾਲੇ ਸ਼ਿਕਾਇਤ ਕਰਦੇ ਆ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ, ਫਰਦ ਤੱਕ ਨਹੀਂ ਮਿਲ ਰਹੀ। ਜਿਹੜਾ ਕੰਮ ਪਟਵਾਰੀਆਂ ਨੇ ਛੱਡ ਦਿੱਤਾ, ਉਹ ਪਟਵਾਰੀ ਵੀ ਆਪਣੀ ਜਗ੍ਹਾ ਉੱਤੇ ਠੀਕ ਨੇ ਵੀ ਇੰਨੇ ਬਲਾਕ ਦਾ ਅਸੀਂ ਨਹੀਂ ਲੈ ਸਕਦੇ, ਕਿਉਂਕਿ ਜਦੋਂ ਉਹ ਦੂਸਰੇ ਬਲਾਕਾਂ ਦਾ ਕੰਮ ਸੰਭਾਲਦੇ ਆ ਤੇ ਫਿਰ ਉਹ ਆਪਣੇ ਕਰਿੰਦੇ ਰੱਖਦੇ ਆ ਤੇ ਕਰਿੰਦੇ ਜਿਹੜਾ ਜੀ ਉਹ ਕਰਪਸ਼ਨ ਦਾ ਰਾਹ ਖੁੱਲਦਾ। ਸਰਕਾਰ ਨੇ ਇਹ ਜਿਹੜੇ ਪਟਵਾਰੀ ਰੱਖ ਰਹੀ ਹੈ 1 ਸਾਲ ਦੇ ਵਾਸਤੇ ਰੱਖ ਰਹੀ ਹੈ। ਥੋੜਾ ਜਿਹਾ ਪੁਆਇੰਟ ਜਿਹੜਾ ਜੀ ਸਮਝੋ, 1 ਸਾਲ ਦੇ ਵਾਸਤੇ ਰੱਖ ਕੇ ਤੇ ਇਹ ਉਹਨਾਂ ਨੂੰ ਜਦੋਂ ਉਹਨਾਂ ਜਿਹੜੇ ਨਵੇਂ ਰੱਖੇ ਨੇ ਪਟਵਾਰੀ, ਉਹਨਾਂ ਦੀ ਜਦੋਂ ਪੂਰੀ ਹੋ ਗਈ ਟ੍ਰੇਨਿੰਗ, ਇਹਨਾਂ ਨੂੰ ਜਿਹੜਾ ਜੀ ਉਹ ਭੇਜ ਦੇਣਗੇ ਤੇ ਉਹ ਨਵੇਂ ਆ ਕੇ ਬੈਠ ਜਾਣਗੇ ਜੀ। ਉਦੋਂ ਤੱਕ ਕੰਮ ਚਲਾਉਣ ਦੇ ਵਾਸਤੇ ਜੇ ਕੋਈ ਤੁਹਾਨੂੰ ਲੱਗਦਾ ਕਿ ਹੋਰ ਕੋਈ ਸੁਝਾਅ ਹੈ ਤੇ ਕਾਈਂਡਲੀ ਜਿਹੜਾ ਜੀ ਉਹ ਦੱਸਣਾ ਵੀ ਆਹ ਹੋ ਸਕਦਾ ਜੀ। ਨਵੇਂ ਮੁੰਡੇ ਤੁਰੇ ਫਿਰਦੇ, ਉਹਨਾਂ ਨੂੰ ਡਾਂਗਾ ਮਾਰਦੇ ਨੇ, ਡਾਂਗਾ ਕਿਸੇ ਨੂੰ ਨਹੀਂ ਪਈਆਂ ਜੀ, ਡਾਂਗਾ ਕਿਸੇ ਨੂੰ ਨਹੀਂ ਪਈਆਂ। ਪਟਵਾਰੀਆਂ ਦੀ ਭਰਤੀ ਹੋ ਗਈ ਹੈ, ਉਹਨਾਂ ਦੀ ਟ੍ਰੇਨਿੰਗ ਦਾ ਜਿਹੜਾ ਸਮਾਂ ਪੀਰੀਅਡ ਆ ਉਹ 1 ਸਾਲ ਹੈ ਜੀ। ਬਲਬੀਰ ਗਿੱਲ ਜੀ, ਬਲਬੀਰ ਜੀ ਤੁਸੀਂ ਆਉਣੇ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਤਾਂ ਕੋਈ ਨਹੀਂ ਜੀ, ਮੇਰੀ ਤਾਂ ਇੱਕ ਆਪ ਪਾਰਟੀ ਦੀ ਸਰਕਾਰ ਨੂੰ ਬੇਨਤੀ ਹੋਈ ਆ ਵੀ ਜਿਵੇਂ ਕੈਪਟਨ ਸਾਹਿਬ ਇਹਨੇ ਸਲਾਹਕਾਰ ਰੱਖੀ ਫਿਰਦੇ ਸੀਗੇ ਤੇ ਆਪਣੇ ਇਹੋ ਜਿਹੇ ਚੰਗੇ ਜਿਵੇਂ ਆਪਣੇ ਪੰਨੂ ਸਾਹਿਬ NRI ਵੀ ਰਹੇ ਆ ਕੈਨੇਡਾ ਦੇ ਵਿੱਚ, ਇਹ ਜੇ ਬੰਦੇ ਨੂੰ ਕਿਉਂ ਨਹੀਂ ਸਲਾਹਕਾਰ ਰੱਖਦੇ ਜਿਨ੍ਹਾਂ ਨੂੰ ਇੰਨੀ ਨੌਲੇਜ ਆ 2 ਕੰਟਰੀਆਂ ਦੀ, ਇੰਡੀਆ ਦੀ ਤੇ ਕੈਨੇਡਾ ਦੀ, ਬਾਹਰਲੇ ਕੰਟਰੀਆਂ ਦੀ, ਵੀ ਇਹਨਾਂ ਨੂੰ ਕਿਉਂ ਨਹੀਂ ਸਲਾਹਕਾਰ ਇਹ ਜੇ ਬੰਦੇ ਨੂੰ ਰੱਖਿਆ ਜਾਂਦਾ ਜੀ? ਠੀਕ ਹੈ ਜੀ ਬਲਬੀਰ ਜੀ, ਤੇ ਮੈਂ ਜਵਾਬ ਕੀ ਦੇਵਾਂ ਜੀ। ਧੰਨਵਾਦ ਤੁਹਾਡਾ, ਮੈਂ ਹੱਥ ਜੋੜ ਕੇ ਬੈਠਾ ਰੀਅਲ ਦੇ ਵਿੱਚ ਕਿ ਧੰਨਵਾਦ ਤੁਹਾਡਾ ਇਹ ਪ੍ਰੇਜ਼ ਕਰਨ ਦੇ ਵਾਸਤੇ, ਕਿਉਂਕਿ ਇਹੀ ਪ੍ਰਾਪਤੀ ਹੁੰਦੀ ਹੈ ਕਿ ਜੇ ਕੋਈ ਇਹ ਕਹੇ ਕਿ ਉਹਦੇ ਕੋਲੇ ਆਹ ਹਥਿਆਰ ਹੈ। ਹਥਿਆਰ ਕੀ ਹੈ ਜੀ? ਜਾਣਕਾਰੀ ਦਾ। ਬਿਲਕੁਲ, ਦੂਜਾ ਨਹੀਂ, ਜਿਹੜਾ ਸੈਲਫ ਪ੍ਰੋਟੈਕਸ਼ਨ ਵਾਲਾ ਨਹੀਂ ਜੀ, ਇਹ ਜਾਣਕਾਰੀ ਦਾ ਹਥਿਆਰ ਹੈ। ਧੰਨਵਾਦ ਤੁਹਾਡਾ। ਪਤਾ ਨਹੀਂ ਹੁਣ ਸਰਕਾਰ ਸੁਣੂਗੀ ਜਾਂ ਨਹੀਂ, ਮੈਂ ਮਜ਼ਾਕ 'ਚ ਕਹਿ ਰਿਹਾ ਜੀ, ਤੁਹਾਨੂੰ ਸਿਰਫ ਮਜ਼ਾਕ ਦੇ ਵਿੱਚ ਕਹਿ ਰਿਹਾ। ਕੋਈ ਗੱਲ ਨਹੀਂ, ਨਹੀਂ ਵੀ ਰੱਖਦੀ ਸਰਕਾਰ ਤੇ ਫਿਰ ਏਡੀ ਕਿਹੜੀ ਗੱਲ ਆ ਜੀ। ਪਹਿਲਾਂ ਵੀ ਸਲਾਹਾਂ ਦਿੰਦੇ ਰਹੇ ਤੇ ਅੱਗੋਂ ਵੀ ਦਿੰਦੇ ਰਹਾਂਗੇ, ਦਿੰਦੇ ਆ ਜੀ ਸਲਾਹਾਂ। ਜਿੱਥੇ ਜ਼ਰੂਰਤ ਪੈਂਦੀ ਆ ਖੜਕਾ ਕੇ ਦਿੰਦੇ ਆ, ਕਹਿ ਵੀ ਦਿੰਦੇ ਆ ਕਿ ਇੱਥੇ ਇਤਿਹਾਸ ਚੀਜ਼ ਦੇ ਉੱਤੇ ਚੇਂਜਸ ਦੀ ਜਿਹੜੀ ਉਹ ਜ਼ਰੂਰਤ ਆ, ਇਹਨੂੰ ਕਰੋ, ਹੁੰਦੀ ਵੀ ਆ। ਜਿਹੜੇ ਈਵਨ ਮੈਨੂੰ ਇਸ ਚੀਜ਼ ਦਾ ਮਾਣ ਹੈ ਕਿ ਜਦੋਂ ਕਰੋਨਾ ਕਾਲ ਸੀਗਾ ਜੀ, ਉਹਨਾਂ ਦਿਨਾਂ ਦੇ ਦੌਰਾਨ ਪ੍ਰਵੀਨ ਤੁਸੀਂ ਵੀ ਉਹ ਇੱਥੇ ਪਿੰਡੇ ਤੇ ਭੁਗਤਿਆ ਸਾਰਾ ਸਮਾਂ। ਹਾਂਜੀ ਹਾਂਜੀ ਬਿਲਕੁਲ। ਇੱਥੇ ਜਿਹੜੀਆਂ ਇੱਕ ਸਟੇਟਸ ਸੀਗਾ ਨਾ ਜੀ ਫੇਸਬੁੱਕ ਦਾ, ਸਰਕਾਰ ਉਹਦੇ ਉੱਤੇ ਜੇ ਸਵੇਰ ਨੂੰ ਮੈਂ ਪਾਉਂਦਾ ਸੀ ਸ਼ਾਮ ਨੂੰ ਉਹਦੇ ਉੱਤੇ ਕਾਰਵਾਈ ਹੋ ਜਾਂਦੀ ਸੀ। ਉਹ ਏਦਾਂ ਦਾ ਕੁਝ ਨਹੀਂ ਸੀ ਜਿਹੜਾ ਮੇਰਾ ਨਿੱਜ ਦੇ ਨਾਲ ਜੁੜਿਆ ਹੋਵੇ। ਉਹ ਛੋਟੀਆਂ ਚੱਕੀ ਵਾਲਿਆਂ ਨੇ, ਮੈਨੂੰ ਯਾਦ ਹੈ, ਉਹਨਾਂ ਨੇ ਇਹ ਕਿਹਾ ਕਿ ਜੀ ਸਾਨੂੰ ਪਰਮਿਸ਼ਨ ਨਹੀਂ ਦੇ ਰਹੇ ਚੱਕੀਆਂ ਖੋਲਣ ਦੀ, ਆਟੇ ਦੀ ਕਿੱਲਤ ਆ ਰਹੀ ਹੈ। ਮੈਂ ਉਹ ਸਵੇਰੇ ਪਾਤਾ, ਮਤਲਬ ਕਿ ਸਰਕਾਰ ਚੱਕੀਆਂ ਖੋਲਣ ਦੀ ਪਰਮਿਸ਼ਨ ਕਿਉਂ ਨਹੀਂ ਦਿੰਦੀ ਵੀ ਜੇ ਚੱਕੀਆਂ ਚੱਲਣਗੀਆਂ ਤੇ ਆਟਾ ਪਿਸੂਗਾ ਨਾ, ਦੁਕਾਨਾਂ ਤੇ ਆਟਾ ਹੈ ਨਹੀਂ। ਤੁਸੀਂ ਹੈਰਾਨ ਹੋਗੇ, ਸਵੇਰੇ 10:30 ਵਜੇ ਸਟੇਟਸ ਪਾਇਆ, ਸ਼ਾਮੀ 4 ਵਜੇ ਮੁੱਖ ਮੰਤਰੀ ਹੋਰਾਂ ਦਾ ਟਵੀਟ ਆ ਗਿਆ ਕਿ ਚੱਕੀਆਂ ਜਿਹੜੀਆਂ ਖੋਲਣ ਦੀ ਪਰਮਿਸ਼ਨ ਹੈ। ਇਹ ਛੋਟੀਆਂ ਚੀਜ਼ਾਂ ਸੀਗੀਆਂ। ਬਿਲਕੁਲ, ਉਹਨਾਂ ਦੇ ਉੱਤੇ ਉਹ ਸਲਾਹ ਦਿੰਦੇ ਵੀ ਰਹੇ। ਪਟਵਾਰ ਯੂਨੀਅਨ ਵਾਲੇ ਨੇ, ਜਿਹੜੇ ਕੱਚੇ ਮੁਲਾਜ਼ਮ ਸੀਗੇ, ਜਿਹੜੇ ਕਰੋਨਾ ਕਾਲ ਦੇ ਵਾਸਤੇ ਰੱਖੇ ਸੀਗੇ, ਉਹ ਸੀਗੇ ਕਿੰਨਿਆਂ ਦੇ, ਜਿਹੜਾ ਜੀ ਜਿੰਨੇ ਮਸਲੇ ਇਹਨਾਂ ਦੇ ਮੈਂ ਉਠਾਏ ਨੇ ਆਪਣੇ ਪਲੇਟਫਾਰਮ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਜਾਂ ਦੂਜੇ ਪਲੇਟਫਾਰਮਾਂ ਦੇ ਰਾਹੀਂ, ਸ਼ਾਇਦ ਕਿਸੇ ਨੇ ਉਠਾਏ ਹੋਣ ਜੀ। ਮੈਨੂੰ ਇਸ ਗੱਲ ਦਾ ਮਾਣ ਹੈ, ਫਖਰ ਹੈ ਕਿ ਉਹ ਉਹਨਾਂ ਲੋਕਾਂ ਦੀ ਆਵਾਜ਼ ਜਿਹੜੀ ਉਹ ਬਣੇ ਆ ਜਿਨ੍ਹਾਂ ਕੋਲੇ ਪਲੇਟਫਾਰਮ ਨਹੀਂ ਸੀਗਾ। ਉਹ ਮਸਲੇ ਹੱਲ ਵੀ ਜਿਹੜੇ ਹੋਏ ਨੇ ਤੇ ਅੱਗੋਂ ਵੀ ਜਿੱਥੇ ਜ਼ਰੂਰਤ ਪਊਗੀ ਉਹ ਉਠਾਉਂਦੇ ਰਹਾਂਗੇ। ਸੁਣਦੇ ਨੇ, ਹਾਂ ਇੰਨਾ ਹੈ ਕਿ ਹੁਣ ਵਾਲੇ ਕੁਝ ਜ਼ਿਆਦਾ ਸੁਣਦੇ ਨੇ। ਜੀ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਵੀ ਜਿਹੜਾ ਆਪਣੇ ਕਹਿਣ ਦਾ ਮਤਲਬ ਪੰਜਾਬ ਸਾਡੇ ਸਭ ਤੋਂ ਵੱਡਾ ਸੰਕਟ ਜਿਹੜਾ ਹੈ ਬਿਜਲੀ ਦਾ ਜੀ। ਬਿਜਲੀ ਅਸੀਂ ਕਿੰਨਾ ਚਿਰ ਲੋਕਾਂ ਤੇ ਕੋਲਾ ਲੈ ਕੇ ਇਹ ਡਾਊਨ ਰਹਾਂਗੇ ਜੀ, ਹਾਹਾਕਾਰ ਮਚਦੇ। ਕੋਈ ਲੰਬੀ ਪਾਲਿਸੀ ਪੰਜਾਬ ਅੱਜ ਕੱਲ੍ਹ ਨਵੀਂ ਪਾਲਿਸੀ ਹੈ ਜੀ 10 ਸਾਲੇ 5 ਸਾਲੇ, ਤੇ ਜਿਹੜੇ ਬੀਜਬਾਨੀ ਤੋਂ ਸਰਕਾਰ ਤੋਰਨਾ ਚਾਹੁੰਦੀ ਹੈ ਤੁਰ ਰਹੀ ਹੈਗੀ ਆ। ਇੱਕ ਸੀ। ਦੂਜਾ ਸਵਾਲ ਇਹ ਹੈ ਜੀ ਵੀ ਸੁਖਬੀਰ ਅਗਰ ਸੌਦੇ ਕਰਕੇ ਆਏਗਾ ਆਪਣੇ
ਸਾਨੂੰ ਫਰੰਟਾਂ ਦੇ, ਉਹਦੇ ਬਾਰੇ ਇਸ ਗੱਲ ਦੀ ਕੀ ਪਾਲਿਸੀ ਹੈ? ਇਹ ਦੋ ਸਵਾਲ ਮਿਹਰਬਾਨੀ। ਦੇਖੋ, ਉਹ ਸਮਝੌਤੇ ਜਿਹੜੇ ਰੱਦ ਤਾਂ ਹੋਣਗੇ, ਰੱਦ ਕਰਨੇ ਹੀ ਪੈਣਗੇ, ਪਰ ਉਹ ਮੈਂ ਕਿਉਂਕਿ ਇਸੇ ਪਲੇਟਫਾਰਮ ਦੇ ਉੱਤੇ ਬੜੀ ਵਾਰੀ ਗੱਲ ਹੋਈ ਆ, ਮੈਂ ਤਾਂ ਉਹਦੇ ਕੱਲੀ ਕਲੌਜ਼ ਦੱਸੀ ਹੋਈ ਆ ਇਸ ਪਲੇਟਫਾਰਮ ਦੇ ਉੱਤੇ ਕਿ ਉਹ ਜਿਹੜੇ ਸਮਝੌਤੇ ਨੇ ਉਹ ਸਿਰਫ ਔਰ ਸਿਰਫ ਕੰਪਨੀ ਦੇ ਪੁਆਇੰਟ ਆਫ ਵਿਊ ਤੋਂ ਸਮਝੌਤੇ ਨੇ। ਉਹਦੇ ਵਿੱਚ ਹੈ ਹੀ ਨਹੀਂ ਕੱਖ ਵੀ ਜਿਹੜਾ ਦੀ ਸਰਕਾਰਾਂ ਦੇ ਵਾਸਤੇ ਜਾਂ ਲੋਕਾਂ ਦੇ ਵਾਸਤੇ। ਇਸ ਕਰਕੇ ਏਡਾ ਸੌਖਾ ਨੀਗਾ ਜੀ ਉਹਨਾਂ ਨੂੰ ਸਮਝੌਤਿਆਂ ਨੂੰ ਰੱਦ ਕਰਨਾ, ਪਰ ਹੋ ਜਾਊਗਾ। ਉਹਦੇ ਵਾਸਤੇ ਇਹ ਹੈ ਕਿ ਜੇ ਅੱਜ ਸਮਝੌਤੇ ਤੁਸੀਂ ਰੱਦ ਕਰਕੇ ਤੁਰਦੇ ਹੋ ਤੇ ਫਿਰ ਅੱਗੋਂ ਉਹਦਾ ਤੋੜ ਕੀ ਆ? ਉਹਦਾ ਤੁਸੀਂ ਆਪ ਹੀ ਜਵਾਬ ਜਿਹੜਾ ਜੀ ਉਹ ਦੇਤਾ ਕਿ ਤੋੜ ਕੀ ਆ। ਇਹਦਾ ਤੋੜ ਜਿਹੜਾ ਇਹਦਾ ਮੇਰੀ ਜਾਚੇ ਜਿਹੜਾ ਜੀ, ਇੱਕ ਤਾਂ ਸੋਲਰ ਹੈ। ਸੋਲਰ ਜਿੰਨਾ ਜ਼ਿਆਦਾ ਹੋਊਗਾ ਉਹਨਾਂ ਜ਼ਿਆਦਾ ਜਿਹੜੀ ਆ ਇਹ ਸੈਲਫ ਡਿਪੈਂਡੈਂਟ ਹੋ ਸਕਦਾ ਪੰਜਾਬ। ਇੱਕ ਇਹ ਆ। ਦੂਜਾ, ਜਿਹੜੀਆਂ ਟਰਬਾਈਨਸ ਨੇ ਜੇ ਉਹ ਨਹਿਰਾਂ ਦੇ ਉੱਤੇ ਲਾਈਆਂ ਜਾਣ, ਜਿੱਥੇ ਖਾਸ ਤੌਰ ਦੇ ਉੱਤੇ ਝਾਲ ਹੈ, ਪਾਣੀ ਡਿੱਗਦਾ ਜਿੱਥੇ, ਉੱਥੋਂ ਟਰਬਾਈਨ ਜਿਹੜੀ ਇੱਕ ਟਰਬਾਈਨ ਆ ਉਹ 2 ਕਿਲੋਵਾਟ ਬਿਜਲੀ ਪੈਦਾ ਕਰ ਦਿੰਦੀ ਹੈ 24 ਘੰਟੇ ਦੇ ਵਿੱਚ। 20 ਝਾਲ ਜਿਹੜੀਆਂ ਨੇ, ਕਿਉਂਕਿ ਉਹਦੇ ਵਾਸਤੇ 7 ਤੋਂ 7.5 ਕਿਲੋਮੀਟਰ ਤੱਕ ਦੀ ਪਾਣੀ ਦੀ ਰਫ਼ਤਾਰ ਚਾਹੀਦੀ ਹੈ। ਉਹ ਉਂਝ ਨਹੀਂ ਲੱਗ ਸਕਦੀ ਨਹਿਰ ਦੇ ਵਿੱਚ, ਝਾਲ ਤੇ ਲੱਗ ਸਕਦੀ ਹੈ। ਝਾਲ ਤੇ ਜਿਹੜੀ ਜਾਪਾਨੀ ਟੈਕਨੋਲੋਜੀ ਹੈ ਉਹ ਬੜੀ ਕਾਮਯਾਬ ਹੈ ਔਰ ਉਹ ਲਿਆ ਕੇ ਕੰਪਨੀ ਲਾ ਸਕਦੀ ਹੈ। ਔਰ ਨੇੜੇ ਤੇੜੇ ਦੇ ਏਰੀਆ ਦੇ ਵਿੱਚ ਮੰਨ ਲਓ ਜੇ 20 ਦੇ ਉੱਤੇ ਤੁਸੀਂ ਟਰਬਾਈਨ ਲਾਤੀਆਂ, 20 ਤੇ 2 ਕਿਲੋਵਾਟ ਇੱਕ ਦਿਨ ਦੇ ਵਿੱਚ ਜਿਹੜੀ ਬਣਾਤੀ, ਤੇ 20 ਦੂਣਾ 40 ਕਿਲੋਵਾਟ ਤੁਸੀਂ ਬਿਜਲੀ ਸਿੱਧੀ ਜਿਹੜੀ ਸੀ ਉਹ ਲੈਣ ਦੀ। ਜਿਹੜੀਆਂ ਨਹਿਰਾਂ ਨੇ, ਨਹਿਰਾਂ ਦੇ ਉੱਤੇ ਇੱਕ ਕੰਪਨੀ ਨੇ ਅਪਰੋਚ ਕੀਤੀ ਆ ਔਰ ਉਹ ਇਹ ਕਹਿ ਰਹੀ ਆ ਕਿ ਅਸੀਂ ਨਹਿਰਾਂ ਦੇ ਉੱਤੇ ਤੁਹਾਨੂੰ ਸੋਲਰ ਲਾ ਦਿੰਦੇ ਆ ਕੁਝ ਸਾਲਾਂ ਦੇ ਵਾਸਤੇ। ਉਹ ਕੰਪਨੀ ਮੰਗ ਰਹੀ ਹੈ ਕਿ ਸਾਨੂੰ ਦੇ ਦਿਓ, ਉਦੋਂ ਬਾਅਦ ਸਰਕਾਰ ਦੇ ਹੋ ਜੂ। ਆ ਹੋਪ ਕਿ ਉਹ ਗੱਲ ਜਿਹੜੀ ਆ ਉਹ ਕਿਸੇ ਸਿਰੇ ਚੜ ਜੂਗੀ। ਜੇ ਚੜ ਜਾਂਦੀ ਹੈ ਤੇ ਸੋਲਰ ਇੱਕ ਇਲਾਜ ਹੈ। ਦੇਖੋ, ਕੁਦਰਤ ਹੈ ਇੰਨੀ, ਇੱਥੇ ਧੁੱਪ ਪੈਂਦੀ ਹੈ ਤੇ ਉਸ ਧੁੱਪ ਨੂੰ ਕਿਉਂ ਨਾ ਜਿਹੜਾ ਜੀ ਉਹ ਵਰਤਿਆ ਜਾਵੇ। ਅੱਜ ਕੱਲ ਤੁਹਾਨੂੰ ਪੰਜਾਬ ਦੇ ਵਿੱਚ ਬਹੁਤ ਸੋਲਰ ਨਜ਼ਰ ਆਉਣਗੇ ਜੀ ਕੋਠਿਆਂ ਦੇ ਉੱਤੇ ਲੱਗੇ ਹੋਏ, ਔਰ ਬੜੀ ਤੇਜ਼ੀ ਦੇ ਨਾਲ ਜਿਹੜਾ ਸੋਲਰ ਆ ਰਿਹਾ। ਆਈ ਥਿੰਕ ਕਿ ਜੇ ਇਸ ਮਾਮਲੇ ਦੇ ਵਿੱਚ ਸਰਕਾਰ ਥੋੜੀ ਹੋਰ ਫਲੈਕਸੀਬਲ ਹੋ ਜੇ, ਥੋੜਾ ਜਿਹੜਾ ਜੀ ਉਹ ਡਿਸਕਾਊਂਟ ਵਗੈਰਾ ਦੇ ਦੇ, ਤੇ ਲੋਕੀ ਵੱਡੇ ਪੱਧਰ ਦੇ ਉੱਤੇ ਸੋਲਰ ਲਾਉਣ ਦੇ ਵਾਸਤੇ ਤਿਆਰ ਨੇ ਜੀ। ਜੀ ਸਾਡੇ ਅਗਲੇ ਕਾਲਰ ਨੇ ਜੀ ਤਰਲੋਚਨ ਜੀ। ਸਤਿ ਸ਼੍ਰੀ ਅਕਾਲ ਜੀ ਤਰਲੋਚਨ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਜੀ ਗੁਰਬੀਨ ਜੀ ਤੇ ਪੰਨੂ ਸਾਹਿਬ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਵਾਲ ਮੇਰਾ ਇਹ ਆ ਸ਼ਰਮਾ ਜੀ, ਵੀ ਜਿਹੜਾ ਡੱਲੇ ਵਾਲਿਆ ਜੀ ਇਹ ਰੇਡੀਓ ਨਾ ਸੁਣੋ, ਉਹ ਦਕੀਤ ਨਾ ਆਉਂਦਾ ਤਾਂ ਮੋਰਚਾ ਤਾਂ ਹਿੱਲ ਗਿਆ ਜੀ। ਠੀਕ ਹੈ ਜੀ, ਰੇਡੀਓ ਦੀ ਆਵਾਜ਼ ਘੱਟ ਕਰ ਲਓ ਜੀ ਤੁਸੀਂ ਤਰਲੋਚਨ ਜੀ, ਤੇ ਆਪਣਾ ਹਾਂਜੀ ਹਾਂਜੀ। ਦੂਜਾ ਸਵਾਲ ਇਹ ਹੈ ਜੀ ਵੀ ਜੇ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਈਆਂ, ਡੱਲੇ ਵਾਲ ਬਾਦਲ ਨਾਲ ਖੜਾ ਹੋ ਜਾਵੇ, ਮੈਂ ਚੋਣਾਂ ਹੀ ਨਹੀਂ ਹੋਣ ਦੇਣੀ ਜੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਦੇਖੋ, ਮੈਨੂੰ ਨਹੀਂ ਲੱਗਦਾ ਕਿ ਡੱਲੇਵਾਲ ਹੋਰੀ ਏਡੇ ਕੋਈ ਪਾਵਰਫੁਲ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਰੋਕ ਦੇਣਗੇ, ਰੋਕਣ ਦੀ ਸਥਿਤੀ ਦੇ ਵਿੱਚ ਜਿਹੜਾ ਹੋਣਗੇ। ਬਾਕੀ ਹੈ ਤਾਂ ਸਹੀ, ਜਿਹੜੀ ਮੀਟਿੰਗ ਹੋਈ ਆ ਉਹਦਾ ਜਵਾਬ ਤਾਂ ਨਹੀਂ ਨਾ ਉਹ ਦਿੰਦੇ ਵੀ ਫਰੀਦਕੋਟ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਹ ਕਿਉਂ ਹੋਈ ਸੀਗੀ ਚੋਣਾਂ ਤੋਂ ਐਨ ਪਹਿਲਾਂ, ਜਿਹੜੀ ਕਿ ਇੱਕ ਕਾਂਗਰਸੀ ਹੁਣ ਸਾਬਕਾ ਨੇ, ਪਹਿਲਾਂ ਉਦੋਂ ਵਿਧਾਇਕ ਸੀ, ਉਹਦੇ ਘਰੇ ਇਹ ਮੀਟਿੰਗ ਹੋਈ ਸੀ। ਤਾਂ ਹੈ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ। ਜਿਹੜੀਆਂ ਮੰਗਾਂ ਮੰਨੀਆਂ ਗਈਆਂ ਨੇ, ਜਿਹੜੇ ਕਹਿੰਦੇ ਮੰਗਾਂ ਮੰਨ ਲਈਆਂ, ਉਹ ਮੰਗਾਂ ਨੂੰ ਪੜ੍ਹਿਓ ਇੱਕ ਵਾਰੀ ਫੇਰ। ਕੀ ਉਹਨਾਂ ਦੇ ਵਾਸਤੇ ਧਰਨਾ ਲਾਉਣ ਦੀ ਜ਼ਰੂਰਤ ਸੀ? ਜੀ ਨਹੀਂ ਸੀਗੀ ਜੀ। ਉਹ ਧਰਨਾ ਤਾਂ ਉਹੀ ਇਹਨਾਂ ਨੇ ਜਿਹੜਾ ਦੀ ਉਹ ਕੱਢਿਆ ਸੀਗਾ, ਔਰ ਬੋਲਬਾਣੀ ਤੁਸੀਂ ਉਹਦੀ ਦੇਖ ਹੀ ਲਈ ਆ ਕਿ ਬਾਹਰ ਆ ਕੇ ਕਿਸ ਤਰੀਕੇ ਦੀ ਸੀਗੀ। ਬਿਲਕੁਲ ਜੀ, ਬਿਲਕੁਲ। ਅਗਲੇ ਆਪਣੇ ਕਾਲਰ ਨੇ ਇਕਬਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ, ਆਪਣੀ ਗੱਲ ਰੱਖ ਸਕਦੇ ਹੋ, ਸਵਾਲ ਕਰ ਸਕਦੇ ਹੋ। ਹਾਂਜੀ ਹਾਂਜੀ ਭਾਈ, ਮੈਂ ਆਪਣੇ ਜਦੋਂ ਜੀ ਤੁਹਾਡੀ ਨਾ ਆਵਾਜ਼ ਸਹੀ ਨਹੀਂ ਆ ਰਹੀ ਜੀ, ਤੁਹਾਡਾ ਸਵਾਲ ਨਹੀਂ ਸੁਣ ਰਿਹਾ ਜੀ। ਹਾਂਜੀ ਹੁਣ ਆ ਰਹੀ ਹੈ ਜੀ, ਪਲੀਜ਼।
ਹਾਂਜੀ ਸ਼ਾਰਟ ਦੇ ਵਿੱਚ ਹੀ ਰੱਖਿਓ, ਸਵਾਲ ਛੇਤੀ ਕਰ ਲਓ। ਓਕੇ ਜੀ ਓਕੇ। ਮੈਂ ਹਾਂਜੀ ਕਿਹਾ ਮੈਂ ਕਹਿਣਾ ਸੀਗਾ ਜੀ ਜਦੋਂ ਨਾ ਲਾਈਕ ਆਪੋਜੀਸ਼ਨ ਸੀਗੇ ਪਾਰਟੀ ਸੀਗੇ ਜਦੋਂ ਨਹੀਂ ਕੀਤੇ ਉਦੋਂ ਕਹਿੰਦੇ ਸੀ ਨਾ ਵੀ ਜਿਹੜੀਆਂ ਫਲੈਕਸਾਂ ਲਾ ਰਹੇ ਆ ਕਾਂਗਰਸ ਜਾਂ ਅਕਾਲੀ ਫੋਟੋਆਂ ਲਾ ਰਹੇ ਥਾਂ ਤੇ ਬੱਸਾਂ ਪਿੱਛੇ ਗਲਤ ਵਾ ਹਨਾ। ਤੇ ਹੁਣ ਤਾਂ ਜਾਨੀ ਆਪ ਭਗਵੰਤ ਮਾਨ ਸਾਹਿਬ ਦੀਆਂ ਲਾਈਕ ਫੋਟੋਆਂ ਥਾਂ ਲਾਈਆਂ ਹਨਾ, ਤੇ ਉਹ ਵੀ ਤਾਂ ਬਾਈ ਇੱਕ ਤਰ੍ਹਾਂ ਦਾ ਸੇਮ ਗੱਲ ਹੀ ਹੋ ਗਈ ਹੈ ਨਾ, ਕੋਈ ਵੱਖਰੀ ਗੱਲ ਨਹੀਂ ਹੈਗੀ ਤਾਂ ਕਹਿ ਲਓ ਜੇ ਹੁਣ ਇਹ ਵੀ ਖਰਚਾ ਕਰ ਰਹੇ ਆ। ਤੇ ਇੱਕ ਭਾਈ ਮੇਰੀ ਦੂਜੀ ਗੱਲ ਸੀਗੀ ਜਿੱਦਾਂ ਹੁਣ ਆਪਣੇ ਜਥੇਦਾਰ ਸਾਹਿਬ ਨੇ ਕਿਹਾ ਹਥਿਆਰ ਰੱਖਣੇ ਚਾਹੀਦੇ ਹਨ, ਤੇ ਭਾਈ ਉਹਨੇ ਇਹ ਤਾਂ ਨਹੀਂ ਕਿਹਾ ਵੀ ਮਤਲਬ ਕੋਈ ਗਲਤ ਗੱਲ ਨਹੀਂ ਹੋਈ ਕਿ ਆਪਣੀ ਪ੍ਰੋਟੈਕਸ਼ਨ ਵਾਸਤੇ ਰੱਖਣੇ ਚਾਹੀਦੇ ਹਨ ਜੀ। ਤੋ ਤੁਸੀਂ ਇਹਨੂੰ ਕਿੱਦਾਂ ਸੋਚਦੇ ਵੀ ਇਹਨੂੰ ਗਲਤ ਤਰੀਕੇ ਨਾਲ ਲੋਕੀ ਲੈ ਰਹੇ ਆ, ਕਿਉਂਕਿ ਮੈਂ ਕਾਫੀ ਜਗ੍ਹਾ ਸੁਣਿਆ ਵੀ ਉਹਨੂੰ ਵਿਰੋਧ ਹੋ ਰਿਹਾ ਨਾ ਜਿੱਦਾਂ ਬਿਆਨ ਦਾ ਜੀ। ਕੋਈ ਸਿਰਫ ਇਹ ਕਿਹਾ ਵੀ ਰੱਖਣੇ ਚਾਹੀਦੇ ਆ ਜੋ ਕਿ ਲਾਈਕ ਕੁਝ ਵੀ ਹੋ ਸਕਦਾ ਨਾ। ਠੀਕ ਹੈ ਜੀ ਮੈਂ ਤਾਂ ਬਸ ਸਹੀ ਲਾਇਆ ਜੀ ਜੀ ਥੈਂਕ ਯੂ ਜੀ ਥੈਂਕ ਯੂ ਓਕੇ ਥੈਂਕ ਯੂ। ਦੇਖੋ ਇਹ ਹਥਿਆਰ ਸਿਰਫ ਪੰਜਾਬ ਦੇ ਵਿੱਚ ਰਹਿੰਦੇ ਭਾਈਚਾਰੇ ਨੂੰ ਰੱਖਣ ਦੀ ਉਹਨਾਂ ਨੇ ਅਪੀਲ ਕੀਤੀ ਹੈ ਜਾਂ ਦੁਨੀਆ ਭਰ ਦੇ ਵਿੱਚ ਰਹਿੰਦੇ ਨੇ ਜੀ? ਤਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਲੋਕ ਰਹਿੰਦੇ ਆ ਜਿੱਥੇ ਹਥਿਆਰ ਨਹੀਂ ਰੱਖੇ ਜਾ ਸਕਦੇ, ਫਿਰ ਤੁਸੀਂ ਉਹਨਾਂ ਨੂੰ ਕੀ ਛੇਕ ਦਿਓਗੇ ਜਿਹੜੇ ਹਥਿਆਰ ਨਹੀਂ ਜਿਹੜਾ ਉਹ ਰੱਖ ਸਕਦੇ? ਇੱਕੋ ਭਾਈ ਸਾਹਿਬ ਨੇ ਜਿਹੜੇ ਕੀਤੀ ਸੀ ਵੀ ਪੁਲਿਸ ਇੰਨੀ ਹੈਗੀ ਆ ਜਿਹੜੀ ਉਹ ਕਾਹਦੇ ਲਈ ਆ ਜੀ? ਜੇ ਤੁਸੀਂ ਆਪਣੇ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਹਥਿਆਰ ਹੀ ਰੱਖਣੇ ਆ ਤੇ ਫਿਰ ਪੁਲਿਸ ਨੂੰ ਕੱਢ ਦਿਓ। ਪੁਲਿਸ ਦੀ ਤਾਂ ਫਿਰ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਮੈਂ ਫੇਰ ਕਹੂੰਗਾ ਤੁਸੀਂ ਉੱਥੇ ਬੈਠੇ ਪਤਾ ਨਹੀਂ ਤੁਹਾਨੂੰ ਫਲੈਕਸਾਂ ਕਿਹਨੇ ਦਿਖਾਤੀਆਂ ਕਿ ਆਹ ਫਲੈਕਸਾਂ ਜਿਹੜੀਆਂ ਇਹਦੇ ਉੱਤੇ ਖਰਚਾ ਕੀਤਾ ਹੋਇਆ ਮੁੱਖ ਮੰਤਰੀ ਨੇ, ਜਾਂ ਤੁਹਾਨੂੰ ਇਹ ਲੱਗਦਾ ਕਿ ਕਿਸੇ ਜਗ੍ਹਾ ਦੇ ਉੱਤੇ ਤੁਹਾਨੂੰ ਫੋਟੋਆਂ ਖਿੱਚ ਕੇ ਕਿਸੇ ਨੇ ਜਿਹੜੀਆਂ ਉਹ ਭੇਜੀਆਂ ਨੇ, ਇਹ ਹੋ ਸਕਦਾ ਜੀ। ਇਸ ਤਰ੍ਹਾਂ ਨਹੀਂ ਆ, ਤੁਸੀਂ ਉੱਥੇ ਬੈਠੇ ਹੋ, ਤੁਹਾਨੂੰ ਇੱਥੋਂ ਦੇ ਘਰਾਂ ਦੀ ਸਿਚੁਏਸ਼ਨ ਨਹੀਂ ਪਤਾ ਕਿ ਇੱਥੇ ਨਸ਼ੇ ਨੇ ਕਿਹੋ ਜਿਹੇ ਹਾਲਾਤ ਬਣਾ ਦਿੱਤੇ ਆ। ਮੈਂ ਜਿਹੜੀਆਂ ਗੱਲਾਂ ਦੱਸੀਆਂ ਸੀ ਵਿਆਹਾਂ ਚਲਦੀਆਂ ਗੋਲੀਆਂ ਤੇ ਘਰਾਂ ਦੇ ਵਿੱਚ ਪੁੱਤ ਨਸ਼ੇੜੀ ਆ, ਮਾਂ ਪਿਓ ਦੀ ਜਾਨ ਜੋਖਮ ਦੇ ਵਿੱਚ ਪਾ ਦਿਓਗੇ ਜੀ? ਤੁਸੀਂ ਰੱਖੋਗੇ ਜੀ ਉੱਥੇ ਹਥਿਆਰ? ਜੇ ਰੱਖੋਗੇ ਤੇ ਅਗਲੇ ਹਫਤੇ ਕਾਈਂਡਲੀ ਫੋਨ ਕਰਕੇ ਜ਼ਰੂਰ ਦੱਸਣਾ ਜੀ ਵੀ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਤੁਸੀਂ ਹਥਿਆਰ ਲੈ ਲਿਆ ਹੋਇਆ, ਕਿਹੜਾ ਲਿਆ ਇਹ ਵੀ ਦੱਸ ਦੇਣਾ ਜੀ। ਜੀ ਢੀਂਡਸਾ ਜੀ ਹਾਂਜੀ ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਸਾਡੇ ਅਗਲੇ ਕੋਲ ਨੇ ਨਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ। ਹਾਂਜੀ ਹਾਂਜੀ ਜੀ ਦੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਮੈਂ ਤਾਂ ਪੰਨੂ ਸਾਹਿਬ ਨੂੰ ਕਹਿਣਾ ਚਾਹਾਂ, ਪੰਨੂ ਸਾਹਿਬ ਇੱਕ ਤਾਂ ਜਿਹੜੀ ਸੰਗਤ ਨੂੰ ਇਹ ਦੱਸ ਦਿਓ ਵੀ ਨਹੀਂ ਭੁੱਲਰ ਸਾਹਿਬ ਨੂੰ ਬਾਦਲ ਨਹੀਂ ਲੈਣ ਤੋਂ ਇਨਕਾਰ ਕਰਤਾ ਸੀਗਾ ਵੀ ਅਸੀਂ ਇਹਨਾਂ ਨੂੰ ਲਿਆ ਕੇ ਤੇ ਪੰਜਾਬ 'ਚ ਕੋਈ ਪ੍ਰੋਬਲਮ ਨਹੀਂ ਪਾਉਣਾ ਮੰਗਦੇ। ਅੱਜ ਇਹ ਛਡਾਣ ਚੱਲੇ ਆ ਜੀ ਸਿੱਖ ਬੰਦੀਆਂ ਨੂੰ। ਤੇ ਸੈਕਿੰਡ ਇੱਕ ਪੰਨੂ ਸਾਹਿਬ ਬੇਨਤੀ ਹੱਥ ਜੋੜ ਕੇ ਵੀ ਜਿਹੜੇ ਬੰਦੇ ਨਾ ਇਹ ਚਿੱਟੇ ਦੇ ਲੱਗੇ ਕਿਤੇ ਮਾਨ ਸਾਹਿਬ ਨੂੰ ਕਹਿ ਕੇ ਫੀਮ ਡੋਡੇ ਦਾ ਸ਼ੱਕ ਸਾਲ ਲਈ ਇੱਕ ਐਕਸਪੈਰੀਮੈਂਟ ਕਰ ਲਓ, ਚਾਲੂ ਕਰਾ ਦਿਓ ਤੇ ਚਿੱਟਾ ਇਹਦੇ ਨਾਲ ਮੁੱਕ ਜਾਊਗਾ। ਜਿੱਥੇ ਤੱਕ ਸਾਡਾ ਆਈਡੀਆ ਜੀ, ਜਿਹੜੇ ਜ਼ਿਆਦਾ ਰੌਲਾ ਪਾਉਂਦੇ ਆ ਨਾ ਵੀ ਚਿੱਟਾ ਜੀ ਖਤਮ ਨਹੀਂ ਵੀ ਕਰ ਸਕਦੇ, ਇਹ ਲਾ ਦਿਓ ਤਾਂ ਖਤਮ ਹੋ ਜਾਊ। ਜਿਹੜੇ ਰੌਲਾ ਪਾਉਂਦੇ ਆ ਵੀ ਨਹੀਂ ਫੀਮ ਡੋਡੇ ਕਰ ਲਿਆਂਦੇ, ਮੈਨੂੰ ਏਦਾਂ ਲੱਗਦਾ ਵੀ ਉਹ ਸਾਰੇ ਚਿੱਟੇ ਦੇ ਸਮਗਲਰ ਵਾ। ਵੀ ਜੇ ਚਿੱਟਾ ਖਤਮ ਹੋ ਗਿਆ ਵਿਦ ਇਨਕਮ ਬਹੁਤ ਜ਼ਿਆਦਾ ਆ, ਵੀ ਇਹ ਖਤਮ ਹੋ ਗਿਆ ਤਾਂ ਸਾਡਾ ਬਿਜ਼ਨਸ ਨਹੀਂ ਚੱਲਣਾ। ਜੇ ਇਹ ਸਾਲ ਲਈ ਤੁਸੀਂ ਨਾ ਇੱਕ ਕਹਿ ਕੇ ਚੜਵਾ ਦਿਓ ਤਾਂ ਲੋਕਾਂ ਦਾ ਬਚਾਅ ਹੋ ਜਾਊਗਾ ਜੀ। ਠੀਕ ਹੈ ਜੀ, ਥੈਂਕ ਯੂ ਨਿੰਦਰ ਜੀ। ਜੀ ਚਲੋ ਤੁਹਾਡਾ ਸੁਝਾਅ ਆ ਜੀ ਇਹ। ਇਹ ਮੇਰਾ ਮੰਨਣਾ ਹੈ, ਮੈਂ ਹੋ ਸਕਦਾ ਜੀ ਕਿਉਂਕਿ ਤੁਹਾਡਾ ਸੁਝਾਅ ਆ, ਮੇਰਾ ਸੁਝਾਅ ਇਹ ਹੈ ਕਿ ਜਿਹੜਾ ਨਸ਼ਾ ਹੈ ਉਹਦੀ ਤੋੜ ਨਸ਼ਾ ਨਹੀਂ ਹੋ ਸਕਦਾ ਜੀ ਕਿਸੇ ਵੀ ਹਾਲਤ ਦੇ ਵਿੱਚ। ਜੇ ਤੁਸੀਂ ਨਸ਼ੇ ਦੀ ਤੋੜ ਨਸ਼ੇ ਦੇ ਰੂਪ ਦੇ ਵਿੱਚ ਦੇਖੋਗੇ ਤੇ ਉਹ ਨਹੀਂ ਜਿਹੜਾ ਜੀ ਉਹ ਲੰਮੇ ਸਮੇਂ ਲਈ ਹੋ ਸਕਦਾ। ਤੁਸੀਂ ਪੰਜਾਬੀਆਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ ਹੋ ਜੀ। ਮੈਂ ਸਮਝਦਾ ਕਿ ਜੇ ਮੰਨ ਲਓ ਕਈ ਲੋਕ ਕਰਦੇ ਆ ਜਿਹੜੀ ਖਸਖਸ ਦੀ ਖੇਤੀ ਨੂੰ ਪਰਮਿਸ਼ਨ ਦਿਓ ਜੀ, ਖਸਖਸ ਇਹ ਸ਼੍ਰੀਮਾਨ ਜੀ ਆਉਣੇ ਹੀ ਨਹੀਂ ਖੇਤਾਂ ਤੋਂ, ਰੋਟੀ ਖਾਣ ਵੀ ਨਹੀਂ ਆਇਆ ਕਰਨਾ ਇਹਨਾਂ ਨੇ, ਉੱਥੇ ਹੀ ਪੈ ਜਾਣਗੇ ਜੀ। ਅਸੀਂ ਕਿੰਨੇ ਕੁ ਜ਼ਿੰਮੇਵਾਰ ਆ ਜਿਹੜੇ ਇਹਨਾਂ ਔਰ ਜ਼ਿੰਮੇਵਾਰੀ ਦੇ ਨਾਲ ਨਸ਼ਾ ਕਰਦੇ ਆ। ਤੁਹਾਨੂੰ ਦੱਸਿਆ ਨਾ 22 ਮੁੰਡੇ ਚਾਰਜ ਹੋਏ ਆ ਟੋਰਾਂਟੋ ਵਾਲੇ ਸ਼ੋਅ ਦੇ ਉੱਤੇ। ਅਸੀਂ ਤਾਂ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਵੀ ਜਿਹੜੀ ਦੀ ਉਹ ਅਕਲ ਨੂੰ ਹੱਥ ਨਹੀਂ ਮਾਰ ਰਹੇ ਜੀ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਨਸ਼ੇ ਦੀ ਜਿਹੜੀ ਨਸ਼ੇ ਦਾ ਤੋੜ ਆ, ਅਸੀਂ ਇਟ ਮੀਨਸ ਕਿ ਅਸੀਂ ਬਿਨਾਂ ਨਸ਼ੇ ਤੋਂ ਰਹਿ ਨਹੀਂ ਸਕਦੇ। ਸਾਨੂੰ ਨਸ਼ਾ ਚਾਹੀਦਾ ਜੀ, ਨਹੀਂ ਚਿੱਟਾ ਨਹੀਂ ਤਾਂ ਫਿਰ ਸਾਨੂੰ ਫੀਮ ਦਿਓ, ਫੀਮ ਨਹੀਂ ਤਾਂ ਸਾਨੂੰ ਫਿਰ ਡੋਡੇ ਦਿਓ ਜੀ। ਇਹ ਹੋ ਗਿਆ ਨਾ ਜੀ। ਇਹ ਤਰੀਕਾ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਜੀ ਉਹ ਸਹੀ ਹੋਊਗਾ। ਕੁਲਦੀਪ ਜੀ। ਪ੍ਰਵੀਨ ਜੀ ਤੇ ਬਲਦੇਵ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਮੇਰਾ ਕੁਐਸਚਨ ਸੀ ਬਲਦੇਵ ਜੀ, ਆਪਣੇ ਨਾ ਮੇਰੇ ਫਾਦਰ 1971 ਦੀ ਲੜਾਈ 'ਚ ਸ਼ਹੀਦ ਹੋਏ ਸੀ ਦਿਲ ਦਾ, ਤੇ ਉਹਨਾਂ ਨੂੰ ਉਸ ਵੇਲੇ ਪਰਮਵੀਰ ਚੱਕਰ ਮਿਲਿਆ ਸੀ ਜੀ। ਤੇ ਸਾਨੂੰ ਗਵਰਨਮੈਂਟ ਨੇ 10-10 ਕਿੱਲੇ ਪੈਲੀ ਅਲਾਟ ਕੀਤੀ ਸੀ। ਉਹ ਸਾਨੂੰ ਅੱਜ ਤੱਕ ਕਾਨੂੰਗੋ ਪਟਵਾਰੀਆਂ ਨੇ ਰਾਹ ਹੀ ਨਹੀਂ ਦਿੱਤਾ ਕਦੇ। ਕੀ ਉਹ ਸੁਣਵਾਈ ਹੋ ਸਕਦੀ ਹੈ ਹੁਣ ਦੇ ਸਮੇਂ 'ਚ ਵੀ? ਜੀ ਠੀਕ ਹੈ ਜੀ, ਥੈਂਕ ਯੂ ਕੁਲਦੀਪ ਜੀ। ਮੈਨੂੰ ਸੁਣ ਦਿਓ ਪ੍ਰਵੀਨ ਜੀ। ਹਾਂਜੀ ਹਾਂਜੀ, ਸੁਣੋ ਜੀ, ਸੁਣੋ ਜੀ। ਦੇਖੋ ਬਿਲਕੁਲ ਹੋ ਸਕਦੀ ਹੈ, ਜਿਹੜੀ ਅਲਾਟਮੈਂਟ ਹੈ ਉਹ ਲਾ ਕੇ ਤੁਸੀਂ ਅਦਾਲਤ ਦਾ ਸਹਾਰਾ ਲਓ ਜੀ। ਜੇ ਤੁਹਾਡੇ ਕੋਲ ਅਲਾਟੀਓ, ਤੁਸੀਂ ਅਲਾਟਮੈਂਟ ਦੀ ਕਾਪੀ ਹੈ ਤੁਹਾਨੂੰ ਉਹ ਦਿੱਤੀ, ਡੈਫੀਨੇਟਲੀ ਹੋ ਸਕਦੀ ਹੈ ਜੀ, 100% ਹੋ ਸਕਦੀ ਹੈ। ਔਰ ਤੁਸੀਂ ਕਿਸੇ ਹਾਈ ਕੋਰਟ ਦੇ ਵਕੀਲ ਦੇ ਨਾਲ ਜਿਹੜਾ ਜੀ ਉਹ ਕਰਨਾ ਸੰਪਰਕ, ਹਾਕਮ ਸਿੰਘ ਐਡਵੋਕੇਟ ਨੇ, ਤੁਸੀਂ ਉਹਨਾਂ ਦਾ ਨੰਬਰ ਲੱਭ ਲੈਣਾ, ਨਾ ਹੋਇਆ ਤਾਂ ਮੈਂ ਪ੍ਰਵੀਨ ਹੋਰਾਂ ਨੂੰ ਦੇ ਦੂੰਗਾ, ਪ੍ਰਵੀਨ ਹੋਰਾਂ ਤੁਸੀਂ ਲੈ ਲੈਣਾ ਜੀ ਜੀ। ਕਾਈਂਡਲੀ। ਜੇ ਉਹਨਾਂ ਤੁਸੀਂ ਟੈਕਨੀਕਲ ਮਦਦ ਲਓਗੇ ਤੇ ਉਹ ਬੈਟਰ ਹੋਊਗਾ ਜੀ। ਔਰ ਉਹਦੇ ਨਾਲ ਕੁਛ ਨਾ ਕੁਛ ਅੱਗੋਂ ਤੁਹਾਨੂੰ ਜਿਹੜਾ ਜੀ ਉਹ ਮਿਲ ਸਕਦਾ, ਰਾਹ ਮਿਲ ਸਕਦਾ। ਮੈਂ ਪ੍ਰਵੀਨ ਹੋਰਾਂ ਨੂੰ ਦੇ ਦੂੰਗਾ, ਸ਼ਾਇਦ ਪ੍ਰਵੀਨ ਹੋਰਾਂ ਕੋਲੇ ਹੋਵੇ ਵੀ ਹਾਕਮ ਸਿੰਘ ਹੋਰਾਂ ਦਾ ਨੰਬਰ। ਹਾਂਜੀ। ਤੋ ਉਹ ਉਹਨਾਂ ਨੂੰ ਲੈ ਕੇ ਤੁਸੀਂ ਉਹਨਾਂ ਤੋਂ ਟੈਕਨੀਕਲੀ ਰਾਏ ਲੈਣਾ, ਡੈਫੀਨੇਟਲੀ ਹੋ ਸਕਦਾ। ਜੇ ਸਰਕਾਰ ਨੇ ਅਲਾਟਮੈਂਟ ਕੀਤੀ ਹੋਈ ਆ ਤੇ ਕਿਵੇਂ ਹੋ ਸਕਦਾ ਜੀ ਕਿ ਤੁਹਾਨੂੰ ਨਾ ਮਿਲੇ? ਜੀ 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 ਜੀ। ਪੋਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਇੰਨੇ ਸਵਾਲਾਂ ਨੂੰ ਲੈਣ ਲਈ, ਇੰਨੇ ਸਵਾਲਾਂ ਦਾ ਜਵਾਬ ਦੇਣ ਦੀ ਤੇ ਲਈ ਅਹਿਮ ਜਾਣਕਾਰੀਆਂ ਦੀ। ਬਹੁਤ ਮਿਹਰਬਾਨੀ, ਥੈਂਕ ਯੂ ਪ੍ਰਵੀਨ ਜੀ। ਸੋ ਇਸ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ। ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਤੋਂ ਬਹੁਤ ਸਾਰੀਆਂ ਖਬਰਾਂ ਬਾਰੇ ਪਹਿਲਾਂ ਪਬਲਿਕ ਤੋਂ ਪਹਿਲਾਂ ਚਰਚਾ ਕੀਤੀ ਸੀ, ਉਸ ਤੋਂ ਬਾਅਦ ਤੁਹਾਡੇ ਸਵਾਲਾਂ ਤੇ ਚਰਚਾ ਕੀਤੀ। ਸਪਾਂਸਰ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਜੀ 408 272 5200 ਦੇ ਨਾਲ। ਇਹਦੇ ਨਾਲ ਅਸੀਂ ਇਹ ਵੀ ਗੱਲ ਕਹਾਂਗੇ ਕਿ ਹਮੇਸ਼ਾ ਤੁਸੀਂ, ਬਹੁਤ ਚੰਗੀ ਗੱਲ ਹੈ ਕਿ ਹਰ ਚੀਜ਼ਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਪ੍ਰੋਗਰਾਮਾਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਦੇ ਹਾਂ। ਸਵਾਲ ਤੁਹਾਡੇ ਬਹੁਤ ਜਾਇਜ਼ ਵੀ ਹੁੰਦੇ ਨੇ, ਤੁਹਾਡੇ ਜਜ਼ਬਾਤਾਂ ਦੀ ਉਹ ਤਰਜਮਾਨੀ ਵੀ ਕਰਦੇ ਨੇ, ਤੇ ਨਾਲੋਂ ਨਾਲ ਸਵਾਲ ਸ਼ਾਰਟ ਵੀ ਤੁਸੀਂ ਰੱਖਦੇ ਹੋ ਤਾਂ ਜਿਹੜੀ ਸੰਖੇਪ ਗੱਲ ਆ ਛੇਤੀ ਕਨਵੇ ਹੋ ਜਾਂਦੀ ਹੈ, ਤੇ ਦੂਜੇ ਜਿਹੜੇ ਦਰਸ਼ਕ ਕਿਊ ਦੇ ਵਿੱਚ ਲੱਗੇ ਹੁੰਦੇ ਆ ਉਹਨਾਂ ਦਾ ਸਮਾਂ ਬਚ ਜਾਂਦਾ। ਸਮਾਂ ਬੇਹੱਦ ਕੀਮਤੀ ਹੈ, ਸਮੇਂ ਦੀ ਸਾਨੂੰ ਸਾਰਿਆਂ ਨੂੰ ਕਦਰ ਕਰਨੀ ਚਾਹੀਦੀ ਹੈ। ਸੋ ਜਾਂਦੇ ਸਾਡੇ ਸਪਾਂਸਰ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਚਲੇ ਗਏ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ ਜੀ 408 272 2500। ਇਹ ਨੰਬਰ ਡਾਇਲ ਕਰਕੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ 855 905 2575 ਡਾਇਲ ਕਰਕੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।